ਦਾਦੇ ਦਾ ਜਾਂ ਬਾਪ ਦਾ ਇੱਥੇ ਬਾਬਾ ਖੁਸ਼ੀਆ ਆਇਆ ਸੀ ਪੰਜਾਂ ਸੱਤਾਂ ਉਹ ਦੱਸਦੇ ਹਾਂ, ਸੀ, ਇੱਕ ਵਾਰ ਉਹ 1955 ਆਇਆ ਸੀ ਉਹ ਅੱਛਾ ਸਾਰੇ ਪਿੰਡ ਨੂੰ ਮਿਲ ਕੇ ਗਿਆ ਸੀ। ਅੱਛਾ ਠੀਕ। ਫਿਰ ਜਦੋਂ ਖਲਕਤ ਪੈ ਗਈ ਹੈ ਨਾ ਮਾਏ ਬਣੇ ਨੇ ਜਿੱਥੇ ਹਾਂ ਹਾਂ ਕਰਾ ਵਾਲੇ ਜਥਾ ਬਣਿਆ, ਮੁੰਨਾ ਵਾਲੀ ਜਥਾ ਬਣਿਆ, ਉਧਰੋਂ ਸੀਓ ਵਾਲਾ ਜਥਾ ਬਣਿਆ, ਬੜੇ ਬੜੇ ਵੱਡੇ ਸਿੱਖਾਂ ਦੇ ਕੋਈ ਜਥੇ ਬਣੇ ਨੇ। ਅੱਛਾ ਫਿਰ ਇਹ ਚਲੋ ਹੋਰ ਤਾਂ ਸਾਡੇ ਤੋਂ ਲੰਬੇ ਹਨ। ਜਦੋਂ ਕਰਾ ਵਾਲੇ ਦਾ ਜਥਾ ਤੁਰਿਆ ਨਾ ਇੱਥੋਂ ਸਭ ਤੋਂ ਪਿੱਛੋਂ ਉਹ ਜਥਾ ਗਿਆ ਕਲਾਸ ਵਾਲੇ ਦਾ। ਕਲਾਸ ਵਾਲੇ ਦਾ। ਹਾਂ ਉਹਦੇ ਵਿੱਚ ਸਿੱਖਾਂ ਨੇ ਇਹ ਐਲਾਨ ਕੀਤਾ ਸੀ ਵੀ ਕਾਲਾ ਪਹਾੜ ਸਾੜ ਕੇ ਨਾ ਅੱਛਾ ਇਹ ਰਹਾ ਗਾ ਜਾਣਾ। ਛੋਟੀਆਂ ਦੇ ਸਿੱਖ ਸੰਗਤ ਆ ਰਹੇ ਹੋ ਇਹ ਫਿਰ ਰੋਜ਼ਾਂ ਜੀ ਮੇਰਾ ਪਿਓ ਸਰਾਜ ਕੌਣ ਨਹੀਂ ਬੜਾ ਜਵਾਨ ਸੀ, ਬੜਾ ਖੜਕੇ ਆ ਜਵਾਨ। ਬਾਬਾ ਫਕੀਰਾ ਬੜਾ ਜਵਾਨ ਸੀ, ਬਾਬਾ ਗਾਮਾ ਬੜਾ ਜਵਾਨ ਸੀ, ਬਾਬਾ ਈਸਾ ਬੜਾ ਜਵਾਨ ਸੀ, ਇਹ ਬਾਬੇ ਦੇ ਵਿੱਚ ਨੂਰ ਬੜਾ ਜਵਾਨ ਸੀ, ਬਾਬੇ ਤਾਜ ਦਾ ਭਰਾ। ਉਹਨਾਂ ਨੂੰ ਉੱਥੇ ਛੱਡ ਕੇ ਆਣ ਕੇ ਫਿਰ ਇਹਨਾਂ ਬੰਦਿਆਂ ਨੇ ਕੱਢ ਕੇ ਨਾ ਟੋਇਆ। ਅੱਛਾ ਉਹ ਸਾਰੀ ਮਜਦਾਂ ਨਾਲ ਜਵਾਏ ਸੋਨਾ ਵੀ ਸੀ, ਜੇਵਰ ਵੀ ਸੀ, ਹਾਂ ਕਿਸੇ ਨੇ ਇੱਕ ਛਾਪ ਵੀ ਨਹੀਂ ਲਾਈ। ਹਾਂ ਉਸੇ ਤਰ੍ਹਾਂ ਪਾ ਕੇ ਮਜੀ ਇੱਕੋ ਟੋਏ ਵਿੱਚ ਸਾਰੀਆਂ ਦਾ ਵੀ। अस्सलामुअलैकुम आदाब खालम हुसैन जी। ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਡੇ ਪੂਰਵਜਾਂ ਦੇ ਜੱਦੀ ਪਿੰਡ ਕਾਲਾ ਪਹਾੜ ਜਾ ਰਹੇ ਹੋ। ਮੈਨੂੰ ਇਸ ਚੀਜ਼ ਦਾ ਬੜੇ ਸਮੇਂ ਤੋਂ ਇੰਤਜ਼ਾਰ ਸੀ ਤੇ ਬਹੁਤਾ ਲੰਬਾ ਨਾਮ ਮੈਂ ਦੱਸਦੇ ਹੋਏ ਮੈਂ ਦੱਸਣਾ ਕਿ ਸਾਡਾ ਇਹ ਜਿਹੜਾ ਪਿੰਡ ਸੀ ਕਾਲਾ ਪਹਾੜ, ਇਹਦੇ ਵਿੱਚ ਮੇਰੇ ਦਾਦਾ ਜੀ ਦਾ ਨਾਮ ਸੀ ਬਾਬਾ ਖੁਸ਼ੀ ਰਾਮ ਖੁਸ਼ੀਆ, ਬਾਬਾ ਖੁਸ਼ੀਆ ਉਹਨੂੰ ਕਹਿੰਦੇ ਹੋਣਗੇ। ਔਰ ਕਿਉਂਕਿ ਇਹ ਪਿੰਡ 'ਚ ਜ਼ਿਆਦਾਤਰ ਆਬਾਦੀ ਉਸ ਵੇਲੇ ਵੀ ਸ਼ਾਇਦ ਮੁਸਲਮਾਨਾਂ ਸੀ ਤੇ ਕਈ ਲੋਕ ਉਹਨੂੰ ਬਾਬਾ ਖੁਸ਼ੀ ਮੁਹੰਮਦ ਵੀ ਕਹਿ ਦਿੰਦੇ ਸੀ। ਬਾਬਾ ਖੁਸ਼ੀ ਮੁਹੰਮਦ, ਬਾਬਾ ਖੁਸ਼ੀਆ ਜਾਂ ਬਾਬਾ ਖੁਸ਼ੀ ਰਾਮ, ਉਹਨਾਂ ਦੇ ਭਰਾ ਦਾ ਨਾਮ ਸੀ ਜੱਗੂ, ਇੱਕ ਦਾ ਨਾਮ ਬੂਟਾ ਸੀ। ਬੂਟਾ ਦੀ ਮੌਤ ਉੱਥੇ ਹੋ ਗਈ ਸੀ ਤੇ ਸਾਡੇ ਬਾਬੇ ਦੇ ਜਿਹੜੇ ਪਰਿਵਾਰ ਸੀ ਉਹਦੇ ਚੋਂ ਸਾਡਾ ਵੱਡਾ ਤਾਇਆ ਜਿਹੜਾ ਸੀ ਉਹਦਾ ਨਾਮ ਤੇਜਾ ਸੀ, ਉਸ ਤੋਂ ਛੋਟੇ ਦਾ ਨਾਮ ਪਿਆਰਾ ਸੀ ਤੇ ਉਸ ਤੋਂ ਛੋਟੇ ਮੇਰੇ ਵਾਲਦ ਸਾਹਿਬ ਸਨ ਤੇ ਉਹਨਾਂ ਤੋਂ ਇੱਕ ਹੋਰ ਛੋਟਾ ਉਹਨਾਂ ਦਾ ਭਰਾ ਸੀ ਪ੍ਰਤਾਪ। ਤੇ ਇਹ ਖੇਤੀ ਦਾ ਕੰਮ ਕਰਦੇ ਸਨ। ਮੇਰੇ ਵਾਲਦ ਸਾਹਿਬ ਕਿਲਾ ਸੋਭਾ ਸਿੰਘ ਮੁਸਲਮਾਨ ਮੋਚੀ ਸਨ, ਉਹਨਾਂ ਦਾ ਵੱਡਾ ਕਾਫੀ ਕਾਰੋਬਾਰ ਸੀ, ਉੱਥੇ ਕੰਮ ਕਰਦੇ ਸਨ ਉਹਨਾਂ ਦੇ ਨਾਲ। ਤੇ ਮੇਰੇ ਚਾਚਾ ਜੀ ਜਿਹੜੇ ਨੇ, ਚਾਚਾ ਪ੍ਰਤਾਪ, ਉਹ ਸ਼ਾਇਦ ਕਿਲਾ ਸੋਭਾ ਸਿੰਘ ਖਾਲਸਾ ਸਕੂਲ ਸੀ, ਉਸ ਵੇਲੇ 9ਵੀਂ ਜਮਾਤ ਵਿੱਚ ਪੜ੍ਹਦੇ ਸੀ। ਸਾਡਾ ਪਰਿਵਾਰ ਜਿਹੜਾ ਸੀਗਾ ਇਹ ਇੱਕ ਕੰਮੀ ਪਰਿਵਾਰ ਸੀਗਾ ਔਰ ਚਮਿਆਰ ਜਾਤੀ ਦੇ ਨਾਲ ਉਸ ਵੇਲੇ ਜਾਣਿਆ ਜਾਂਦਾ ਹੋਏਗਾ, ਹਾਲਾਂਕਿ ਇੱਧਰ ਆ ਕੇ ਉਹ ਫਿਰ ਨਾਮ ਬਦਲ ਗਏ। ਇਸ ਪਰਿਵਾਰ ਤੇ ਵੀ ਜਿਹੜੀ ਸਿੰਘ ਸਭਾ ਮੂਵਮੈਂਟ ਹੋਈ 1920 ਤੋਂ ਬਾਅਦ ਉਹਦਾ ਅਸਰ ਹੋਇਆ ਤੇ ਕੁਝ ਅੱਧਾ ਕੁ ਪਰਿਵਾਰ ਉਸ ਵੇਲੇ ਸਾਡੇ ਦਾਦੇ ਤੋਂ ਵੀ ਉੱਪਰ ਜਿਹੜਾ ਪਰਿਵਾਰ ਹੋਏਗਾ ਉਹ ਉਸ ਵੇਲੇ ਸਿੱਖ ਬਣ ਗਏ। ਤੇ ਕਿਉਂਕਿ ਜ਼ਮੀਨ ਤੇ ਕੰਮ ਕਰਦੇ ਸਨ ਤੇ ਜ਼ਮੀਨ ਨਹੀਂ ਇਹ ਜਿਹੜੀ ਸੀ ਠੇਕੇ ਵਗੈਰਾ ਤੇ ਲੈ ਕੇ ਦੂਜੇ ਜ਼ਿਮੀਂਦਾਰਾਂ ਦੇ ਵਾਂਝੇ ਹੋਣਗੇ ਤੇ ਜ਼ਮੀਨ ਦੀ ਤੋੜ ਆਉਣ ਕਰਕੇ ਵੀ ਫਿਰ ਇਹ ਇੱਕ ਲਾਗੇ ਪਿੰਡ ਹੈ ਗੁੱਜਰਵਾਲੀ ਤੇ ਉਹ ਗੁੱਜਰਵਾਲੀ ਚਲੇ ਗਏ ਸਨ। ਇਸ ਕਰਕੇ ਸਾਡੀਆਂ ਦੋ ਬ੍ਰਾਂਚਾਂ ਹੋ ਗਈਆਂ, ਕਾਲੇ ਪਹਾੜੀਏ ਦੇ ਨਾਂ ਤੇ ਜਾਣੇ ਜਾਂਦੇ ਜਦ ਇੱਧਰ ਆਏ ਤੇ ਇੱਕ ਗੁੱਜਰਵਾਲੀ ਵਾਲੇ। ਜਿਹੜੇ ਕਾਲੇ ਪਹਾੜੀਏ ਸੀ ਅਸੀਂ ਇਹ ਆਏ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਅੰਮ੍ਰਿਤਸਰ ਸ਼ਹਿਰ ਦੇ ਨਾਲ ਹੀ। ਤੇ ਜਿਹੜੇ ਗੁੱਜਰਵਾਲੀ ਵਾਲੇ ਸਨ ਉਹ ਕਲਾਨੌਰ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਉਹਦੇ ਲਾਗੇ ਕੋਟ ਮੀਆਂ ਸਾਹਿਬ ਹੈ, ਉੱਥੇ ਉਹਨਾਂ ਨੇ ਕਿਸੇ ਜ਼ਮੀਨ ਤੇ ਥੋੜਾ ਬਹੁਤ ਕਾਬਜ਼ ਹੋ ਗਏ ਸੀ ਤੇ ਉੱਥੇ ਨੇ। ਜਾਂ ਬਟਾਲੇ ਸ਼ਹਿਰ ਦੇ ਵਿੱਚ ਇੱਕ ਪਿੰਡ ਹੈ ਆਲੋਵਾਲ, ਆਲੋਵਾਲ ਦੇ ਵਿੱਚ ਰਹੇ ਨੇ। ਅੱਗੇ ਤੇ ਖੈਰ ਬਹੁਤ ਵੱਡਾ ਪਰਿਵਾਰ ਬਣ ਗਿਆ ਹੈ। ਕਾਲੇ ਪਹਾੜ ਦੇ ਵਿੱਚ ਜ਼ਿਆਦਾਤਰ ਜੋ ਮੈਨੂੰ ਸੁਣਨ ਤੋਂ ਮਿਲਿਆ ਹੈਗਾ ਬਜ਼ੁਰਗਾਂ ਤੋਂ ਕਿ ਜ਼ਿਆਦਾ ਮੁਸਲਮਾਨ ਹੀ ਸਨ, ਇੱਥੇ ਹਿੰਦੂ ਸਿੱਖ ਸ਼ਾਇਦ ਨਹੀਂ ਸਨ।
ਸਿੱਖ ਲੈਂਡਲੌਰਡ ਤੇ ਬਿਲਕੁਲ ਵੀ ਨਹੀਂ ਸਨ, ਕਿਉਂਕਿ ਇਸ ਪਿੰਡ ਤੇ ਲਾਗਦੇ ਪਿੰਡਾਂ ਦੀ ਹਿਸਟਰੀ ਇਹ ਹੈ ਕਿ ਇਹਦੇ 'ਚ ਜਿਹੜੇ ਸੋਢੀ ਗੋਤ ਦੇ ਖਾਨਦਾਨ ਦੇ ਲੋਕ ਨੇ ਉਹ ਵਸਦੇ ਸਨ, ਤੇ ਜਿਹੜੇ ਮੁਸਲਮਾਨ ਸਨ ਉਹ ਵੀ ਸੋਢੀ ਸਨ, ਤੇ ਜਿਹੜੇ ਸਿੱਖ ਸਨ ਉਹ ਵੀ ਸੋਢੀ ਸਨ। ਤੇ ਸਿੱਖ ਇਸ ਪਿੰਡ 'ਚ ਨਹੀਂ ਸਨ, ਉਹ ਲਾਗਦੇ ਪਿੰਡ ਸੀ। ਹਾਲਾਂਕਿ ਕਿਸੇ ਜ਼ਮਾਨੇ 'ਚ ਇਹਨਾਂ ਦਾ ਇੱਕੋ ਹੀ ਟੱਕ ਹੋਏਗਾ ਜ਼ਮੀਨ ਦਾ, ਤੇ ਦੂਜੇ ਪਿੰਡ ਵਾਲੇ ਜਿਹੜੇ ਸੋਢੀ ਸੀ ਉਹਨਾਂ ਦੀ ਜ਼ਮੀਨ ਵੀ ਕਾਲੇ ਪਹਾੜ ਦੀ ਨਿਆਈ ਤੱਕ ਪਹੁੰਚ ਜਾਂਦੀ ਸੀ, ਤੇ ਇਸ ਕਰਕੇ ਇਹਨਾਂ ਸੋਢੀਆਂ ਦੀ ਹੀ, ਮੁਸਲਮਾਨਾਂ ਦੀ ਵੀ ਤੇ ਸਿੱਖਾਂ ਦੀ ਜ਼ਮੀਨ ਦੇ ਉੱਤੇ ਸਾਡੇ ਵੱਡੇ ਵਡੇਰੇ ਕਾਸ਼ਤ ਕਰਦੇ ਸਨ। ਸੋ ਘਰ ਦਾ ਮੈਨੂੰ ਨਹੀਂ ਪਤਾ ਵੀ ਕਿਹੜੇ ਪਾਸੇ ਹੈ, ਕਦੀ ਇਹ ਗੱਲ ਹੀ ਨਹੀਂ ਹੋਈ। ਤੇ ਮੇਰੇ ਵਾਲਦ ਸਾਹਿਬ ਜੋ ਨੇ 1955 ਚ ਲਾਸਟ ਪਾਕਿਸਤਾਨ ਗਏ ਨੇ, ਕਿਉਂਕਿ ਸਾਡਾ ਜਿਹੜਾ ਮੌਜੂਦਾ ਜਿੱਥੇ ਅਸੀਂ ਆ ਕੇ ਰੁਕੇ ਸੀ ਉੱਥੋਂ 40 ਕਿਲੋਮੀਟਰ ਡੇਰਾ ਬਾਬਾ ਨਾਨਕ ਹੈ, ਤੇ ਤਕਰੀਬਨ 40 ਕਿਲੋਮੀਟਰ ਅੱਗੇ ਜਾ ਕੇ ਸ਼ਾਇਦ ਇਹ ਕਾਲਾ ਪਹਾੜ ਹੋਏਗਾ ਜੱਸਣਾ ਤੋਂ, ਮੇਰਾ ਅੰਦਾਜ਼ਾ ਹੈ। ਵੈਸੇ ਇਹ ਜਿਹੜੀ ਸੀਗੀ ਪਸਲੂਰ ਤਹਿਸੀਲ ਲੱਗਦੀ ਸੀ, ਤੇ ਪਰ ਸ਼ਾਇਦ ਇਹ ਕਾਲਾ ਪਹਾੜ, ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਵੀ ਇਹ ਕਿਲਾ ਸੋਭਾ ਸਿੰਘ ਦੀ ਕਾਲਾ ਪਹਾੜ ਇਹਦੇ ਲਾਗੇ ਉਹਦੀ ਰੇਲਵੇ ਲਾਈਨ ਲੰਘਦੀ ਹੈ ਆਸ-ਪਾਸ, ਤੇ ਨਾਲ ਹੀ ਡੇਕ ਹੈ। ਕਿਉਂਕਿ ਡੇਕ ਦਾ ਮੇਰੇ ਵਾਲਦ ਸਾਹਿਬ ਬਹੁਤ ਜ਼ਿਆਦਾ ਜ਼ਿਕਰ ਕਰਦੇ ਹੁੰਦੇ ਸੀ, ਤੇ ਮੈਨੂੰ ਉਹਨਾਂ ਦੇ ਉੱਥੇ ਦੋਸਤ ਮਿੱਤਰ ਜਾਂ ਕਿਸੇ ਦਾ ਵੀ ਨਾਮ ਨਹੀਂ ਪਤਾ। ਸਾਰੇ ਬਜ਼ੁਰਗ ਜਿਹੜੇ ਨੇ ਹੁਣ ਫੌਤ ਹੋ ਚੁੱਕੇ ਨੇ। ਦਾਦਾ ਜੀ ਸਾਡੇ ਤਾਂ 1974 ਚ ਚਲੇ ਗਏ, ਤਾਇਆ ਜੀ 1979 ਚਲੇ ਗਏ, ਮੇਰੇ ਪਿਤਾ ਜੀ 2006 ਦੇ ਵਿੱਚ ਫੌਤ ਹੋ ਗਏ। ਹੁਣੇ ਮੇਰੇ ਚਾਚਾ ਜੀ ਜਿਹੜੇ ਪ੍ਰਤਾਪ ਸਿੰਘ ਲਾਸਟ ਜੋ ਸਾਡੇ ਪਾਕਿਸਤਾਨੀ ਵਾਰਿਸ ਸਨ ਉਹ ਵੀ ਹੁਣ ਫੌਤ ਹੋ ਗਏ ਨੇ। ਤੇ ਇਹ ਹਿਸਟਰੀ ਹੈ, ਇਹਨਾਂ ਦੇ ਵਿੱਚੋਂ ਜੇ ਕੋਈ ਟਰੇਸ ਹੋਏਗਾ ਤੇ ਵੇਖ ਲੈਣਾ, ਜੇ ਨਹੀਂ ਹੈ ਤੇ ਜਦੋਂ ਜਾਓਗੇ ਗਲੀਆਂ ਮਹੱਲੇ ਜੇ ਦਿਖਾ ਦੋਗੇ ਤੇ ਚਲੋ ਇੰਨਾ ਕਿ ਸਬਰ ਕਰ ਲਾਂਗੇ, ਸਾਡੇ ਕੋਲੋਂ ਤਾਂ ਜਾ ਨਹੀਂ ਹੋਣਾ। ਇੱਧਰ ਆ ਕੇ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਕੀਤੀ, ਔਰ ਅਸੀਂ ਸਾਡੇ ਇਸ ਕਿੱਤੇ 'ਚ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਬਣਾਇਆ, ਉਹ ਸਾਨੂੰ ਤਰਜੀਹ ਦਿੱਤੀ। ਸਰਕਾਰੀ ਨੌਕਰੀਆਂ 'ਚ ਅਸੀਂ ਲੋਕ ਪੜ੍ਹ ਲਿਖ ਗਏ, ਪਹਿਲੇ ਤੋਂ ਪੜ੍ਹਾਈ ਲਿਖਾਈ ਦਾ ਸੀ, ਔਰ ਅਸੀਂ ਸਾਰੇ ਹੀ ਇੰਡੀਅਨ ਪੁਲਿਸ ਸਰਵਿਸ ਦੇ ਵਿੱਚ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਜਿਹੜੀ ਆ ਕਿ ਜਿੱਦਾਂ ਤੁਹਾਡੀ ਪਾਕਿਸਤਾਨ ਐਡਮਿਨਿਸਟ੍ਰੇਟਿਵ ਸਰਵਿਸ ਹੋਏਗੀ, ਹਾਇਰ ਲੈਵਲ ਸਰਵਿਸ, ਉਹਦੇ 'ਚ ਗਏ। ਔਰ ਮੈਂ ਫਿਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੀ ਰਿਹਾ, ਮੈਨੂੰ ਮਾਣ ਇਸ ਚੀਜ਼ ਦਾ। ਹਾਲਾਂਕਿ ਮੈਂ ਕਈ ਜ਼ਿਲ੍ਹਿਆਂ 'ਚ ਇੱਥੇ ਡਿਪਟੀ ਕਮਿਸ਼ਨਰ ਰਿਹਾ, ਪਰ ਗੁਰਦਾਸਪੁਰ ਦਾ ਟੈਨਿਓਰ ਜਿਹੜਾ ਹੈਗਾ, ਕਿਉਂਕਿ ਸਾਡੇ ਜਿਹੜੇ ਪੂਰਵਜ ਸੀ ਉਹਨਾਂ ਦਾ ਲਾਗੀ ਰਾਵੀਓਂ ਬਾਅਦ ਪਿੰਡ ਸੀ, ਅਸੀਂ ਕਦੀ ਰਾਵੀ ਤੇ ਖਲੋ ਕੇ ਪਿੰਡ ਵੇਖਣ ਦੀ ਸਫਲ ਕੋਸ਼ਿਸ਼ ਕਰਦੇ ਸੀ। ਉਹ ਤਾਂ ਖੈਰ ਨਹੀਂ ਮਿਲਣਾ, ਪਰ ਕਈ ਵਾਰੀ ਬਾਰਡਰ ਤੇ ਜਾ ਕੇ ਤੇ ਇੱਧਰ ਉੱਧਰੋਂ ਆਦਾਨ ਪ੍ਰਦਾਨ ਜਿਹੜਾ ਸੀਗਾ ਦੇਖ ਲੈਂਦੇ ਸੀ ਦੂਰੋਂ ਹੀ ਕਿ ਕਿੱਦਾਂ ਦਾ ਇਲਾਕਾ ਹੋਏਗਾ, ਕਿੱਦਾਂ ਦਾ ਹੋਏਗਾ। ਮੇਰੇ ਪਿਤਾ ਜੀ ਦੇ ਵਾਲਦ ਸਾਹਿਬ ਦੇ ਨਾਨਕੇ ਜਿਹੜੇ ਸੀ ਉਹ ਕਿਆਮਪੁਰ ਸੀ। ਕਿਆਮਪੁਰ ਸ਼ਹਿਰ ਦੇ ਪਿੰਡ ਮੈਂ ਕਿਹਾ ਜਸਣਾ ਦੇ ਲਾਗੇ ਜਾਗੇ, ਦਰਿਆ ਦੇ ਲਾਗੇ ਜਾਗੇ ਹੀ ਕਿਤੇ, ਡੇਰਾ ਬਾਬਾ ਨਾਨਕ ਤੋਂ ਬਾਅਦ ਇਹ ਪਿੰਡ ਹੈ, ਇਹਦਾ ਜ਼ਿਕਰ ਹੁੰਦਾ ਸੀ। ਸੋ ਇੰਨੀ ਜਾਣਕਾਰੀ ਮੇਰੇ ਪਾਸ ਹੈਗੀ ਏ। ਕੱਲ ਤੁਸੀਂ ਜਦੋਂ ਜਾਓਗੇ, ਕਿੰਨੇ ਕੁ ਵਜੇ ਜਾਣਾ, ਜੇ ਜਾਓਗੇ ਤਾਂ ਮਾੜਾ ਜਿਹਾ ਇੱਕ ਭਾਵੇਂ ਮਿਸ ਕਾਲ ਹੀ ਮਾਰ ਦਿਓ WhatsApp ਤੇ ਮੈਂ ਅਵੇਲੇਬਲ ਹੋ ਜਾਵਾਂਗਾ, ਤੇ ਮਾੜਾ ਮੋਟਾ ਦੇਖ ਲਾਂਗੇ। ਜੇ ਕੋਈ ਹੋਰ ਚੀਜ਼ ਦੀ ਲੋੜ ਹੈ ਤਾਂ ਮੈਨੂੰ ਦੱਸ ਦੇਣਾ, ਮੈਂ ਉਹ ਵੀ ਦੱਸ ਦਿਆਂਗਾ ਤੁਹਾਨੂੰ। ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਫਿਰ ਆਪਾਂ ਇਹ ਦੇਖਦੇ ਹਾਂ। ਮੈਨੂੰ ਬਹੁਤ ਬੇਤਾਬੀ ਦੇ ਨਾਲ ਇੰਤਜ਼ਾਰ ਰਹੇਗਾ, ਤੁਹਾਡੀ ਸ਼ਿੱਦਤ ਦੇ ਨਾਲ ਇੰਤਜ਼ਾਰ ਰਹੇਗਾ ਤੁਹਾਡੀ ਇਸ ਵਿਜਿਟ ਦਾ, ਕਾਲੇ ਪਹਾੜ ਦਾ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਮਿਹਰਬਾਨੀ। अस्सलाम वालेकुम। अस्सलाम वालेकुम। ਵਾਲੇਕੁਮ ਸਲਾਮ ਜੀ। बाबा जी की हाल है? ਠੀਕ ਠਾਕ ਹੈ, ਤੁਸੀਂ ਸੁਣਾਓ? जी अल्लाह ਦਾ ਸ਼ੁਕਰ। ਕੀ ਨਾਂ ਜੀ ਆਪਣਾ? ਮੁਹੰਮਦ ਸ਼ਰੀਫ। ਮੁਹੰਮਦ ਸ਼ਰੀਫ। ਤੁਹਾਡੇ ਵਾਲਦ ਸਾਹਿਬ ਦਾ ਨਾਂ? ਉਹਦੇ ਨਾਂ ਸੰਦੀਨ। ਹਸਨਦੀਨ। ਤੇ ਬਾਬੇ ਦਾ ਨਾਂ ਕੀ ਸੀ? ਦਾਦੇ ਦਾ? ਉਮਰਦੀਨ। ਉਮਰਦੀਨ। ਤੇ ਕਿਹੜੇ ਪਿੰਡ 'ਚ ਤੁਸੀਂ ਇਸ ਵੇਲੇ ਬੈਠੇ ਹੋ ਜੀ? ਕਾਲੇ ਪਹਾੜ। ਕਾਲੇ ਪਹਾੜ। ਜ਼ਿਲ੍ਹਾ? ਸਿਆਲਕੋਟ। ਤਹਿਸੀਲ? ਪਸਰੂਰ। ਆਪਣਾ ਜੱਦੀ ਪਿੰਡ ਹੈ ਇਹ ਜੀ? ਜੱਦੀ ਪਿੰਡ ਹੋਈ ਹੈ। ਅੱਛਾ ਜੀ।
ਅੱਛਾ ਬਾਬਾ ਜੀ, ਅੱਜ ਅਸੀਂ ਤੁਹਾਡੇ ਨਾਲ ਚਲੋ ਜਿੰਨਾ ਵੀ ਤੁਹਾਨੂੰ ਪਤਾ ਜਾਂ ਤੁਸੀਂ ਉਹ ਗੱਲਾਂ ਆਪਣੇ ਬਜ਼ੁਰਗਾਂ ਕੋਲ ਲਈਆਂ, ਹਾਂਜੀ ਤੇ ਪਿੰਡ ਕਾਲਾ ਪਹਾੜ ਦੇ ਵਿੱਚ ਜਿਹੜੇ 47 ਤੋਂ ਪਹਿਲੇ ਲੋਕ ਵਸਦੇ ਸਨ, ਹਾਂਜੀ। ਉਹ ਉਹਨਾਂ ਦਾ ਤਲਕ ਕਿਸ ਮਜ਼ਹਬ ਦੇ ਨਾਲ ਸੀ? ਕਿਹੜੀ ਬਰਾਦਰੀ ਨਾਲ ਤਲਕ ਸੀ? ਉਹ ਬਲਾਦਰੀ ਜੀ ਕੋਈ ਤੇ ਇੱਥੇ ਸਨ ਮਾਸ਼ੇ, ਅੱਛਾ ਤੇ ਕੋਈ ਜ਼ਿਮੀਂਦਾਰ ਸਨ ਜੱਟ। ਅੱਛਾ ਕੋਈ ਇੱਕ ਦੋ ਘਰ ਮਾਸ਼ੀਆਂ ਦਾ ਹੀ ਵਿੱਚ। ਅੱਛਾ ਉਹ ਸਾਰੀ ਬਲਾਦਰੀ ਜੱਟਾਂ ਦੀ ਹੈ। ਕੋਈ ਬਰਵਾਲਿਆਂ ਦੇ 5-7 ਘਰ ਸਨ। ਅੱਛਾ ਠੀਕ ਹੈ। ਸਾਡੇ ਕੋਲ ਕੁਝ ਨਾਂ ਆਏ, ਬਾਬਾ ਖੁਸ਼ੀ ਰਾਮ, ਹਾਂਜੀ ਠੀਕ ਹੈ, ਤੇ ਉਸ ਵੇਲੇ ਸ਼ਾਇਦ ਉਹਨੂੰ ਲੋਕ ਖੁਸ਼ੀਆ ਵੀ ਕਹਿੰਦੇ ਸਨ। ਹਾਂਜੀ, ਖੁਸ਼ੀ ਹੀ ਕਹਿੰਦੇ। ਹਾਂ, ਇੱਕ ਜੱਗੂ ਸੀ, ਇੱਕ ਉਹਨਾਂ ਦਾ ਭਰਾ ਬੂਟਾ ਸੀ, ਹਾਂ ਠੀਕ ਹੈ। ਉਹਨਾਂ ਨੇ ਦੱਸਿਆ ਕਿ ਬੂਟੇ ਦੀ ਮੌਤ ਉੱਥੇ ਹੀ ਹੋ ਗਈ। ਹਾਂਜੀ, ਤੇ ਤੁਸੀਂ ਨਾਂ ਸੁਣਿਆ ਬਜ਼ੁਰਗਾਂ ਕੋਲੋਂ ਕੋਈ ਖੁਸ਼ੀਆ ਨਾਂ ਦਾ ਬੰਦਾ ਕੋਈ ਹੈ? ਸੁਣਿਆ। ਅੱਛਾ, ਕੋਈ ਗੱਲਬਾਤ ਦੱਸੋ ਕੀ ਕੋਈ ਕੰਮ ਕਰਦਾ? ਗੱਲਬਾਤ ਇਹੋ ਜਾਂਦੇ ਖੁਸ਼ੀਆ ਇੱਥੇ। ਉਹ ਯਾਰ ਉਹਨੇ ਜੁੱਤੀਆਂ ਦੀ ਦੁਕਾਨ ਪਾਈ ਸੀ ਤੇ ਇੱਕ ਮਿਸ਼ਰੀ ਦੀ ਆ ਮਾਂ ਜਿਹੜੀ ਜੇ ਹੁਣ ਤੇ ਆਈ ਆਨੇ ਆ ਬਈਆ ਜੀ ਟਾਫੀਆਂ ਮੱਛੀਆਂ ਨੇ ਫਲਾਣਿਆਂ ਟਿੱਕੀਆਂ ਟਾਫੀਆਂ ਰੱਖੀਆਂ ਸਨ। ਹਾਂਜੀ, ਹਾਂ। ਉਦੋਂ ਮਿਸ਼ਰੀ ਹੁੰਦੀ ਸੀ ਆਮ, ਇਹਦੇ ਟੁਕੜੇ ਤੇ ਜਾਂ ਮਰੂੰਡਾ ਸ਼ਰੂੰਡਾ ਹੋਣਾ। ਅੱਛਾ ਉਹ ਵੇਚਦੇ ਬੂਝਦੇ ਹੁੰਦੇ ਹਨ। ਤੁਸੀਂ ਦੱਸ ਰਹੇ ਸੋ ਕਿ ਉਹ ਜੁੱਤੀਆਂ ਵੀ ਬਣਾਉਂਦੇ ਸਨ? ਹਾਂਜੀ, ਜੁੱਤੀਆਂ ਬਣਾਉਂਦੇ ਸਨ। ਵਡੇਰੇ ਹੀ ਦੱਸਦੇ ਨੇ, ਹਾਂ ਤੇ ਨਹੀਂ ਵੇਖਿਆ। ਵਡੇਰੇ ਹੀ ਦੱਸਦੇ ਨੇ ਜੁੱਤੀਆਂ ਬਣਾਉਂਦੇ ਹੁੰਦੇ ਹਨ। ਕੀ ਦੱਸਦੇ ਸਨ ਬਜ਼ੁਰਗ ਕਿ ਜੁੱਤੀ ਚੰਗੀ ਬਣਾਉਂਦੇ ਸਨ? ਹਾਂਜੀ, ਜੁੱਤੀ ਚੰਗੀ ਬਣਾਉਂਦੇ ਸਨ। ਅੱਛਾ ਠੀਕ ਹੈ। ਹੋਰ ਕੋਈ ਐਸੀ ਗੱਲ ਕੋਈ ਪੁਰਾਣੀ ਗੱਲ ਜੀ ਸਾਨੂੰ ਉਹ ਬਜ਼ੁਰਗ ਹੀ ਕੋਈ ਦੱਸਦੇ ਜਿਹੜੇ ਇਸ ਤਰ੍ਹਾਂ ਦੀ ਕਿਤੇ ਬਹਿਣਾ। ਹੋਰ ਆਹ ਗੱਲਾਂ ਉਹਨਾਂ ਕੋ ਕਾਦੀਆਂ ਵਿਚਾਰਿਆਂ ਕੋ ਸੁਣੀਆਂ। ਤੁਹਾਡੇ ਤੋਂ ਇਲਾਵਾ ਹੋਰ ਕੋਈ ਪਿੰਡ ਦੇ ਵਿੱਚ ਇੱਕ ਦੋ ਬਜ਼ੁਰਗ ਤੁਸੀਂ ਦੱਸਿਆ ਥੋੜੀ ਦੇਰ ਪਹਿਲੇ, ਕੀ ਨਾਮ ਉਹਨਾਂ ਦਾ ਜੀ? ਯਕੂਬ। ਮੁਹੰਮਦ ਯਕੂਬ, ਉਹਨਾਂ ਦਾ ਜੱਦੀ ਪਿੰਡ ਹੈ ਜੀ? ਹਾਂਜੀ, ਉਹ ਉੱਥੇ ਤੇ ਮਿਲਾਨੇ ਉਹ ਵਾ ਪੁਰਾਣੇ ਨੇ। ਅੱਛਾ ਉਹਦੇ ਵਿੱਚ ਆ ਗਿਆ ਪੁਰਾਣੇ ਤੇ ਦੱਸਣ। ਠੀਕ ਹੈ। ਤੇ ਇਹ ਡੇਰਾ ਪਿੰਡ ਦੀ ਕਿਹੜੀ ਸਾਈਡ ਤੇ ਜੀ? ਪਹਾੜ ਬਾਈ ਜਾਂ ਦੱਖਣ ਬਾਈ? ਦੱਖਣ ਬਾਈ। ਠੀਕ ਅੰਗਦ ਖਰਲ ਸਾਹਿਬ ਦਾ ਡੇਰਾ ਜੀ, ਅੰਗਦ ਖਰਲ ਸਾਹਿਬ ਦਾ ਜੀ। ਠੀਕ ਹੈ, ਚਲਿਏ ਜੀ। ਠੀਕ ਹੈ ਬਾਬਾ ਜੀ। अस्सलाम वालेकुम, सत श्री अकाल, प्रणाम ਦੋਸਤੋ। ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਪਿੰਡ ਕਾਲਾ ਪਹਾੜ ਦੇ ਵਿੱਚ। ਇਸ ਪਿੰਡ ਦਾ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਪਸਰੂਰ ਦਾ ਬੜਾ ਹੀ ਮਸ਼ਹੂਰ ਪਿੰਡ ਜੀ। ਪਸਰੂਰ ਸਿਟੀ ਤੋਂ ਜਿਹੜਾ ਰੋਡ ਸਾਨੂੰ ਨਾਰਵਲ ਸਿਟੀ ਦੇ ਵਿੱਚ ਲੈ ਕੇ ਜਾਂਦਾ ਵੇ, ਬਿਲਕੁਲ ਉਸੇ ਰੂਟ ਤੇ ਆ ਪਿੰਡ ਮੌਜੂਦ ਹੈ ਜੀ। ਕਿਲਾ ਸੋਭਾ ਸਿੰਘ ਤੋਂ ਪਿਛਲਾ ਸਟਾਪ ਕਾਲਾ ਪਹਾੜ। ਥੋੜੀ ਦੇਰ ਪਹਿਲੇ ਤੁਸੀਂ ਇੱਕ ਵੀਡੀਓ ਕਲਿੱਪ ਸੁਣਿਆ ਮੁਹਤਰਮ ਤਿਲਕ ਰਾਜ ਜੀ ਦਾ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਆਪਣੇ ਬਜ਼ੁਰਗਾਂ ਦੇ ਬਾਰੇ, ਉਹ ਕੀ ਕੰਮਕਾਜ ਸੀ ਉਹਨਾਂ ਦਾ। ਉਹਨਾਂ ਨੇ ਆਪਣੇ ਚਾਚੇ ਬਾਬਿਆਂ ਤਾਇਆਂ ਦਾ ਜ਼ਿਕਰ ਕੀਤਾ। ਪਿੰਡ ਕਾਲਾ ਪਹਾੜ ਦੀਆਂ ਜਿਹੜੀਆਂ ਉਹਨਾਂ ਨੇ ਗੱਲਾਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ, ਉਹ ਸਾਰਾ ਕੁਝ ਉਹਨਾਂ ਨੇ ਸ਼ੇਅਰ ਕੀਤਾ। ਤੇ ਪਿੰਡ ਕਾਲਾ ਪਹਾੜ ਦੀ ਲੋਕੇਸ਼ਨ ਵੀ ਸੈਂਡ ਕੀਤੀ, ਉਹ ਤੋਂ ਦੱਸਿਆ ਜਸਟਰ ਸਟੇਸ਼ਨ ਦੇ ਬਾਰੇ, ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ। ਸੋ ਉਹਨਾਂ ਦੀ ਬੜੀ ਚਿਰ ਦੀ ਇੱਕ ਆਸ, ਸਾਨੂੰ ਵੀ ਬਹੁਤ ਅਰਸੇ ਤੋਂ ਰਿਕੁਐਸਟ ਕਰ ਰਹੇ ਸਨ ਕਿ ਆਪਣਾ ਕਾਲਾ ਪਹਾੜ ਜਾਓ ਜੀ, ਸਾਨੂੰ ਸਾਡੇ ਬਜ਼ੁਰਗਾਂ ਦਾ ਜੱਦੀ ਪਿੰਡ ਦਿਖਾਓ। ਤੇ ਸੋ ਜੀ ਅੱਜ ਸਾਨੂੰ ਮੌਕਾ ਮਿਲਿਆ। ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੀ ਇਸ ਇੰਟਰਵਿਊ ਨੂੰ ਬਣਾਉਣ ਵਾਸਤੇ। ਤਕਰੀਬਨ 3-4 ਬਜ਼ੁਰਗਾਂ ਕੋਲ ਜਾਣ ਤੋਂ ਬਾਅਦ ਅਸੀਂ ਇੱਕ ਐਸੇ ਬਜ਼ੁਰਗਾਂ ਤੱਕ ਅਸੀਂ ਪਹੁੰਚੇ ਜਿਨ੍ਹਾਂ ਨੇ ਉਹ ਦੌਰ ਸੰਨ 47 ਦਾ ਆਪਣੀ ਅੱਖੀ ਵੇਖਿਆ ਤੇ ਉਹਨਾਂ ਹਾਲਾਤਾਂ ਨੂੰ ਉਹ ਬਿਆਨ ਕਰ ਸਕਦੇ ਸਨ। ਸੋ ਅਸੀਂ ਇਹਨਾਂ ਨਾਲ ਵੀ ਗੱਲਬਾਤ ਕੀਤੀ। ਬਹੁਤ ਵਧੀਆ ਇੰਟਰਵਿਊ ਹੋਇਆ ਜੀ, ਤੇ ਅਸੀਂ ਆਸ ਕਰਨੇ ਹਾਂ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਬਹੁਤ ਚੰਗਾ ਲੱਗੇਗਾ। ਤੇ ਪਾਰਟ 2 ਦੇਖਣਾ ਨਹੀਂ ਭੁੱਲਣਾ ਤੁਸੀਂ, ਜਿਹਦੇ ਵਿੱਚ ਅਸੀਂ ਤੁਹਾਨੂੰ ਕਾਲਾ ਪਹਾੜ ਪਿੰਡ ਦੀ ਸੈਰ ਕਰਵਾਵਾਂਗੇ ਤੇ ਉਹ ਬਜ਼ੁਰਗਾਂ ਦੀ ਦਰਗਾਹ ਦਾ ਵਿਊ ਦਿਖਾਵਾਂਗੇ ਜਿਨ੍ਹਾਂ ਦੇ ਨਾਂ ਤੋਂ ਇਹ ਪਿੰਡ ਆਬਾਦ ਕੀਤਾ ਗਿਆ। ਤੇ ਇਹਦੇ ਨਾਲ ਜੀ ਇਸ ਪਿੰਡ ਦੀ ਇੱਕ 1947 ਤੋਂ ਕੁਝ ਪੁਰਾਣੀਆਂ ਨਿਸ਼ਾਨੀਆਂ ਵਿੱਚੋਂ ਬੋੜ। ਅਕਸਰ ਮੈਂ ਤੁਹਾਨੂੰ ਬੋੜਾਂ ਦੇ ਦਰਖਤ ਜਾਂ ਪਿੱਪਲਾਂ ਦੇ ਰੁੱਖ ਦਿਖਾਇਆ ਆਪਣੇ ਐਪੀਸੋਡ ਦੇ ਵਿੱਚ, ਜਿਨ੍ਹਾਂ ਦੀ ਤਾਰੀਖ 300 ਸਾਲ ਜਾਂ 400 ਸਾਲ ਪੁਰਾਣੀ। ਲੇਕਿਨ ਕਾਲਾ ਪਹਾੜ ਪਿੰਡ ਦੇ ਵਿੱਚ ਐਸੀਆਂ ਬੋੜਾਂ ਮੌਜੂਦ ਨੇ, ਐਸੇ ਦਰਖਤ ਮੌਜੂਦ ਨੇ ਜਿਨ੍ਹਾਂ ਦੀ ਤਾਰੀਖ 600 700 ਸਾਲ ਪੁਰਾਣੀ ਹੈ। ਤੇ ਸੁਣ ਕੇ ਸਾਨੂੰ ਵੀ ਕੁਝ ਹੈਰਾਨੀ ਹੋਈ। ਤੇ ਇਹ ਜੀ ਸਾਰਾ ਕੁਝ ਤੁਹਾਨੂੰ ਪਾਰਟ 2 ਵਿੱਚ ਦੇਖਣ ਨੂੰ ਮਿਲੇਗਾ। ਤੇ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਆਓ ਜੀ ਫਿਰ ਸਟਾਰਟ ਕਰੀਏ ਗੱਲਬਾਤ। ਇੱਕ ਬੰਦੇ ਨੇ ਉਹਨੂੰ ਬੜਾ ਪਤਾ ਹੈ, ਸ਼੍ਰੀ ਹਿਮਾਚੀ
ਆ ਸ਼ਰੀਫ ਮਾਛੀ ਨੂੰ ਪਤਾ ਹੋਇਆ ਇਹ ਮੋਟਰਸਾਈਕਲ ਹੈ ਮੇਰਾ, ਉਹ ਮੇਰੇ ਨਾਲ ਹਾਂ ਸਭ ਆਪਣਾ ਨਾਂ ਕੀ ਹੈ ਜੀ? ਮੇਰਾ ਨਾਮ ਹਾਜੀ ਅਮਜਦ ਹੈ, ਹਾਜੀ ਅਮਜਦ ਸਾਹਿਬ। ਤੁਹਾਡੇ ਵਾਲਦ ਸਾਹਿਬ ਦਾ ਨਾਂ? ਮੁਹੰਮਦ ਅਨਵਰ। ਮੁਹੰਮਦ ਅਨਵਰ। ਤੇ ਕਿਹੜੀ ਬਰਾਦਰੀ ਆਪਣੀ? ਜੱਟ ਬਰਾਦਰੀ ਹੈ ਸਾਡੀ, ਜੱਟ ਖਰਲ ਨਾਲ। ਜੱਟ ਖਰਲ। ਤੇ ਜੱਦੀ ਤੁਸੀਂ ਐਸੇ ਪਿੰਡ ਦੇ ਰਹਿਣ ਇਸੇ ਵਾਲੇ? ਪਿੰਡ ਦੇ ਹੀ ਆ। ਠੀਕ ਹੈ। ਤੁਸੀਂ ਸਾਰੀ ਗੱਲਬਾਤ ਸੁਣੀ ਜਨਾਬ ਤਿਲਕ ਰਾਜ ਦੀ, ਸਾਰਾ ਉਹਨਾਂ ਨੇ ਆਪਣਾ ਤੁਹਾਡੀ ਵੀਡੀਓ ਦੇਖੀ ਉਹਨਾਂ ਦੀ ਤੁਸੀਂ, ਤੇ ਤਸਦੀਕ ਕਰਦੇ ਹੋ ਤੁਸੀਂ ਉਹਨਾਂ ਦੀਆਂ ਗੱਲਾਂ ਦੀਆਂ, ਮਤਲਬ ਕਿ ਵਾਕਈ ਬਾਬਾ ਖੁਸ਼ੀ ਜੋ ਹੈ ਇਸ ਪਿੰਡ ਦੇ ਮਤਲਬ ਕਿ ਵਿੱਚ? ਗੱਲ ਅਸਲ ਇਹ ਵੇ ਕਿ ਵਾਕਈ ਚਮਿਆਰ ਹੈ ਸਨ, ਅੱਛਾ ਬਾਬਾ ਖੁਸ਼ੀ ਵੀ ਹੈ ਸੀ। ਜੀ ਜੀ ਠੀਕ ਹੈ। ਠੀਕ ਹੈ। ਲੇਕਿਨ ਉਦੋਂ ਇਹ ਜਦੋਂ ਸਨ 47 ਚ ਉਧਰ ਤੁਰ ਗਏ ਨੇ ਤੇ ਉਦੋਂ ਬਾਅਦ ਦੀ ਸਾਡੀ ਪਦਾਇਸ਼ ਹੈ, ਸਾਨੂੰ ਏਡਾ ਤਾਂ ਨਹੀਂ ਉਹਨਾਂ ਦਾ ਪਤਾ ਵੀ ਹਾਂ ਵੇਖੇ ਹੁਣ। ਸਹੀ। ਠੀਕ ਹੈ ਸਹੀ ਹੈ। ਸਾਡੇ ਪਿੰਡ ਚ ਮਿਆਰ ਬਜ਼ੁਰਗਾਂ ਕੋ ਸੁਣਦੇ ਰਹੇ ਆ ਸੁਣਦੇ ਰਹੇ ਹਾਂ ਕਿ ਹਿਸਟਰੀ ਹੈ, ਸਾਨੂੰ ਗੱਲਾਂ ਸਾਨੂੰ ਸੁਣਾਉਂਦੇ ਰਹੇ ਨੇ ਬਜ਼ੁਰਗ। ਠੀਕ ਹੈ। ਤੇ ਜੋ ਇਹ ਭਾਈ ਹੁਣੀ ਕਹਿ ਰਹੇ ਨੇ ਹਾਂ ਕਿ ਕਾਲਾ ਪਹਾੜ ਇੰਜ ਪਿੰਡ ਸੀ, ਉਹ ਦੱਸਦੇ ਸਨ। ਫਿਰ ਉਹ ਪਿੰਡ ਦਾ ਗੁਜਰਾਲੀ ਦਾ ਨਾਂ ਲੈ ਰਹੇ ਨੇ, ਸੋਢੀਆਂ ਦਾ ਦੱਸ ਰਹੇ ਨੇ ਕਿ ਰਕਬਾ ਬਿਲਕੁਲ ਕਾਲੇ ਪਹਾੜ ਦੀਆਂ ਨਿਆਈਆਂ ਨੂੰ ਲੱਗਦਾ ਸੀ। ਅੱਛਾ। ਉਸ ਤੋਂ ਬਾਅਦ ਇੱਕ ਪਿੰਡ ਨਾਰਵਾਲ ਦੇ ਪਰਾਂ ਜੱਸੜ, ਉਹਦਾ 40 ਕਿਲੋਮੀਟਰ ਤਕਰੀਬਨ ਇੱਥੋਂ, ਉਹ ਵੀ ਉਹ ਦੱਸ ਰਹੇ ਨੇ, ਉਹ ਵੀ ਗੱਲ ਠੀਕ ਹੈ। ਸਹੀ। ਠੀਕ ਹੈ। ਇਹ ਰਕਬਾ ਜਿਹੜਾ ਲੱਗਦਾ ਸੀ ਸੋਢੀਆਂ ਦਾ ਜਿਹੜਾ ਰਕਬਾ ਕਾਲੇ ਪਹਾੜ ਨੂੰ ਲੱਗਦਾ, ਉਹ ਬਿਲਕੁਲ ਸਾਡੀਆਂ ਦੀਵਾਰ ਨੂੰ ਲੱਗਦਾ, ਜਿਹੜੀ ਪਿੰਡ ਦੀ ਆਬਾਦੀ ਹੈ ਨਾ ਉੱਥੋਂ ਤੱਕ ਲੱਗਦਾ। ਵਾਹ ਜੀ ਵਾਹ। ਠੀਕ ਠੀਕ। ਤੇ ਬਾਕੀ ਦੀ ਗੱਲਬਾਤ ਅਸੀਂ ਬਜ਼ੁਰਗ ਗਏ ਨੇ ਆਹ ਉਹ ਲਿਆਉਂਦੇ ਨਾ, ਉਹ ਬਜ਼ੁਰਗ ਵੀ ਪੁਰਾਣੇ ਨੇ, ਉਹ ਤੁਹਾਨੂੰ ਦੱਸ ਨਹੀਂ। ਅੱਛਾ। ਪਿੰਡ ਦਾ ਨਾਮ ਜੀ ਕਾਲਾ ਕਾਲਾ ਪਹਾੜ। ਪਹਾੜ। ਠੀਕ ਹੈ ਜੀ। ਕੀ ਤੁਸੀਂ ਮਤਲਬ ਕਿ ਬਜ਼ੁਰਗਾਂ ਕੋ ਸੁਣਿਆ? ਇਹ ਬਜ਼ੁਰਗਾਂ ਕੋ ਇਹ ਸੁਣਿਆ ਕਿ ਇੱਥੇ ਜਿਹੜੇ ਵਲੀ ਨੇ ਨਾ ਦਫਨ ਨੇ, ਅੱਛਾ। ਬਾਬਾ ਸ਼ਾਹ ਕਾਲੇ ਵਲੀ ਸਰਕਾਰ ਉਹਦਾ ਨਾਂ ਹੈ। ਅੱਛਾ ਜੀ। ਤੇ ਪਿੰਡ ਪਹਾੜੀ ਵਾਕਈ ਥੇਵੇ, ਬਹੁਤ ਵੱਡਾ ਥੇਵੇ ਪਹਾੜ, ਤੇ ਉਹਦੇ ਨਾਂ ਤੋਂ ਇਹ ਪਿੰਡ ਦੇ ਕਾਲਾ ਪਹਾੜ। ਅੱਛਾ। ਠੀਕ ਹੈ। ਠੀਕ ਠੀਕ। ਇਹ ਹਿਸਟਰੀ ਹੈ ਪਿੰਡ ਦੀ। ਜੀ ਜੀ। ਹਾਂ। ਬਾਕੀ ਵੇਖੋ ਜਿਹੜੇ ਬਜ਼ੁਰਗ ਨੇ, ਅਸੀਂ ਉਹਨਾਂ ਨੂੰ ਵੇਖਿਆ ਤੇ ਨਹੀਂ, ਲੇਕਿਨ ਅਸੀਂ ਬਜ਼ੁਰਗਾਂ ਕੋ ਸੁਣਦੇ ਰਹੇ ਹਾਂ ਕਿ ਇੱਥੇ ਹਿੰਦੂਆਂ ਦਾ ਘਰ ਸੀ, ਇੱਥੇ ਚਮਿਆਰਾਂ ਦਾ ਘਰ ਸੀ। ਇੱਥੇ ਨੋ ਮੁਸਲਮ ਵੀ ਹੈ ਨੇ ਜੀ? ਨੋ ਮੁਸਲਮ ਹੈ ਨੇ, ਯਾਨੀ ਵਾਹਵਾ ਆਬਾਦੀ ਉਹ ਵੀ 47 ਆਇਆ ਹੈ ਆਹੋ ਤੇ ਕਾਫੀ ਸਾਰੇ ਲੋਕ ਜਿਹੜੇ ਨੇ ਉਹ ਦੀਨ ਇਸਲਾਮ ਚ ਦਾਖਲ ਹੋਏ ਨੇ। ਹੋਏ ਨੇ। ਇਸ ਟਾਈਮ ਸਾਡੇ ਪਿੰਡ ਕੋਈ ਵੀ ਨਹੀਂ ਕਿ ਆਪਣਾ ਕੋਈ ਗੈਰ ਹੋਏ, ਕੋਈ ਈਸਾਈ ਵੀ ਨਹੀਂ, ਹਿੰਦੂ ਚਮਿਆਰ ਕੋਈ ਸ਼ਹਿਰੀ, ਸਭ ਮੁਸਲਮਾਨ ਨੇ। ਠੀਕ ਹੈ। ਸਾਡੇ ਪਿੰਡ ਈਸਾਈ ਵੀ ਕੋਈ ਨਹੀਂ। ਕੋਈ ਇਹਨਾਂ ਦਾ ਅਸਲ ਹੁਣ ਇਹਨਾਂ ਦਾ ਕੋਈ ਬਾਬਾ ਹੋਏ ਨਾ, ਇਹਨਾਂ ਦਾ ਬਾਬਾ ਕੋਈ ਨਹੀਂ ਨੀਂਦਰਾਂ ਦਾ, ਇਹਨਾਂ ਨੂੰ ਤੇ ਉਹਨਾਂ ਦੇ ਪਹੁੰਚ ਜਾਣਾ ਸੀ। ਆਹ ਪਹੁੰਚ ਜਾਣਾ। ਪਰ ਵਾਲਾ ਜਿਹੜਾ ਬਜ਼ੁਰਗ ਆਉਣ ਲੱਗੇ ਇਹਨਾਂ ਨੂੰ ਥੋੜਾ ਜਿਹਾ ਹੋਏਗਾ, ਇਹਨਾਂ ਨੂੰ ਪਤਾ ਹੋਏਗਾ। ਤੁਸੀਂ ਕਹਿ ਰਹੇ ਹੋ ਇਹ ਆਉਣਾ ਚਾਹੁੰਦਾ ਤੇ ਯਾਰ ਵੈਲਕਮ ਉਹਨੂੰ ਆਉਣ ਦਿਓ ਤੁਸੀਂ। ਚਲੋ ਜੀ। ਇਹ ਵੀ ਨਹੀਂ ਕੋਈ ਗੱਲ ਨਹੀਂ, ਅਸੀਂ ਉਹਨੂੰ ਉਹਦੀ ਖਿਦਮਤ ਕਰਾਂਗੇ ਯਾਰੋ। ਇਸ ਪਿੰਡ ਦਾ ਕੋਈ ਐਸੀ ਗੱਲ ਨਹੀਂ ਕਿ ਉਹ ਆਪਣੀ ਪਿਛਲੀ ਹਿਸਟਰੀ ਨੂੰ ਆਪਣਾ ਬਜ਼ੁਰਗਾਂ ਦੇ ਪਿੰਡ ਵੇਖਣਾ ਚਾਹੁੰਦਾ ਹੈ ਕਿ ਇੱਥੋਂ ਗਏ ਨੇ, ਕੋਈ ਗੱਲ ਨਹੀਂ, ਵੈਲਕਮ ਉਹ ਆਏ। ਮਤਲਬ ਤੁਸੀਂ ਆਓ ਭਗਤ ਕਰੋ। ਨਹੀਂ ਕਿਤਾਬਾਦਾਰ ਕੋਈ ਐਸੀ ਗੱਲ ਨਹੀਂ, ਇਹ ਨਹੀਂ ਗੱਲ ਕੋਈ। ਉਹ ਆਏ ਸਾਡੇ ਕੋਲ ਯਾਰ, ਨਹੀਂ ਵੇਖੋ ਉਹਦਾ ਦਿਲ ਕਰਦਾ ਹੈ ਕਿ ਮੈਂ ਆਪਣਾ ਪਿੰਡ ਵੇਖਾਂ ਤੇ ਪਿੰਡ ਨੂੰ ਵਿਖਾਵਾਂਗੇ, ਕਿ ਘਰ ਵਿਖਾ ਲਾਂਗੇ, ਗਲੀ ਵਿਖਾ ਲਾਂਗੇ, ਸਾਰਾ ਉਹਨੂੰ ਪਿੰਡ ਦਾ ਦੱਸਾਂਗੇ ਔਰ ਉਹਨੂੰ ਦੱਸਾਂਗੇ ਵੀ ਉਹ ਤੇਰੇ ਬਜ਼ੁਰਗ ਜਿਹੜੇ ਨੇ ਉਹ ਇੱਥੇ ਰਹਿੰਦੇ ਰਹੇ ਨੇ, ਇਹ ਉਹਨਾਂ ਦਾ ਘਰ ਸੀ। ਦੱਸਾਂਗੇ ਕੋਈ ਗੱਲ। ਇਹਨਾਂ ਦਾ ਸਾਨੂੰ ਵੇਖੋ ਹੈ ਹੀ ਹੈ ਨਾ, ਬਜ਼ੁਰਗ ਦੱਸਦੇ ਨੇ ਕਿ ਫਲਾਣੀ ਜਗ੍ਹਾ ਤੇ ਉਹਦਾ ਘਰ ਸੀ, ਤੇ ਉਹਨੂੰ ਦੱਸਾਂਗੇ। ਇਨਸਾਨੀ ਹਮਦਰਦੀ। ਨਹੀਂ ਤਾਕਤਦਾਰ ਕੋਈ ਐਸੀ ਗੱਲ ਨਹੀਂ। ਵੈਲਕਮ ਹੈ, ਮੋਸਟ ਵੈਲਕਮ। ਉਹ ਆਏ ਇਹਨੂੰ ਉਹ ਖੁਸ਼ੀਆ ਚਮਿਆਰ ਤੇ ਇਹਦਾ ਇੱਕ ਭਰਾ ਸੀ ਛੋਟਾ ਉਹਦੇ ਤੋਂ, ਹਾਂ ਉਹਦਾ ਨਾਂ ਸੀ ਮਹਿੰਗਾ ਨਹੀਂ, ਜੱਗੂ ਆਹੋ। ਉਹ ਕਰਦੇ ਸਨ ਵਾਈ ਤੇ ਜਿਹੜਾ ਹੈ ਨਾ ਖੁਸ਼ੀਆ ਉਹ ਬਣਾਉਂਦਾ ਸੀ ਜੁੱਤੀਆਂ। ਠੀਕ ਹੋ ਹਾਂ। ਤੇ ਜਿਹੜੇ ਦੱਸੇ ਨਾ ਉਹ ਕਰੋ। ਮੈਂ ਇਹ ਮੈਂ ਤੇਰਾ ਥੋੜੀ ਜਿਹੀ ਆਪਣੇ ਹਿਸਾਬ ਨਾਲ ਸਮਝ ਨਹੀਂ ਆਣੀ। ਤੇ ਜਿਹੜੇ ਦੂਜੇ ਹਨ ਹੋਰ ਨਾਲ ਪੁੱਛਣਾ ਜਿੱਤੇ। ਅੱਛਾ। ਸਾਰਾ ਪੁੱਛਣਾ। ਸਾਰੀ ਹਿਸਟਰੀ ਦੱਸੋ ਪਿੰਡ ਦੀ। ਆਹੋ। ਨਹੀਂ ਪਹਿਲੇ ਇਹਨਾਂ ਤੇ ਅਸੀਂ ਗੱਲ ਕਰਨੇ ਆ। ਬਾਬਾ ਖੁਸ਼ੀਆ ਜਿਹੜਾ ਸੀ ਉਹ ਕੀ ਕੰਮ ਕਰਦੇ ਸਨ? ਜੁੱਤੀਆਂ ਬਣਾਉਂਦੇ ਹਨ। ਅੱਛਾ। ਜੁੱਤੀਆਂ ਸਿਉਂਦੇ। ਪਿੰਡੀ। ਅੱਛਾ। ਉਹ ਕਿਤੇ ਕੋਈ ਕਿਲਾ ਸੋਭਾ ਸਿੰਘ ਦੇ ਬੰਦੇ ਨਾਲ ਵੀ ਕਿਤੇ ਕੰਮ ਕਰਦੇ ਰਹੇ ਸਨ, ਤੁਸੀਂ ਸੁਣੀ ਕੋਈ ਇਹਦੀ ਗੱਲ? ਸ਼ੁਰੂ ਕਰਦੇ ਹੋਏ ਹਨ ਉਹਨਾਂ ਦੇ ਮੁੰਡੇ ਕੰਮ। ਅੱਛਾ। ਉਹ ਵੀ ਜੁੱਤੀਆਂ ਦਾ ਕਰਦੇ ਆ ਗਰਦਾਸੀਆਂ ਦਾ। ਹਾਂ ਠੀਕ ਹੈ। ਹਾਂ ਜੀ। ਇਹ ਜਿਹੜੇ ਹਨ ਖੁਸ਼ੀਏ ਦੇ ਮੁੰਡੇ, ਬਾਕੀ ਦੇ ਸਾਰੇ ਵਾਈ ਕਰਦੇ ਹਨ। ਇੱਕ ਖੁਸ਼ੀਆ ਤੇ ਇੱਕ ਉਹਦਾ ਮੁੰਡਾ, ਇਹ ਜੁੱਤੀਆਂ ਬਣਾਉਂਦੇ ਆ। ਚਾਰ ਮੁੰਡੇ ਹਨ। ਚਾਰ ਮੁੰਡੇ ਚਾਰ ਹੀ ਦੱਸਦਾ। ਅੱਛਾ। ਉਹਨਾਂ ਦੇ ਕੀ ਨਾਮ ਹਨ? ਖੁਸ਼ੀਆ, ਮਹਿੰਗਾ, ਇੱਕ ਤੇਜਾ, ਪਿਆਰਾ, ਪ੍ਰਤਾਪ।
ਹੈ ਨਾ ਜੀ? ਆਹ ਪ੍ਰਤਾਪੀ ਉਹਨੂੰ ਆਨੇ ਹੁੰਦੇ ਆ ਪ੍ਰਤਾਪੀ ਕਹਿੰਦੇ ਸੀ ਤੁਸੀਂ? ਅੱਛਾ ਅੱਛਾ। ਉਹ ਐ ਵਾਈ ਬੀਜੀ ਖੇਤੀਬਾੜੀ ਦਾ ਕੰਮ ਕਰਦੇ ਸੀ? ਵਾਈ ਕਰਦੇ ਆ ਠੀਕ ਹੈ ਠੀਕ। ਤੇ ਬਾਬਾ ਜੀ ਪ੍ਰਤਾਪ ਜਿਹੜਾ ਸੀ ਇਹ ਉਹਨਾਂ ਦੱਸਿਆ ਕਿ 9ਵੀਂ ਜਮਾਤ ਪੜ੍ਹਦਾ ਸੀ। ਪੜਦਾ ਸੀ ਪੜਦਾ ਕਿਲੇ ਪੜਦਾ ਕਿਲੇ ਖਾਲਸਾ ਰਮਣਾ ਸਕੂਲ। ਨਹੀਂ ਜਿਹੜਾ ਸ਼ਹੀਦੂ ਰਮਣਾ ਉਹ ਇਹ ਦੋ ਮੁੰਡੇ ਪੜਦੇ ਆ ਸਾਡੇ ਪਿੰਡ ਚ ਉਦੋਂ ਬੱਲੇ ਬੱਲੇ। ਕਿਲੇ ਪੜਦੇ ਵਾਹ। ਆ ਦੱਸਦੇ ਨੇ ਕਿਲੇ ਪੜਦੇ ਹਾਂ। ਅੱਛਾ ਪੜਾਈ ਚ ਬਹੁਤ ਚੰਗਾ ਸੀ ਮੁੰਡਾ। ਗੁੱਜਰ ਵਾਲੀ ਇਹਨਾਂ ਦੀ ਕੋਈ ਰਿਸ਼ਤੇਦਾਰੀ ਸੀ। ਇਹ ਸਮਿਆਰਾ ਨਹੀਂ ਆਹੋ ਆਹੋ ਹੈ ਸੀ ਗੁੱਜਰ ਵਾਲੀ। ਉਸ ਤੋਂ ਬਾਅਦ ਉਹ ਜਸੜੀ ਜਸੜੀ ਵੀ ਤੋਂ ਮੁੰਡਣਾ ਵਾਈ ਨਹੀਂ ਪਿੰਡ ਮੁੰਡਣਾ ਵਾਲੀ ਬਿਲਕੁਲ ਉੱਥੇ ਠੀਕ ਵੀ ਆ ਹੋਈ ਜਾਂਦੇ। ਹਾਂ। ਉੱਥੇ ਵੀ ਆ ਠੀਕ। ਬਾਬਾ ਜੀ ਪਹਿਲੇ ਆਪਣਾ ਨਾਂ ਤੇ ਦੱਸੋ ਕੀ ਦਾ? ਮੁਹੰਮਦ ਸ਼ਰੀਫ ਮੇਰਾ ਨਾਮ। ਮੁਹੰਮਦ ਸ਼ਰੀਫ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ? ਅੱਲਾ ਰੱਖਾ ਅੱਲਾ ਰੱਖਾ। ਦਾਦੇ ਦਾ ਨਾਮ ਪੀਰਾ ਦਿੱਤਾ ਪੀਰਾਂ ਦਿੱਤਾ। ਕਿਹੜੀ ਬਰਾਦਰੀ ਆਪਣੀ? ਮਾਛੀ ਮਾਛੀ। ਅੱਛਾ ਅੱਛਾ। ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਬਈ ਬਾਬੇ ਹੋਰੀ ਮਤਲਬ ਕਿੰਨਾ ਵਿੱਚੋਂ ਨਹੀਂ ਆ ਕੌਣ ਹੈ। ਹਾਂਜੀ ਹਾਂਜੀ ਕੀ ਸਾਰਾ ਸਮਝਾ ਦੋ ਫਿਰ ਸਾਰਾ ਤਫਸੀਲ ਦੱਸਣਗੇ ਹਾਂਜੀ ਹਾਂਜੀ। ਉਹ ਤੇ ਕਿੱਥੋਂ ਆਏ ਸਾਨੂੰ ਜਿਹੜਾ ਸੀ ਨਾ ਬਾਬਾ ਖੁਸ਼ੀਆ ਉਹਦੇ ਪੋਤਰੇ ਨੇ ਯਾਦ ਕੀਤਾ ਆਪਣੇ ਪਿੰਡ ਨੂੰ। ਅੱਛਾ ਉਹਨਾਂ ਦਾ ਨਾਮ ਹੈ ਤਿਲਕ ਰਾਜ। ਤਿਲਕ ਰਾਜ ਤਿਲਕ ਰਾਜ। ਅੱਛਾ। ਹਾਂਜੀ। ਤੇ ਉਹਨਾਂ ਨੇ ਸਾਨੂੰ ਕਹਿ ਲਓ ਕਿ 4-5 ਮਹੀਨੇ ਹੋ ਗਏ ਨੇ ਲਗਾਤਾਰ ਦਰਖਾਸਤ ਕਰਦੇ ਆਂ ਕਿ ਜੀ ਸਾਡਾ ਪਿੰਡ ਵਿਖਾਓ ਕਾਲਾ ਪਹਾੜ। ਅੱਛਾ ਤੇ ਬੜੀ ਚਿਰ ਦੀ ਆਸ ਹੈ। ਹਾਂਜੀ। ਬੜੀਆਂ ਗੱਲਾਂ ਕਰਦੇ ਹੁੰਦੇ ਸਨ ਬਾਬਾ ਖੁਸ਼ੀ ਆਪਣੇ ਪਿੰਡ ਦੀਆਂ। ਕਾਲਾ ਪਹਾੜ ਮਤਲਬ ਨਹੀਂ ਸੀ ਉਹਨੂੰ ਭੁੱਲੇ ਮਰਨ ਤੱਕ ਸਹੀ। ਉਹਨੂੰ ਯਾਦ ਕਰਦੇ ਰਹੇ। ਡੇਕ ਦਾ ਵੀ ਜ਼ਿਕਰ ਕਰਨਾ, ਡੇਕ ਵੀ ਜਾਂਦੇ। ਕਿਲੇ ਦਾ ਜ਼ਿਕਰ ਕਰਨਾ। ਸਾਡੇ ਕੋਲ ਕਿਲਾ ਸੀ, ਸ਼ਹਿਰ ਸੀ ਉਸ ਵੇਲੇ ਦਾ। ਪਸਰੂਰ ਤਹਿਸੀਲ ਪਸਰੂਰ ਦੀ ਹਾਂ ਸਾਡੀ ਠੀਕ ਹੈ ਨਾ ਜੀ। ਰੇਲਵੇ ਪਟੜੀ ਤੁਹਾਡੇ ਤੋਂ ਕਿੰਨੀ ਕੁ ਦੂਰ? ਗੁਜ਼ਰਦੀ ਹੈ ਨਾਲ। ਹਾਂ ਨਾਲ ਨਾਲ ਹੀ ਬਿਲਕੁਲ ਜੀ। ਉਹਨਾਂ ਨੇ ਆਹੀ ਦੱਸਿਆ। ਹਾਂ। ਠੀਕ ਹੈ। ਤੇ ਡੇਕ ਦਾ ਉਹਨਾਂ ਨੇ ਕਿਹਾ ਜੀ ਬਾਬਾ ਖੁਸ਼ੀਆ ਬੜਾ ਜ਼ਿਕਰ ਕਰਦਾ ਸੀ ਡੇਕ ਦਾ। ਹਾਂ ਸਹੀ ਹੈ ਜੀ। ਤੇ ਉਹਨਾਂ ਦੇ ਪੋਤਰੇ ਦੀ ਅਸੀਂ ਅੱਜ ਦਰਖਾਸਤ ਤੇ ਉਹਨਾਂ ਦੀ ਰਿਕੁਐਸਟ ਤੇ ਇਸ ਪਿੰਡ ਦੇ ਵਿੱਚ ਹਾਜ਼ਰ ਹੋਏ ਹਾਂ। ਠੀਕ ਹੈ ਤੇ ਚਲੋ ਰਿਟਾਇਰ ਹੋਏ ਨੇ ਸਾਡੀ ਖੁਸ਼ਕਿਸਮਤੀ ਉਹਨਾਂ ਦੀ ਸਗੋਂ ਜ਼ਿਆਦਾ ਖੁਸ਼ਕਿਸਮਤੀ ਤੁਸੀਂ ਗੁਰਦਾਸਪੁਰ ਦੇ ਡੀਸੀ ਰਿਟਾਇਰ ਹੋਏ ਠੀਕ ਹੈ ਠੀਕ ਹੈ ਉਹਨਾਂ ਦੀ ਤੁਸੀਂ ਫੈਮਿਲੀ ਨੂੰ ਜਾਣਦੇ ਹੋ ਹਾਂਜੀ। ਤੇ ਬੜੇ ਪੜ੍ਹੇ ਲਿਖੇ ਇਨਸਾਨ ਨੇ ਉਹ। ਬਾਬੀ ਖੁਸ਼ੀ ਦਾ ਜਿਹੜਾ ਪੋਤਰਾ ਹੈ ਨਾ ਬੜੀ ਮਿਹਨਤ ਕੀਤੀ ਉਹਨੇ। ਤੁਹਾਨੂੰ ਪਤਾ ਘਰ ਬੂਆ ਛੱਡ ਕੇ ਜਾਣਾ ਫਿਰ ਸਾਰਾ ਕੁਝ ਨਵੇਂ ਸਿਰੇ ਤੋਂ ਬਣਾਉਣਾ ਬੜੀਆਂ ਮੁਸ਼ਕਲਾਂ ਬੰਦੇ ਨੂੰ ਹਾਂ ਹੁੰਦੀਆਂ ਨੇ। ਆਪਣਾ ਹੁੰਦੀਆਂ ਨੇ। ਤੇ ਜੱਗੂ ਕੀ ਕਰਦਾ ਸੀ? ਜੱਗੂ ਉਹ ਵੀ ਵਾਈ ਬੀਜੀ। ਵਾਈ ਬੀਜੀ ਕਰਦਾ ਜੀ। ਅੱਛਾ। ਤੇ ਬੂਟਾ ਹੀ ਇੱਕ। ਆਹੋ ਹੈ ਜੀ ਬੂਟਾ ਹਾਂ ਉਹ ਉੱਥੇ ਹੀ ਉਹਦੀ ਮੌਤ ਹੋ ਗਈ ਸੀ। ਹਾਂ ਹਾਂ ਇੰਝ ਹੀ ਗੱਲ ਹੈ? ਹਾਂ, ਸਹੀ ਉਹ ਵੀ ਚਮਿਆਰ ਸੀ ਬੂਟਾ ਵੀ। ਠੀਕ ਹੈ ਠੀਕ ਹੈ। ਤੇ ਬਾਬਾ ਜੀ ਉਹ ਆਪੋ ਚ ਠੀਕ ਸਲੂਕ ਸੀ? ਇਹਨਾਂ ਦਾ ਸਾਰੇ ਟੱਬਰ ਦਾ ਹੀ ਬੜਾ ਸਲੂਕ ਸੀ ਹਾਂ ਹਾਂ। ਇਹਨਾਂ ਦਾ ਬਿਲਕੁਲ ਇਹਨਾਂ ਦਾ ਉਹਨਾਂ ਨੇ ਦੱਸਿਆ ਕਿ ਕਿੱਥੇ ਹਣੇ ਕਿਸੇ ਘਰ ਵੇਲੇ ਇਹਨਾਂ ਦੇ ਜਿੱਥੇ ਹੁਣ ਜ਼ਮੀਨ ਕੇ ਘਰ ਨਹੀਂ ਅੰਦਰ ਵੜਦੇ ਇੱਧਰ ਮਿਸਤਰੀਆਂ ਦੇ ਘਰ ਨਹੀਂ ਵੜਦੇ। ਆਹੋ ਹਾਂ ਇਹ ਤਾਂ ਗਲੀ ਚੜਦੀ ਸੀ। ਅੱਛਾ ਇੱਕ ਗਲੀ ਚਮਿਆਰਾਂ ਦੀ ਸੀ, ਹਾਂ ਹਾਂ ਇੱਕ ਗਲੀ ਤਰਖਾਣਾ ਦੀ ਸੀ। ਖਾਣਾ ਸੀ ਤਰਖਾਣਾ ਦੀ ਗਲੀ ਐ ਪਾਸੇ ਹੀ, ਚਮਿਆਰਾਂ ਦੀ ਗਲੀ ਐ ਪਾਸੇ ਹੀ। ਤੇ ਜਿੱਥੇ ਤੁਹਾਡੇ ਘਰ ਨੇ ਨਾ ਠੇ ਤੱਕ ਉੱਥੋਂ ਤੱਕ ਦੇ ਦੋਏ ਗਲੀਆਂ ਹਨ। ਠੀਕ ਹੈ। ਇਹ ਜਿਹੜਾ ਬਾਬਾ ਕਾਲੇ ਸ਼ਾਹ ਆਇਆ ਸੀ ਹਾਂ ਉਹਦੀ ਹਿਸਟਰੀ ਦਾ ਤੁਹਾਨੂੰ ਪਤਾ ਹੈ ਕਿ ਇੱਥੇ ਕਦੋਂ ਆਇਆ ਤੇ? ਸਾਨੂੰ ਤਾਂ ਨਹੀਂ ਮੈਨੂੰ ਪਤਾ, ਮੈਂ ਪੜਿਆ ਨਹੀਂ। ਠੀਕ ਹੈ। ਉਹ ਜ਼ਿਕਰਾਂ ਦੀਆਂ ਮੈਂ ਗੱਲਾਂ ਸੁਣੀਆਂ ਨੇ, ਉਹ ਮੈਂ ਤੁਹਾਨੂੰ ਸੁਣਾਉਣਾ। ਉਹ ਦੱਸੋ ਗੱਲ। ਸੁਣਾਓ ਗੱਲ ਕੀ ਤੁਸੀਂ ਸੁਣੀ ਹਾਂ ਜੀ, ਇਹ ਸੁਣੀ ਕਾਲੇ ਗੱਲ। ਸਰਕਾਰ ਦੇ ਬਾਰੇ। ਤੇ ਬਾਬਾ ਕਾਲਾ ਸ਼ਾਹ ਜਦੋਂ ਆਇਆ ਨਾ, ਆਇਆ ਤੇ ਇੱਥੇ ਉਹਨੇ ਖੇਡ ਦੇ ਕੋਲ ਡੇਰਾ ਲਾ ਲਿਆ। ਲੜਾਈ ਥਾਂ ਸੀ ਇੱਥੇ ਤੇ ਉਹ ਆਣ ਕੇ ਬਹਿ ਗਿਆ। ਜੇਕਰ ਹੀ ਬਹਿ ਗਿਆ ਤੇ ਪਿੰਡ ਸਾਰਿਆਂ ਦਾ ਉਹ ਉੱਥੇ ਜਿੱਥੇ ਹੁਣ ਬਾਬਾ ਸ਼ਹੀਦ ਨਹੀਂ ਆਂਦੇ, ਹਾਂਜੀ ਇਹ ਸਾਰਾ ਪਿੰਡ ਉੱਥੇ ਹੀ। ਡੇਢ ਵੀ ਤੇ ਸਾਡਾ ਪਿੰਡ ਵੀ ਇੱਕੋ ਪਿੰਡ ਸੀ। ਠੀਕ ਹੈ। ਉੱਥੋਂ ਉਹਨਾਂ ਨੇ ਨਾ ਬਾਬਾ ਸ਼ਾਮਦ ਤੇ ਇੱਕ ਉਹਦਾ ਵੱਡਾ ਭਰਾ ਸੀ, ਉਹਦਾ ਨਾਂ ਫਿਰ ਕਿਆ ਸੀ, ਉਹ ਬਾਲ ਬੱਚੇ ਵਾਲਾ ਸੀ, ਵਿਆਹਿਆ ਸੀ। ਤੇ ਬਾਬਾ ਸ਼ਾਮਦ ਸੀ ਵਾਲਾ ਸੀ, ਉਹ ਕੁਆਰਾ ਸੀ। ਅੱਛਾ ਜਦੋਂ ਉਹਨਾਂ ਆਣ ਕੇ ਵੇਖਿਆ ਨਾ ਇੱਥੇ ਬਾਬੇ ਨੂੰ ਬੈਠਿਆ ਆ, ਤੇ ਵੇਖ ਕੇ ਸਾਰੇ ਲੋਕੀ ਤੇ ਤੁਰ ਗਏ। ਤੇ ਰਾਤ ਨੂੰ ਦੇਖੋ ਜੀ ਗੱਲ ਅਸਲ ਇਹ ਵੀ ਚਾਚਾ ਬੜੀ ਗੱਲ ਏ। ਉਹ ਜਿਹੜਾ ਬਾਬਾ ਖੁਸ਼ੀਆ ਉਹਦਾ ਪੋਤਰਾ ਹੈ ਵੇ, ਹਾਂਜੀ ਉਹ ਇੰਡੀਆ ਡੀਸੀਓ ਬਣ ਗਿਆ ਹੈ। ਜ਼ਿਲ੍ਹੇ ਦਾ ਯਾਨੀ ਅਫਸਰ ਹੁੰਦਾ ਬੜਾ ਵੱਡਾ। ਆਹੋ ਉਹ ਆਂਦਾ ਹੈ ਕਿ ਮੈਂ ਕਾਲਾ ਪਹਾੜ ਵੇਖਣਾ ਹੈ, ਵੇਖਣਾ ਹੈ। ਵੇਖਣਾ ਹੈ। ਉਹ ਬਿਸਮਿਲ੍ਲਾ। ਲੇਕਿਨ ਕੋਈ ਬਜ਼ੁਰਗ ਲੱਭੇ ਵੀ ਜਿਹੜਾ ਮੈਨੂੰ ਮੇਰੇ ਦਾਦੇ ਦੀ ਹਾਂ ਬਾਪ ਦੀਆਂ ਚਾਚਿਆਂ ਬਾਬਿਆਂ ਦੀ ਗੱਲਾਂ ਸੁਣਾਏ। ਤੋ ਇੱਥੇ ਰਹਿੰਦੇ ਹਨ, ਅਸੀਂ ਸੁਣਾਵਾਂਗੇ। ਇਹ ਕਰਦੇ ਹਨ। ਪਛਾਣ ਕਰੇ ਕੋਈ, ਹਾਂ। ਅਸੀਂ ਸੁਣਾਵਾਂਗੇ ਗੱਲਾਂ। ਉਹ ਆਂਦਾ ਮੈਂ ਆਪਣੇ ਪਿੰਡ ਦੀ ਮਿੱਟੀ ਆ ਕੇ ਮੈਂ ਚੁੰਮਣੀ ਉਹ ਆਂਦਾ ਵੀ ਮੈਂ ਇੱਥੇ ਆਣ ਕੇ ਨਾ ਤੇ ਮੱਥਾ ਟੇਕਣਾ ਹੈ, ਮੱਥਾ ਟੇਕਣਾ ਹੈ। ਤੇ ਪਿੰਡ ਦੀਆਂ ਗਲੀਆਂ ਫਿਰਨੀਆਂ ਨੇ। ਫਿਰ ਇਹ ਇਹ ਮੇਰੇ ਯਾਨੀ ਮੇਰੇ ਦਾਦੇ ਦਾ ਜਾਂ ਬਾਪ ਦਾ ਹੀ ਪਿੰਡ ਬਾਬਾ ਖੁਸ਼ੀਆ ਆਇਆ ਸੀ ਹਾਂ। 5-7 ਉਹ ਦੱਸਦੇ ਨੇ ਹਾਂ ਵੀ ਇੱਕ ਵਾਰ ਉਹ 1955 ਆਇਆ ਸੀ ਉਹ। ਅੱਛਾ ਸਾਰੇ ਪਿੰਡ ਨੂੰ ਮਿਲ ਕੇ ਗਿਆ ਸੀ। ਅੱਛਾ ਅੱਛਾ ਫਿਰ ਉਹਦਾ ਇੱਕ ਪੁੱਤਰ ਸੀ ਕਿ ਜਾਂ ਭਤਰੀਆ ਸੀ, ਹਾਂ
ਇੱਕ ਉਹ ਆਇਆ ਸੀ, ਇੱਕ ਹੁੰਦਾ ਸੀ ਇੱਧਰ ਘਰ ਸਨ ਉਹਨਾਂ ਦੇ, ਉਹਦਾ ਮੈਨੂੰ ਨਾਂ ਭੁੱਲ ਗਿਆ। ਇੱਕ ਉਹ ਆਇਆ ਸੀ। 3 ਬੰਦੇ ਆਏ ਨੇ ਇੰਡੀਆ ਚ ਇੱਥੇ ਮਿਲਣ। ਅੱਛਾ ਸਾਰਾ ਸਾਡਾ ਉਹਨਾਂ ਨੂੰ ਪਤਾ ਸੀ, ਉਹਨਾਂ ਦਾ ਸਾਨੂੰ ਸਾਰਾ ਪਤਾ ਸੀ। ਤੇ ਉਦੋਂ ਸਾਰੇ ਲੋਕੀ ਪੜ੍ਹੇ ਹੀ ਨਹੀਂ ਸਨ, ਨਹੀਂ ਤਾਂ ਉਦੋਂ ਵੀ ਹੁਣ ਵਾਂਗੂ ਫੋਟੋ ਲਾ ਲੈਂਦੇ, ਉਦੋਂ ਇਹ ਕੋਈ ਕੰਮ ਨਹੀਂ। ਬਾਬੇ ਖੁਸ਼ੀ ਦੇ ਕਿੰਨੇ ਮੁੰਡੇ ਸਨ? ਬਾਬੀਏ ਖੁਸ਼ੀ ਦੇ 4 ਮੁੰਡੇ ਹਨ। ਅੱਛਾ, ਤੁਹਾਨੂੰ ਨਾਂ ਚੇਤੇ ਆ? ਇੱਕ ਦਾ ਨਾਂ ਸੀ ਦੁਆਨ ਸੀ ਫਿਰ, ਵਾਹ ਜੀ ਵਾਹ, ਠੀਕ ਹੋ ਗਿਆ। ਠੀਕ ਹੈ। ਦੂਸਰੇ ਦਾ? ਤੇ ਇੱਕ ਦਾ ਨਾਂ ਸੀ ਦੁਨਾ ਦੁਆਂਦੇ ਹੁੰਦੇ ਆ ਦੁਆਨ। ਹਾਂ, ਉਹ ਤੇ ਹੋ ਗਿਆ ਨਾ। ਇੱਕ ਖਜ਼ਾਨ, ਇੱਕ ਖਜ਼ਾਨ, ਇੱਕ ਬਿਹਾਰੀ, ਹਾਂ ਇੱਕ ਮੁਲਖਾ। ਹਾਂ, ਹਾਂਜੀ, ਸਾਰੇ ਹੀ ਹੋ ਗਏ। ਹਾਂ। ਇੱਕ ਉਹਨਾਂ ਨੇ ਸਵਰਨੀ ਲਿਖਿਆ, ਸਵਰਨੀ। ਸਵਰਨੀ ਇੱਕ ਦਾ ਨਾਂ ਲਿਖਿਆ। ਹਾਂ, ਸਵਰਨੀ। ਚਲੋ ਸਵਰਨੀ ਹੋਏਗਾ ਤਾਂ ਨਾਂ ਨਹੀਂ, ਸੀ। ਇਹ ਉਹਨਾਂ ਨੇ ਲਿਖਿਆ ਜੀ, ਅਗੂ ਕਹਿੰਦੇ ਨੇ ਜੀ, ਆਹੋ। ਲੇਕਿਨ ਤੁਹਾਡੇ ਆਮ ਪੰਜਾਬੀ ਚ ਉਹਦਾ ਨਾਂ ਭੁੱਲਾ ਹੀ ਸੀ। ਅੱਛਾ ਉਹ ਅੱਛਾ, ਸਾਰੇ ਭੁੱਲਾ ਜਾਂਦੇ। ਉਹ ਵੀ ਆਏ ਸਨ 1955 ਚ? ਆਇਆ ਨੇ ਕਬੀ ਹੋਈ। ਅੱਛਾ, ਉਹ ਵੀ ਬਾਬੀ ਖੁਸ਼ੀ ਦੇ ਨਾਲ ਆਏ ਆਏ। ਸਨ। ਅੱਛਾ, ਤੇ ਕੀ ਕੁਝ ਆ ਕੇ ਤੁਹਾਨੂੰ ਗੱਲਾਂ ਸੁਣਾਉਂਦੇ ਸਾਂ, ਅਸੀਂ ਪਿੱਛੇ ਜਾ ਕੇ ਕਿੱਥੇ ਬੈਠੇ ਆ? ਇਹ ਦੱਸਦੇ ਹਨ ਸਾਰੀਆਂ ਗੱਲਾਂ ਵੀ ਜਦੋਂ ਅਸੀਂ ਗਏ ਆ ਨਾ, ਹਾਂ। ਸਾਸੀ ਲੋਕ ਜਿਹੜੇ ਛੋਟੇ ਅੱਛਾ। ਸਿੱਖ ਨੇ ਨਾ ਜਿਹੜੇ, ਸਿੱਖਾਂ ਨੂੰ ਤੇ ਉਹ ਬਾਹਮਣ ਸੀ ਨਾ ਜਿਹੜਾ, ਉਹਨੇ ਦੂਰ ਤੋਂ ਛੜਿਆ। ਅੱਛਾ। ਇੱਥੇ ਪੰਜਾਬ ਵਿੱਚੋਂ ਬਾਹਰ ਕੱਢ ਛੜਿਆ, ਹਾਂ ਹਾਂ। ਦੂਰ ਪੰਜਾਬ ਵਿੱਚ ਲੋਕਾਂ ਨੂੰ ਛੋਟੇ ਰੱਖਿਆ ਉਹਨਾਂ, ਅੱਛਾ। ਜਿਹੜੇ ਸਾਡੇ ਮੁਤਹਿਦ ਰਹਿਣ। ਹਾਂ। ਇਸੇ ਤਰ੍ਹਾਂ ਮੁੜ ਕੇ ਵਸਦੀ ਰਹੀ ਦੁਨੀਆ। ਸਾਰੇ ਲੋਕੀ ਵਾਹੀ ਕਰਦੇ ਹਨ, ਜਿੰਨੇ ਮਾੜੇ ਵੀ ਗਏ ਨੇ ਤਗੜੇ ਵੀ ਗਏ ਨੇ, ਵਾਹੀ ਕਰਦੇ ਹਨ। ਜ਼ਮੀਨਾਂ ਨੂੰ ਮੇਫਰੇ ਦੇ ਰਹੀਆਂ ਵੀ ਪਾਓ ਤੇ ਖਾਓ ਤੇ ਹਿੱਸਾ ਚੌਥਾ ਪੰਨਾ ਗੌਰਮੈਂਟ ਨੂੰ ਦਿਓ। ਜੀ ਜੀ। ਇਸੇ ਤਰ੍ਹਾਂ ਹੀ ਕਰਦੇ ਕੁਰਦੇ ਰਹੇ ਆ। ਤੇ ਇਹ ਤੁਹਾਨੂੰ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਕਿ ਭਾਈ ਸਾਨੂੰ ਕਿਹੜੀ ਮੁਸ਼ਕਲ, ਮਤਲਬ ਬੜਾ ਮਸਲਾ ਬਣਿਆ ਆਪਣਾ ਘਰ ਛੱਡ ਕੇ, ਤੇ ਤੁਸੀਂ ਜਦੋਂ ਉਹਨਾਂ ਨੂੰ ਪੁੱਛਿਆ ਕੀ ਦੁੱਖ ਸੁੱਖ ਕੀ ਫੋਲਦਾ ਸੀ? ਜਦੋਂ ਗਏ ਨੇ ਨਾ ਇੱਥੋਂ, ਹਾਂ, ਕਿਹੜੇ ਜ਼ਿਲ੍ਹੇ 'ਚ ਜਾ ਕੇ ਪਿੱਛੇ ਬੈਠੇ? ਅੰਮ੍ਰਿਤਸਰ ਬੈਠੇ? ਅੰਮ੍ਰਿਤਸਰ। ਅੱਛਾ। ਅੰਮ੍ਰਿਤਸਰ ਬੈਠੇ। ਹਾਂ ਹਾਂ। ਇੱਥੋਂ ਜੋ ਗਏ ਨੇ ਨਾ, ਜਦੋਂ ਉਹ ਗਏ ਨੇ, ਸਹੀ ਹੈ। ਉਦੋਂ ਕੋਈ ਉਹਨਾਂ ਨੂੰ ਆਵਾਜ਼ਾਰੀ ਨਹੀਂ ਹੋਈ, ਨਾ ਰਾਹ ਵਿੱਚ ਹਾਂ, ਤੇ ਨਾ ਅੱਗੇ ਜਾਣ ਦੀ। ਸਹੀ। ਉਹ ਕਿਤੇ ਗੇਤਰੇ ਨਿਕਲ ਗਏ ਪਹਿਲੇ? ਪਹਿਲੇ ਤੇ ਜੋ ਰਵਾ ਪਿਆ ਨਾ ਥੋੜਾ ਹੀ, ਅੱਛਾ। ਉਦੋਂ ਹੀ ਨਿਕਲ ਗਏ ਨੇ। ਕੁਝ ਬਤਵਾਸ ਹਨ, ਕੁਝ ਉਹ ਵੀ ਗੇਤੇ ਨਿਕਲ ਗਏ। ਇਹ ਬਹੁਤ ਹੀ ਖਲਕਤ ਮਾਰਨ ਮਰਵਾਨ ਤੋਂ ਗੇਤੇ ਤੁਰ ਗਏ। ਹਾਂਜੀ ਹਾਂਜੀ, ਠੀਕ ਠੀਕ। ਫਿਰ ਜਦੋਂ ਖਲਕਤ ਪੈ ਗਈ ਹੈ ਨਾ, ਮਾਏ ਬਣੇ ਨੇ ਜਥੇ। ਹਾਂ ਹਾਂ। ਕਰਾ ਵਾਲੇ ਜਥਾ ਬਣਿਆ, ਮੁੰਨਾ ਵਾਲੇ ਜਥਾ ਬਣਿਆ, ਉਧਰੋਂ ਸੀਓ ਵਾਲਾ ਜਥਾ ਬਣਿਆ, ਬੜੇ ਵੱਡੇ ਸਿੱਖਾਂ ਦੇ ਕੋਈ ਜਥੇ ਬਣੇ ਨੇ। ਅੱਛਾ। ਫਿਰ ਇਹ ਚਲੋ ਹੋਰ ਤਾਂ ਸਾਡੇ ਤੋਂ ਲੰਬੇ ਹਨ। ਜਦੋਂ ਕਰਾ ਵਾਲੇ ਦਾ ਜਥਾ ਤੁਰਿਆ ਨਾ, ਇੱਥੋਂ ਸਭ ਤੋਂ ਪਿੱਛੋਂ ਉਹ ਜਥਾ ਗਿਆ, ਕਲਾਸ ਵਾਲੇ ਦਾ। ਹਾਂ। ਉਹਦੇ ਵਿੱਚ ਸਿੱਖਾਂ ਨੇ ਇਹ ਐਲਾਨ ਕੀਤਾ ਸੀ ਵੀ ਕਾਲਾ ਪਹਾੜ ਸਾਰ ਕੇ ਨਾ ਅੱਛਾ। ਫੇਰ ਹਾਂ ਗਾਂ ਜਾਣਾ। ਛੋਟੀਆਂ ਦੇ ਸਿੱਖ ਸਨ ਸਾਰੇ ਉੱਥੇ। ਅੱਛਾ। ਕਰਤਾਰ ਸਿੱਕੀ ਤਾਰਾ ਸੀ ਉਹਦਾ ਨਾਮ, ਤੇ ਬੜਾ ਹੀ ਜਵਾਨ ਸੀ ਉਹ। ਸਰਦਾਰ ਤਾਰਾ ਸਿੰਘ। ਉਹ ਕਲਾਸ ਵਾਲੇ ਦਾ ਸੀ? ਛੋਟੀਆਂ ਦਾ। ਅੱਛਾ। ਉਹਨੇ ਇਹ ਗੱਲ ਕੀਤੀ ਕਿ ਕਾਲੇ ਪਹਾੜ ਨੂੰ ਜਾਂਦੇ ਅੱਗ ਲਾ ਕੇ ਜਾਣਾ? ਅੱਗ ਲਾ ਕੇ ਜਾਣਾ, ਹਾਂ, ਬੰਦੇ ਮਾਰ ਕੇ ਜਾਣਾ। ਅੱਛਾ। ਆ ਜਿਹੜੀ ਪੈਲੀ ਹੈ ਨਾ, ਹਾਂ, ਆ ਪੈਲੀ ਇਹ ਸਾਰੀ ਉਹਨਾਂ ਦੀ ਸੀ ਨਾ। ਥੋੜੀਆਂ ਦੀ ਤੇ ਉਹ ਦੱਸਦਾ ਇਹਨੂੰ ਵੀ ਦੱਸਦਾ ਨਾ ਪਿਆ ਕਿੰਨੀਆਂ ਆਈਆਂ ਕਾਲੇ ਭਾਜੀ ਨੇ ਆਈਆਂ ਤੱਕ ਥੋੜੀਆਂ ਰਕਬਾ। ਹਾਂ, ਹੋਰ ਇਹ ਗੱਲ ਠੀਕ। ਉਹ ਫਿਰ ਰੱਬ ਨੇ ਇੰਨੀ ਕੀਤਾ। ਜੀ। ਉਹ ਜੋ ਲੋਕ ਪਤਲੇ ਸਨ ਉਦੋਂ, ਹਾਂਜੀ। ਸਾਡੇ ਲੋਕ ਰੋਟੀ ਖਾਂਦੇ ਹਨ। ਹਾਂ। ਇਹਨਾਂ ਨੇ ਕਿਸੇ ਨੇ ਮਣ ਕਣਕ ਦਾ ਉਹਨਾਂ ਨੂੰ ਦਿੱਤਾ ਤੇ ਪੈਲੀ ਵਾਲੀ, ਅੱਛਾ। ਕਿਸੇ ਰੁਪਈਆ 150 ਦਿੱਤਾ ਤੇ ਪੈਲੀ ਵਾਲੀ। ਹਾਂ ਹਾਂ। ਆ ਜਿਹੜਾ ਬਣਿਆ ਨਾ ਹੁਣ ਕਾਲਜ, ਹਾਂਜੀ। ਇੱਥੋਂ ਸੀ ਨਾ ਸਾਰੀ ਜ਼ਮੀਨ, ਅੱਛਾ। ਸਾਰੀ ਜ਼ਮੀਨ ਜਿਹੜੀ ਸੀ ਨਾ, ਹੂੰ। ਇਹ ਸਿੱਖਾਂ ਨੇ ਸਾਡੇ ਪਿੰਡ ਦਾ ਲੋਕਾਂ ਨੂੰ ਦੇ ਦਿੱਤੀ ਸੀ। ਅੱਛਾ। ਕੋਈ ਠੇਕੇ ਦੇ, ਕੋਈ ਹਾਂ। ਗਹਿਣੇ, ਕੁਝ ਹਿੱਸੇ ਦੇ। ਫਿਰ ਜਦੋਂ ਬਦਲ ਨਾ ਕੰਮ, ਸਿੱਖਾਂ ਨੇ ਜਦੋਂ 2 ਸਾਲਾਂ ਨੂੰ ਜਾਣਾ ਸੀ, ਹੂੰ। ਉਦੋਂ ਫਿਰ ਦਾਇਰੇ ਵਿੱਚ ਆਣ ਕੇ ਬਹਿ ਗਏ ਨੇ। ਸਾਰੇ ਪਿੰਡ ਨੂੰ ਉਹਨਾਂ ਨੇ ਸੱਦ ਕੇ ਸਾਡਿਆਂ ਨੂੰ ਇਕੱਠਾ ਕਰ ਲਿਆ। ਅੱਛਾ। ਤੇ ਆ ਜਾਓ ਬਚੌਰੀਓ ਤੇ ਰਾਈਓ, ਆ ਰਾਈ ਤਗੜਿਆ, ਇਹਨਾਂ ਪੈਸੇ ਉਹਨਾਂ ਨੂੰ ਦਿੱਤੇ। ਆਣ ਕੇ ਲੀੜਾ ਵਿਛਾ ਕੇ ਤੇ ਉੱਤੇ ਉਹਨਾਂ ਨੋਟ ਖਾ ਗਏ। ਮੈਂ ਉਦੋਂ ਹੋਸ਼ ਸੀ ਮੈਨੂੰ, ਅੱਛਾ। ਨਾ ਵੱਡਾ ਹਾਂ ਤੇ ਨਾ ਛੋਟਾ। ਤੁਸੀਂ ਆਪਣੀ ਅੱਖੀ ਵੇਖ ਰਹੇ ਹੋ ਸਾਰਾ ਅੱਖੀਂ ਕੁਝ? ਵੇਖ। ਸਹੀ। ਲੀੜਾ ਵਿਛਾ ਕੇ ਉੱਤੇ ਨੋਟ ਖਾ ਰਹੇ ਨੇ। ਸਾਰਿਆਂ ਬੰਦਿਆਂ ਨੂੰ ਉਹਨਾਂ ਸੱਦਿਆ। ਉਹਨਾਂ ਆਖਿਆ ਵੀ ਆਪੋ ਆਪਣੀਆਂ ਇਮਾਨਦਾਰੀਆਂ ਜਿੰਨੇ ਸਾਨੂੰ ਰੁਪਈਏ ਦਿੱਤੇ ਨੇ ਤਾਂ ਉਹਨੇ ਚੁੱਕ ਲਓ। ਤੇ ਜ਼ਮੀਨ ਜਿਹੜੀ ਆ ਨਾ ਤਾਂ ਉਹਨੂੰ ਜਿਸਤੀਆਂ ਕਰਕੇ ਦਿੱਤੀਆਂ ਨੇ, ਇਮਾਨਦਾਰੀ ਨਾਲ ਹਾਂ ਦਿੱਤੀਆਂ ਤੇ ਇਮਾਨਦਾਰੀਆਂ ਤੋਂ ਹਾਂ ਦਿੱਤੀਆਂ ਨੇ। ਜ਼ਮੀਨ ਸਾਡੀ ਪੱਕ ਕਰ ਦਿਓ, ਪੈਸੇ ਤੋਂ ਬਗੈਰ ਪੱਕ ਹਾਂ ਨਹੀਂ ਕਰਾਣੀ। ਅਸੀਂ ਤੁਰ ਵੀ ਜਾਵਾਂਗੇ ਤੇ ਜ਼ਮੀਨ ਸਾਡੇ ਹੀ ਨਾਮ ਨਹੀਂ। ਸੋਡੀਆਂ ਦੇ ਸਿੱਖਾਂ ਨੇ ਹਾਂ। ਕੀ ਆਵਾਜ਼।
ਉਹ ਫਿਰ ਸਾਰੇ ਪਿੰਡ ਜਿਹੜੇ ਪੈਸੇ ਲਏ ਹਨ ਨਾ ਇੱਥੇ ਦੇ ਕੇ ਗਏ ਹਨ। ਬਿਲਕੁਲ ਜ਼ਮੀਨ ਆਪਣੀ ਫਾਰਗ ਕਰ ਦਿੱਤੀ। ਅੱਛਾ ਤੇ ਜਿਹਨੇ ਉਹ ਗੱਲ ਕੀਤੀ ਸੀ ਕਿ ਜਾਂਦੇ ਅੱਗ ਲਾ ਕੇ ਜਾਣਾ ਉਹਦੇ ਹਾਂ। ਅੱਗ ਲਾ ਕੇ ਜਾਣ ਦਾ ਮਸਲਾ ਹੋਰ ਸੀ। ਅੱਛਾ ਉਹ ਵੀ ਤੈਨੂੰ ਮੈਂ ਦੱਸਣਾ। ਉਹ ਵੀ ਸੁਣਾਓ ਸਟੋਰੀ ਕੀ ਹੈ? ਉਹ ਮਸਲਾ ਇਸ ਤਰ੍ਹਾਂ ਹੀ ਸਾਡੇ ਪਿੰਡ ਹਨ ਤਰਖਾਣ ਅੱਛਾ ਅੱਛਾ ਹਿੰਦੂ ਤਰਖਾਣ ਸਨ ਤੇ ਉਹ ਵਾਹਵਾ ਸੀ ਉਹਨਾਂ ਦਾ ਕੰਮ। ਅੱਛਾ। ਤਗੜੇ ਸਨ। ਖਬਰ ਕੁੱਤਵਾ ਤਰਖਾਣਾ ਉਹ ਸੁਣਿਆ ਹੀ ਨਾ। ਤਰਖਾਣਾ ਵਾਲਾ ਖੂਹ ਹੈ ਸਾਡੇ ਉਹ ਤੁਹਾਡੇ ਕੋਲ ਜਿਹੜਾ ਸਾਡੇ ਕੋਲ 10 ਕਿੱਲੇ ਪੈ ਸੀ ਉਹ ਤਰਖਾਣ ਇਹੋ ਜਿਹੜੀ ਹਾਜੀ ਕੋਲ ਗਾਂ ਨੂੰ ਇਕੱਠੀ ਦੀ ਇਕੱਠੀ ਕੋਈ ਸਾਡੇ ਕੋਲ ਬੜੀ ਪਰਾਂ ਜਿਹੜੇ ਹਨ ਸਾਡੇ ਪਿੰਡ ਦੇ ਤਰਖਾਣ ਰੌਲਾ ਪੈ ਗਿਆ ਝਾਸਾਂ ਦੇ ਲੋਕਾਂ ਦਾ। ਝਾਸਾਂ ਦੇ ਲੋਕ ਆਖਣ ਲੱਗੇ ਵੀ ਫਲਾਣੀ ਤਰਖਾਣਾ ਨੂੰ ਆਹ ਲੁੱਟਣਾ ਜਾ ਕੇ। ਤੇ ਸਾਡੇ ਪਿੰਡ ਦੇ ਲੋਕ ਬਹੁਤੇ ਹਨ ਤੇ ਉਹ ਥੋੜੇ ਪਰ ਬਦਮਾਸ਼ ਕੋਈ ਵੀ ਹੋਵੇ ਤੇ ਇੱਕ ਵੀ ਬੜਾ ਹੁੰਦਾ। ਜੀ ਜੀ ਉਹ ਆ ਕੇ ਇਕੱਠੇ ਹੋ ਕੇ ਬਲਮਾ ਸ਼ਲਮਾ ਫੜੀਆਂ। ਅੱਛਾ ਇਹ ਫਿਰ ਰੋਸ਼ਨ ਸੀ ਮੇਰਾ ਪਿਓ ਸਰਾਜ ਚੌਹਾਨ ਨਹੀਂ ਵੇਖਿਆ। ਬੜਾ ਜਵਾਨ ਸੀ। ਬੜਾ ਖੜਕੇ ਵਾਲਾ ਜਵਾਨ ਸੀ। ਬਾਬਾ ਫਕੀਰਾ ਬੜਾ ਜਵਾਨ ਸੀ। ਬਾਬਾ ਗਾਮਾ ਬੜਾ ਜਵਾਨ ਸੀ। ਬਾਬਾ ਈਸਾ ਬੜਾ ਜਵਾਨ ਸੀ। ਇਹ ਬਾਬੇ ਦਾ ਵੇਖੇ ਨੂਰ ਬੜਾ ਜਵਾਨ ਸੀ। ਬਾਬੇ ਤਾਜ ਦਾ ਭਰਾ। ਇਹ ਸਾਰੇ ਤਗੜੇ ਹਨ। ਅਲੀ ਨੰਬਰ ਬੜਾ ਤਗੜਾ ਹੈ। ਇਹਨਾਂ ਨੇ ਬਲਮਾ ਫਾੜ ਕੇ ਤੇ ਇੱਥੇ ਆ ਗਏ। ਆਹ ਝਾਸਾਂ ਆਇਆ ਤੁਸੀਂ ਕਹੋ। ਅੱਛਾ ਉਹ ਲੁੱਟਣਾ ਹੈ ਤਰਖਾਣਾ ਨੂੰ ਡਰਾਨੇ ਆ ਨਾ ਜਾਂਦੇ ਤੇ ਇਹਨਾਂ ਦਾ ਮਾਲ ਚੁੱਕ ਕੇ ਲੈ ਜਾਂਦੇ। ਯਾਰ ਉਹਨਾਂ ਨੂੰ ਪ੍ਰਾਇ ਤੁਰ ਗਏ। ਉਹਨਾਂ ਤਰਖਾਣਾ ਨੇ ਆਖਿਆ ਵੀ ਸਾਨੂੰ ਹੁਣ ਤੁਸੀਂ ਨਾ ਕਿਤੇ ਲੁਕਾ ਲਓ ਫੇਰ ਨਾ ਆ ਜਾਣ। ਉਹ ਹਿੰਦੂ ਸਨ ਉਹ ਤਰਖਾਣ। ਆਹ ਤਰਖਾਣੇ ਨੂੰ ਅੱਛਾ ਅੱਛਾ ਜਿੱਥੇ ਹੁਣ ਬਾਬੇ ਆਹ ਸਰਵ ਦਿੰਦੇ ਨੇ ਇਹ ਮਕਾਨ ਦੋ ਹੋਣੇ ਨੇ। ਉਹਨਾਂ ਨੂੰ ਫਿਰ ਉੱਥੇ ਵਾਰ ਦਿੱਤਾ ਤੁਸੀਂ ਇੱਥੇ ਹੋ ਜਾਓ। ਉੱਥੇ ਜੇ ਕੋਈ ਮਾਰਿਆ ਤੇ ਰੌਲਾ ਪੈਂਦਾ ਰਿਹਾ। ਕੋਈ ਕੁਝ ਆਖੇ ਕੋਈ ਕੁਝ ਆਖੇ। ਉਹਨਾਂ ਦਾ ਇੱਕ ਬੰਦਾ ਸੀ ਮੁੰਡਾ ਜਵਾਨ ਸੀ ਤੁਹਾਡੇ ਨੂੰ ਚੰਗਾ। ਉਹ ਆਖਣ ਲੱਗਾ ਵੀ ਗੱਲ ਤੇ ਭੈੜੀ ਏ। ਉਹਦੀ ਜਿਹੜੀ ਸੀ ਨਾ ਭਰਜਾਈ ਉਹੀ ਮੰਗੇ ਦੀਆਂ ਮੰਗਾਂ ਨੀ ਪਰਾਂ ਕਿਲੇ ਮੰਗੇ ਦੀ ਬੜੀ ਤਰਖਾਣੀ ਜਵਾਨ ਸੀ ਤੇ ਬੜੀ ਸ਼ਕਲ ਹੋਈ। ਉਹ ਆਖਣ ਲੱਗਾ ਵੀ ਜਦੋਂ ਕਿਸੇ ਨੇ ਮੇਰੀ ਭਰਜਾਈ ਨੂੰ ਹੱਥ ਪਾਇਆ ਨਾ ਤੇ ਮੈਂ ਫੇਰ ਜੀ ਮਰਨਾ। ਠੀਕ ਤੇ ਅੰਦਰ ਤੋਂ ਹੀ ਆ ਗਏ ਆ ਤੇ ਆਂਦਾ ਵੀ ਮੇਰਾ ਦਿਲ ਕਰਦਾ ਮੈਂ ਆਪਣੀ ਮਾਂ ਨੂੰ ਤੇ ਮੈਂ ਆਪਣੀ ਭਰਜਾਈ ਨੂੰ ਮਾਰ ਛੱਡਾਂ। ਭਰਜਾਈ ਵੀ ਉਹਦੀ ਆਖਣ ਲੱਗੀ ਵੀ ਜਿਹੜੀ ਤੂੰ ਗੱਲ ਕੀਤੀ ਸੱਚੀ। ਇੱਥੋਂ ਨਿਕਲਿਆ ਤੇ ਲੋਕਾਂ ਦਾ ਕੀ ਪਤਾ ਤੂੰ ਹੀ ਤਗੜਾ। ਲੋਕ ਵੀ ਬੜੇ ਬੜੇ ਤਗੜੇ ਨੇ। ਖੋਆ ਮੋਈ ਪਈ ਖੋਆ ਮੋਈ ਪਈ ਏ ਤੇ ਸਾਡੀ ਇੱਜ਼ਤ ਕਿਸੇ ਨੇ ਹੱਥ ਪਾਇਆ ਤੇ ਫਿਰ ਵੀ ਤੇ ਕਿਸੇ ਦੇ ਗੱਲ ਪੈ ਕੇ ਮਰਨਾ ਹੀ ਆ ਨਾ। ਹਾਂ ਉਹ ਲੰਮੀਆਂ ਪੈ ਗਈਆਂ ਨੇ। ਓਏ ਉਹਨੂੰ ਤਲਵਾਰਾਂ ਨਾਲ ਸਿਰ ਵੱਢ ਛੱਡਿਆ। ਆਹੇ ਸੁਣਿਆ ਹੈ ਕਿ ਮਾਰਕੀਟ ਅੱਛਾ ਇਹ ਤੁਹਾਡੇ ਪਿੰਡ ਦਾ ਸਾਡੇ ਪਿੰਡ ਦਾ ਸਾਰੀਆਂ ਤਰਖਾਣ। ਸਾਰੇ ਦੁਕਾਨੇ ਬੱਚਾ ਵੀ ਆਂਦੇ ਇੱਕ ਬੱਚਾ ਸੀ ਉਹਨੇ ਢੇਡੇ ਦਾ ਬੜੇ ਤਰਲੇ ਲਏ। ਤਰਖਾਣ ਸੀ। ਉਹ ਬੜਾ ਤਗੜਾ ਤਰਖਾਣ ਸੀ। ਉਹਦਾ ਬੱਚਾ ਸੀ ਕੋਠਾ ਸਤਾਵਰਿਆਂ ਦਾ ਉਹ ਨੂੰ ਪਤਾ ਇਹ ਮੌਕੇ ਲੰਘ ਗਿਆ। ਅਗਲਾ ਬਾਬਾ ਦਿਨ ਜੀ ਜਿਹਨੇ ਤਲਵਾਰ ਨਾਲ ਗਲ ਵਢਿਆ ਆਪਣੀ ਭਰਜਾਈ ਦਾ ਆਪਣੀ ਮਾਂ ਦਾ ਜਾਂ ਹੋਰ ਜਿਹੜੇ ਉਹਨਾਂ ਦੇ ਮਤਲਬ ਕਿ ਉਹ ਤੁਹਾਡੇ ਪਿੰਡ ਦਾ ਤਰਖਾਣ ਸਾਡੇ ਪਿੰਡ ਦਾ ਹੀ ਸੀ। ਕੀ ਨਾਂ ਸੀ ਉਹਦਾ? ਉਹਦਾ ਨਾਂ ਜਾਂ ਕਿੰਨਾ ਵਿੱਚੋਂ ਸੀ ਉਹਨਾਂ ਦੀ? ਤਰਖਾਣਾ ਵਿੱਚੋਂ ਹੀ ਸੀ। ਤਰਖਾਣਾ ਚੋਂ ਹੀ ਸੀ। ਅੱਛਾ ਅੱਛਾ ਹਾਂ ਹਾਂ ਜੇਕਰ ਇਹ ਮਸਲਾ ਹੋ ਗਿਆ ਜਨਾਨੀਆਂ ਨਾਲ ਮਾਰ ਛੱਡੀਆਂ। ਬਾਅਦ ਵਿੱਚ ਮੈਨੂੰ ਪਤਾ ਲੱਗਾ ਰੋਸ਼ਨ ਜੀ ਮੇਰਾ ਪਿਓ ਨੂਰ ਤੁਹਾਡਾ ਨਾਨਾ ਇਕੱਠੇ ਹੋ ਗਏ। ਆਖਣ ਲੱਗੇ ਕੀ ਗੱਲ ਕੀਤੀ ਹੈ ਤਾਂ ਆਖਣ ਲੱਗੇ ਚਾਚਾ ਜੀ ਸਾਡੇ ਕੋਲ ਗਲਤੀ ਹੋ ਗਈ ਜਾਂ ਚੰਗਾ ਕਰ ਲਿਓ। ਅਸਾਂ ਆਪਣੀ ਇੱਜ਼ਤ ਵੱਲੋਂ ਵੇਖਿਆ ਵੀ ਸਾਡੀਆਂ ਜਨਾਨੀਆਂ ਨੂੰ ਸਾਡੇ ਸਾਹਮਣੇ ਬਾਫਣਾ ਆਹ ਜਿਹੜੀਆਂ ਨੇ ਮਾਰ ਤੇ ਤੁਹਾਡਾ ਹੁਣ ਕੀ ਹੈ? ਇਹ ਸਾਡਾ ਜੋ ਕਰਨਾ ਜੇ ਕਰ ਲਓ। ਇਹ ਜੇ ਤੂੰ ਜਾਣਾ ਕਰਾਵਾ ਨਹੀਂ ਜਥੇ ਜੇ ਚਾਹੋ ਤੁਹਾਨੂੰ ਨਹੀਂ ਛੱਡ ਆਈ। ਫਿਰ 4 ਬੰਦੇ ਸਾਡੇ ਗਏ ਹਨ। ਅੱਛਾ ਉਹਨਾਂ 4 ਬੰਦਿਆਂ ਦੇ ਨਾਂ ਜ਼ਰੂਰ ਦੱਸੋ ਜੀ ਜਿਨ੍ਹਾਂ ਨੇ ਉਸ ਵੇਲੇ ਮਤਲਬ ਕਿ ਉਹਨਾਂ ਦੀ ਫੇਵਰ ਕੀਤੀ ਮਦਦ ਕੀਤੀ। ਇੱਕ ਦਾ ਨਾਂ ਸਰਾਜ ਉਹ ਸ਼ੀਮਾ ਸੀ। ਅੱਛਾ ਇੱਕ ਦਾ ਨਾਂ ਅੱਲਾ ਤਾਉ ਫਕੀਰ ਸੀ। ਠੀਕ ਹੈ ਹਾਂ ਅੱਛਾ ਤੇ ਇੱਕ ਦਾ ਨਾਂ ਗਾਮਾ ਜੱਟ ਸੀ। ਹੂੰ ਇੱਕ ਦਾ ਨਾਂ ਤਾਜ ਹੂੰ ਅਲਮਨੀ। ਇਹ 4 ਹੁੰਦੇ ਆ। ਅੱਛਾ ਇਹ ਛੱਡ ਕੇ ਆਏ ਹਨ ਕਰਾ ਆਏ ਉਹਨਾਂ ਨੂੰ। ਹਾਂ ਹਾਂ ਇਹ ਉੱਥੇ ਗਏ ਭਰਾ ਪਕਾਰ ਕੀਤੀ ਇਹਨੂੰ ਹਾਂ ਗਲਤੀ ਕੀਤੀ। ਤੇ ਉਹ ਉਹਨਾਂ ਦਾ ਫਿਰ ਉਹ ਕਰ ਕਤਰ ਕੇ ਆਪਣੇ ਹੱਥੀ ਹੱਥੀਂ ਮਾਰ ਕੇ ਜਾਣੀਆਂ ਉਹਨਾਂ ਨੂੰ ਉੱਥੇ ਛੱਡ ਕੇ ਆਣ ਕੇ ਫਿਰ ਇਹਨਾਂ ਬੰਦਿਆਂ ਨੇ ਕੱਢ ਕੇ ਨਾ ਧੋਇਆ। ਅੱਛਾ ਉਹ ਸਾਰੀ ਮਈਤਾਂ ਨਾਲ ਦੁਆਲੇ ਸੋਨਾ ਵੀ ਸੀ ਜੇਵਰ ਵੀ ਸੀ। ਹਾਂ ਕਿਸੇ ਨੇ ਇੱਕ ਛਾਪ ਵੀ ਨਹੀਂ ਲਾਈ
ਹਾਂ ਉਸੇ ਤਰ੍ਹਾਂ ਹੀ ਪਾ ਕੇ ਇੱਕੋ ਟੋਏ ਵਿੱਚ ਸਾਰੀਆਂ ਦਾ ਆਏ ਇਹ ਸੀ ਜਹਾਨ ਸੁਣੀ ਇਹਨਾਂ ਬਜ਼ੁਰਗਾਂ ਕੋਲੋਂ ਤਾਂ ਅਸੀਂ ਸੁਣਦੇ ਰਹੇ ਬੜਾ ਹੋਲਨਾਕ ਵਾਕਿਆ ਹੋਇਆ ਜੀ ਇਹ ਤੁਹਾਡੇ ਪਿੰਡ ਦੇ ਵਿੱਚ ਉਸ ਵੇਲੇ ਤਾਂ ਆਪਣੀ ਹੱਥੀ ਉਹਨਾਂ ਨੂੰ ਆਪਣੀ ਹੱਥੀਂ ਉਹਨਾਂ ਮਾਰਿਆ ਤੇ ਅਸੀਂ ਉਹਦੇ ਵਾਵਾ ਸਾਨੂੰ ਸਾਰੀ ਸੰਭਾਲ ਹੈ ਕਿ ਅੱਛਾ ਜੀ ਜਦੋਂ ਜੱਥਾ ਲੰਘਿਆ ਇੱਥੋਂ ਵਾਕਿਆ ਸੁਣਾਓ ਜਰਾ। ਜਗ੍ਹਾ ਇਹਨੂੰ ਲੰਘਿਆ ਨਾ ਜੀ ਕਾਲਜ ਵੱਲੋਂ ਦੀ ਸਿੱਧੇ ਹੀ ਆਉਣ ਲੱਗ ਪੈਣਾ ਜੀ ਤੇ 7 ਬੰਦੇ ਹਨ ਫੌਜੀ ਅੱਛਾ ਜਿਨ੍ਹਾਂ ਨੂੰ ਆਰਡਰ ਹੋ ਗਿਆ ਸੀ ਕਿ ਤੁਸੀਂ ਤੁਰ ਜਾਓ ਜੱਥਾ ਲੰਘ ਜਾਣਾ ਹਾਂ ਤੇ ਉਹ ਰੋਟੀਆਂ ਪਕਾਉਂਦੀ ਸੀ ਅਬਦੁਲ ਫਕੀਰ ਦੀ ਮਾਂ ਉਹਨਾਂ ਦੀਆਂ ਫੌਜੀਆਂ ਦੀਆਂ ਕਿਸੇ ਦੀਆਂ ਅਸੀਂ ਪਕਾਉਂਦੇ ਹਾਂ ਹੁਣ ਤਾਂ ਫੌਜੀਆਂ ਨੇ ਆਪ ਹੀ ਰੱਖੇ ਨੇ ਸਾਰੇ ਕੰਮ ਹਾਂਜੀ ਅੱਛਾ ਉਹਨਾਂ ਨੂੰ ਆਰਡਰ ਆ ਗਿਆ ਵੀ ਤੁਸੀਂ ਆ ਜਾਓ ਉਹ ਆਏ ਇੱਥੇ ਆਖਣ ਲੱਗੇ ਵੀ ਸਾਨੂੰ ਆਰਡਰ ਆ ਗਿਆ ਤੇ ਆਹ ਤੁਰ ਜਾਣਾ ਤੇ ਤੁਹਾਡਾ ਕੀ ਖਿਆਲ ਹੈ ਅਸੀਂ ਉੱਥੇ ਬੋਰਡ ਹੁੰਦਾ ਸੀ ਸਕੂਲ ਦੇ ਉੱਥੇ ਬੜੇ ਬੰਦੇ ਬੈਠੇ ਹਨ ਅਸੀਂ ਉਦੋਂ ਜਾਣੇ ਹਾਂ ਤੇ ਬੰਦੇ ਤਗੜੇ ਹਾਂ ਆਖਣ ਲੱਗੇ ਵੀ ਤੁਹਾਂ ਤੁਰ ਜਾਣਾ ਤੁਸੀਂ ਬਿਸ਼ੱਕ ਤੁਰ ਜਾਇਓ ਉਹ ਕਰਾਵਾ ਵਾਲਾ ਜੱਥਾ ਨਿਕਾ ਕੇ ਜਾਇਓ ਕਰਾਵਾ ਵਾਲਾ ਜੱਥਾ ਕਦੋਂ ਲੰਘਣਾ ਹੈ ਆਖਿਆ ਸਾਨੂੰ ਕੋਈ ਪਤਾ ਨਹੀਂ ਕਦੋਂ ਲੰਘਣਾ ਭਲਕੇ ਲੰਘਣਾ ਪਰਸੋਂ ਲੰਘਣਾ ਜਦੋਂ ਵੀ ਲੰਘਣਾ ਜੀ ਇਹ ਨਿਕਾ ਕੇ ਜਾਇਓ ਸਾਡੇ ਦੁਸ਼ਮਣ ਨੇ ਸਾਡਾ ਪਿੰਡ ਉਹਨਾਂ ਸਾੜ ਕੇ ਜਾਣਾ ਉਹ ਆਦੇ ਨੇ ਪਏ ਕਿ ਕਾਲਾ ਪਹਾੜ ਸਾੜ ਕੇ ਜਾਣਾ ਤੇ ਬੰਦੇ ਵੀ ਆਹ ਮਾਰ ਕੇ ਜਾਣਾ ਅਸੀਂ ਚਲੋ ਵੇਖਾਂਗੇ ਜਦੋਂ ਫਿਰ ਨਿਕਲੇ ਨਾ ਛਾਉਣੀਆਂ ਉਹਨਾਂ ਨੂੰ ਸਿੱਧੇ ਤੇ ਫਿਰ ਨੱਸ ਗਿਆ ਸੀ ਜੀ ਉਹ ਟਾਲੀ ਹੁੰਦੀ ਸੀ ਰਾਹ ਦੇ ਜਮੀਟਾ ਜੀ ਉੱਥੇ ਉਹਨਾਂ ਨੂੰ ਜਾ ਕੇ ਦੱਸਿਆ ਉਹਨਾਂ ਕਿ ਤੁਸੀਂ ਭੱਜ ਲਓ ਅੱਛਾ ਉਹਨਾਂ ਲਾਰੀ ਸਟਾਰਟ ਕੀਤੀ ਵਿੱਚ ਬਹਿ ਗਏ ਅਸਲਾ ਜਿਹੜਾ ਸੀ ਉਹਨਾਂ ਨੇ ਪਾ ਲਿਆ ਜਾ ਕੇ ਉੱਥੇ ਸਾਡੇ ਬਹੁਤ ਸਾਰੇ ਖਿਲਾੜ ਕੇ ਨਾ ਗੱਡੀ ਤਰਾ ਜਣੇ ਫਿਰ ਅਸੀਂ ਆ ਗਏ ਰਫਾ ਲੈ ਕੇ ਅੱਛਾ ਇੱਕ ਜਣਾ ਜਿੱਥੇ ਸਾਡੀ ਭੇਜੀ ਸੀ ਨਾ ਇੱਥੇ ਖਲੋ ਗਿਆ ਇੱਕ ਜਣਾ ਪਰਾਂ ਸਕੂਲ ਦੀ ਕੰਧ ਕੋਲ ਖਲੋ ਗਿਆ ਸਾਨੂੰ ਆਖਣ ਲੱਗੇ ਬੱਚਿਓ ਗੱਲ ਸੁਣੋ ਉਹ ਗਾਈਆਂ ਸ਼ਾਈਆਂ ਖਾਣੀਆਂ ਨੇ ਤੇ ਜਿਹੜੀ ਆਉਂਦੀਆਂ ਨਾ ਗਾਈਆਂ ਅਸੀਂ ਨੂੰ ਕਰੀ ਜਾਓ ਹਲਾਲ ਕਰ ਕਰਕੇ ਖਾਓ ਤਾਂ ਗਾਂ ਨਾ ਜਾਏ ਉਹਨਾਂ ਸਿਕੰਦੇ ਹੱਥ ਨਾ ਆ ਜਾਏ ਉਹ ਫਿਰ ਲੱਗਾ ਲੰਘਣ ਜਿਉਂ ਲੱਗੇ ਨੇ ਲੰਘਣ 10 ਵਜੇ ਤੋਂ ਲੈ ਕੇ ਤੇ ਐਸ ਵਿੱਚ ਹੀ ਕੰਮ ਠੀਕ ਹੈ ਸੀਲਾਂ ਜੱਟਾ ਲੰਘਿਆ ਅੱਛਾ ਏਡੀ ਖਲਕਸੀ ਪਊਗੀ ਅੱਲਾ ਜਾਣੇ ਅੱਗੋਂ ਉਹਨਾਂ ਨਾਲ ਕੀ ਹੋਇਆ ਜਾਂ ਕਿੰਨੀ ਕੁ ਦੁਨੀਆ ਹੋਏਗੀ ਜੀ ਤੁਸੀਂ ਇਹਨਾਂ ਹਿਸਾਬ ਲਾ ਲਓ ਪਈ 8 ਜਾਂ ਵਜੇ ਫਿਰ ਤੋਂ ਤੁਸੀਂ ਕੀ ਸੁਣਿਆ ਕਿੰਨੇ ਪਿੰਡਾਂ ਦਾ ਜੱਥਾ ਸੀ ਟੋਟਲ ਜਿੰਨਾ ਵੀ ਇਹ ਪਾਸੇ ਦਾ ਪਿੰਡ। ਜਿੰਨਾ ਵੀ ਸਿੱਖ ਸੀ ਨਾ ਅੱਛਾ 17 ਲੈ ਕੇ ਹਾਂ ਹਾਂ ਸਤਰਾ ਖਾਣਾ ਬਾਜਵਾ ਨੱਡਾ ਨੰਤਾ ਕੋਲੀ ਗੂਚਕ ਗੁਰੂ ਸਾਰਾ ਹੀ ਇੱਥੇ ਹੀ ਇਹ ਕਰ ਸਾਰਾ ਜਿੰਨਾ ਵੀ ਏਰੀਆ ਨਾ ਸੋਕਣ ਮਿੰਡ ਹਾਂ। ਜਖਾ ਜਟੋਲ ਸਭ ਹਾਂਜੀ ਸਾਰੇ ਇੱਥੇ ਆ। ਤੇ ਇਹ ਜਿੰਨਾ ਵੀ ਏਰੀਆ ਬਾਸੂ ਪੰਨੂ ਹਾਂ। ਮਣਾ ਦਾ ਥੇ ਸਾਰੇ। ਇਹ ਸਾਰਾ ਏਰੀਆ ਉੱਥੇ ਇਕੱਠਾ ਉੱਥੇ ਹੋਇਆ ਮੀਰੋ ਬੜਿਆਰ ਕਿਲਾ ਕਲਰ ਵਾਲਾ ਨਵਾਂ ਮੰਗਾ ਹਾਂਜੀ ਮਾਲੋ ਕੇ ਸਾਰਾ ਏਰੀਆ ਇੱਥੇ ਇਕੱਠਾ ਹੋਇਆ ਇੱਥੇ ਇਕੱਠਾ ਹੋਇਆ। ਅੱਛਾ ਅੱਛਾ ਮਤਲਬ ਫਿਰ ਉਹਨਾਂ ਦਾ ਗੁਜ਼ਰ ਹੋ ਗਿਆ ਉਹਨਾਂ ਫੌਜੀਆਂ ਦੀ ਵਜ੍ਹਾ ਤੋਂ ਕਰਕੇ ਹਾਂ। ਉਹ, ਹਾਂ ਪਿੰਡ 'ਚ ਵੜਨਾ ਹਾਂ ਨਹੀਂ ਤੇ ਉਹਨਾਂ ਨੇ ਐਸ ਸੀਟਾਂ ਵੱਡੇ ਤੋਂ ਲੈ ਕੇ ਐਸ ਸੀਟਾਂ ਲੰਘਦੇ ਰਹੇ ਜੀ ਤੇ ਗੱਡਾ ਕਿਸੇ ਦਾ ਖਰਾਬ ਹੋ ਗਿਆ ਤੁਹਾਨੂੰ ਅੱਗ ਲਾ ਕੇ ਤੁਰ ਗਏ ਨੇ ਬੰਦਾ ਕੋਈ 2-3 ਹਜ਼ਾਰ ਹੋਏਗਾ 2-3 ਦੋ ਬੋਜ਼ਾਰ 2-3 ਲੱਖ ਲੱਖਾਂ ਚ ਕਹੋ 2-3 ਲੱਖ ਲੱਖਾਂ ਦੀ ਗੱਲ ਹੈ। ਲੱਖ ਦੇ ਕਰੀਬ ਆ। ਹਾਂਜੀ 4 ਦਿਨ ਜੀ ਗੱਡੀ 2 ਵਾਰੀ ਤਸੂਰੋਂ ਆਣ ਕੇ ਉਹਨਾਂ ਨੂੰ 4 ਦਿਨ ਉੱਤੋਂ ਵੀ ਛੱਤੀਆਂ ਹਾਂ। ਲੱਤੀਆਂ ਵਿੱਚੋਂ ਵੀ ਲੱਤੀਆਂ 4 ਦਿਨ ਤਾਂ ਗੱਡੀਆਂ ਨਹੀਂ ਜਾਂਦਾ ਰਹੇ ਜਦੋਂ ਹਾਂ, ਬਿਲਕੁਲ ਇਹ ਮੰਜ਼ਰ ਤੁਸੀਂ ਸਾਰਾ ਵੇਖਦੇ ਹੋ ਕਿਉਂਕਿ ਤੁਹਾਡੇ ਨਾਲ ਹੀ ਪਟੜੀ ਗੁਜ਼ਰਦੀ ਹੈ ਆਹ ਆਹ ਸਭ ਕੁਝ ਕਰਿਆ ਪੁਰਾਣਾ ਰਾਹ ਹੀ ਆ ਪਿੰਡ ਦੇ ਬਿਲਕੁਲ ਨਾਲ ਅੱਛਾ ਇਹ ਕੋਈ ਪੈਦਲ ਗਿਆ ਨਹੀਂ ਜੋ ਟ੍ਰੇਨਾਂ ਦੇ ਬਹਿ ਕੇ ਜਾਂਦੇ ਨੇ ਟ੍ਰੇਨਾਂ ਤੇ ਬੈਠ ਕੇ ਜਿਹੜੇ ਗਏ ਨੂੰ ਟ੍ਰੇਨਾਂ ਨੂੰ ਤੁਰ ਗਏ ਨੇ ਇੱਕ ਵਾਕਿਆ ਹੋਇਆ ਸਾਡੀ ਜਿੰਨੀਆਂ ਵੀ ਟ੍ਰੇਨਾਂ ਗਈਆਂ ਨਾ ਇੱਥੋਂ ਹਾਂਜੀ। ਬਸਰੂਰ ਤੋਂ ਬਦਰੀਆ ਜੱਸੜ ਤੇ ਆਪਣਾ ਡੇਰਾ ਬਾਬਾ ਹਾਂ, ਨਾਨਕ ਹਾਂ। ਸਾਰੀਆਂ ਟ੍ਰੇਨਾਂ ਆਰਾਮ ਨਾਲ ਗਈਆਂ ਨੇ ਸਿਰਫ ਇੱਕ ਵਾਕਿਆ ਹੋਇਆ ਵੇ ਇਹ ਆਪਣਾ ਜਿਹੜਾ ਸਟੇਸ਼ਨ ਹੈ ਜੱਸੜ ਨਹੀਂ ਇਹ ਇੱਥੇ ਨਾਰੋਵਾਲ ਤੋਂ ਜਿਹੜਾ ਦੁਮਾਲਾ ਦਿਮਾਗਾ ਉੱਥੇ ਗੱਡੀ ਇੱਕ ਵੱਡੀ ਗਈ ਸੀ ਬਸ ਆਹ ਉਹ ਇੱਕ ਵਾਕਿਆ ਹੋਇਆ ਹੈ ਉਸ ਤੋਂ ਬਾਅਦ ਸਾਰੀਆਂ ਟ੍ਰੇਨਾਂ ਆਰਾਮ ਨਾਲ ਦਿਮਾਗ ਅੱਗੇ ਦੇ ਥੋੜੀ ਜਿਹੀ ਤੇਜ਼ ਦਿਮਾਲੇ। ਸੀ, ਉੱਥੇ ਉਹਨਾਂ ਨੇ ਮਾਰੀ ਗੱਡੀ ਖਿਲਾਰ ਕੇ ਨਾ ਨਾਰੋਂ ਤੇ ਦਿਮਾਗ ਪਰਾਂ ਉੱਥੇ ਇੱਕ ਗੱਡੀ ਖਿਲਾਰ ਕੇ ਸਾਰੀ ਜੀ ਜੀ ਉਸ ਵੇਲੇ ਜਿਹੜੇ ਲੋਕ ਸਨ ਉਹ ਗੱਡਿਆਂ ਤੇ ਆਹੋ ਜਾਂ ਪੈਦਲ ਗੱਡਾ ਤੇ ਪੈਦਲ ਪੈਦਲ ਮਤਲਬ ਉਸ ਵੇਲੇ ਅਗਰ ਕੋਈ ਫਰਾਰੀ ਕਾਰਾਂ ਸੀ ਤਾਂ ਉਹ ਗੱਡਾ ਗੱਡੀਆਂ ਸੀ ਨਹੀਂ ਸਨ ਉਦੋਂ। ਹਾਂ। ਕਾਰਾਂ ਗੱਡੀਆਂ ਟਰਾਲੀਆਂ ਜੀ, ਜੀ। ਕੋਈ ਨਹੀਂ ਸਨ ਹੂੰ ਉਦੋਂ ਇਹ ਜਿਹੜਾ ਤੁਰਦਾ ਸੀਗਾ ਗੱਡਾ ਹੂੰ ਗੱਡਾ ਰੇੜੇ ਫਰਾਰੀ ਰੂੜੇ, ਸੀ ਹਾਂ। ਹਾਂ ਅੱਗੇ ਜੁੱਤੇ ਹੁੰਦੇ ਅੱਗੇ ਜੁੱਤੇ ਹੁੰਦੇ ਲੱਕੜ ਦੇ ਪਹੀਏ ਨੇ ਹਾਂ, ਲੱਕੜ ਦੇ। ਸਹੀ ਹੈ। ਹਾਂ ਹਾਂ ਤੇ ਰਾਹ ਕੱਚੇ ਹੀ ਹਾਂ ਰਾਹ ਕੱਚੇ ਸਨ ਸਾਈਕਲ ਵੀ ਘੱਟ ਹੀ ਠੀਕ ਹੁੰਦੇ ਹੈ। ਨਾ ਇਹਦੇ ਵਿੱਚ ਅਸੀਂ ਵੇਖਿਆ ਇੱਕ ਸੋਲੰਗ ਲੱਗਾ ਪਸਰੂਰ ਤੋਂ ਆਹ ਸਾਡੇ ਪਿੰਡ ਦੇ ਬਿਲਕੁਲ ਨਾਲ ਹੀ ਜਾ ਤੋਂ ਡੇਗ ਵਾਲਾ ਪੁਲ ਅੱਛਾ ਉੱਥੋਂ ਅੱਛਾ ਪਰਾਂ ਚੜ ਕੇ ਤੇ ਅੱਗੇ ਰਾਹ ਜਾਂਦਾ ਸੀ
ਪੁਲ ਵੀ ਕੋਈ ਸੀ ਉਹ ਪੁਲ ਨਹੀਂ ਸੀ। ਰੇਲਵੇ ਦਾ ਪੁਲ ਤੋਂ ਚੁੱਕ ਲੋਕਾਂ ਨੂੰ ਫਿਰ ਰੇਲ ਦਾ ਪੁਲ ਸੀ ਬਸ। ਪੁਲ ਸੀ ਆ ਪੱਕੀ ਸੜਕ ਤੇ ਸਾਡੇ ਪਿੰਡ ਬਜ਼ੁਰਗ ਸੀ ਜਿਹੜੇ ਉੱਥੇ ਬੈਠੇ ਹੁੰਦੇ ਮਜ਼ਦੂਰੀ ਕਰਦੇ ਹਨ ਗਾਂ ਨਿਕਾਲਣਾ ਜੀ ਜੀ ਦੇ ਸਾਰਾ ਬਣਦਾ। ਠੀਕ ਠੀਕ ਠੀਕ। ਤੁਹਾਡੇ ਪਿੰਡ ਦੇ ਬਜ਼ੁਰਗਾਂ ਨੇ ਇੱਕ ਕਹਿ ਲੋ ਕਿ ਬਹੁਤ ਵਧੀਆ ਰੋਲ ਅਦਾ ਕੀਤਾ ਆਪਣੇ ਪਿੰਡ ਦੇ ਜਿਹੜੇ ਉਸ ਵੇਲੇ ਚਾਹੇ ਉਹ ਚਮਾਰ ਸਨ ਚਾਹੇ ਉਹ ਦੂਸਰੀ ਬਰਾਦਰੀ ਸੀ, ਠੀਕ ਹੈ ਜੀ, ਬਿਲਕੁਲ ਆਰਾਮ ਨਾਲ ਚਾਹੇ ਗਏ ਉਹ ਨੇ। ਤਰਖਾਨ ਸਨ। ਆਰਾਮ ਨਾਲ ਗਏ ਨੇ, ਹਾਂ। ਹਰ ਬੰਦੇ ਨੂੰ ਸਲਾਮ ਤੋਂ ਲੈ ਕੇ ਗਏ ਨੇ, ਹਾਂ ਹਾਂ ਆਪਣਾ ਮਾਲ ਜਿਹੜਾ ਉਹਨਾਂ ਦਾ ਲੈ ਗਏ ਨੇ, ਸਹੀ ਹੈ, ਕਿਸੇ ਨੂੰ ਉਹ ਦੇ ਕੇ ਨਹੀਂ ਗਏ। ਠੀਕ ਹੋ ਗਿਆ। ਜੇ ਉਹ ਆਂਦੇ ਹਨ ਨਾ ਜਾਂ ਸਾਡੇ ਕੋਲ ਮਾਲ ਲੈ ਲਓ, ਸਾਨੂੰ ਪੈਸੇ ਦੇ ਦਿਓ, ਮੈਨੂੰ ਆਪ ਉਹਨਾਂ ਆਖਿਆ ਸੀ ਵੀ ਮੇਰੇ ਕੋਲ ਸੀ ਸੋਨੇ ਦਾ ਹਾਰ। ਅੱਛਾ ਉਹ ਬੰਦਾ ਮੈਨੂੰ ਆਖਣ ਲੱਗਾ ਵੀ ਆਹ 2 ਮਹੀਆਂ ਰੱਖ ਲੈ ਤੇ ਮੈਨੂੰ ਸੋਨੇ ਦਾ ਹਾਰ ਦੇ ਛੱਡ। ਹਾਂ ਮੈਂ ਸੋਨੇ ਦਾ ਹਾਰ ਨਹੀਂ ਦੇਣਾ, ਇਹ ਵਿੱਚ 4 ਤੋਲਿਆਂ ਦਾ। ਅੱਛਾ ਉਦੋਂ 100 ਰੁਪਏ ਤੋਲਾ ਸੋਨਾ ਸੀ, ਉਹ ਬੋਲੇ ਮੈਂ ਇਹ ਵੀ 400 ਦਾ। ਤੈਨੂੰ ਮੈਂ ਦੇਖਣਾ ਤੇ ਤੇਰੇ 2 ਡੰਗਰ ਮੈਂ ਲੈ ਲੈਣਾ ਤੇ 2 ਡੰਗਰ ਮਹਾਜਨ ਨੇ ਖੋਲਿਆ ਨੇ ਮੇਰੇ ਕੋਲ। ਹਾਂ ਕਿਸੇ ਨੇ ਆਖਣਾ ਹਿੰਦੂਆਂ ਨੇ ਹਾਂ ਹਾਂ ਡੰਗਰ ਤੇ ਬਣ ਜਾਣੇ ਹਿੰਦੂਆਂ ਦੇ। ਬਾਬੇ ਨੇ ਲੁੱਟ ਕੁੱਟ ਚ ਲਏ ਆ। ਲੁੱਟ-ਕੁੱਟ ਚ ਲੈ ਤੇ ਮੈਂ ਨਹੀਂ ਤੈਨੂੰ ਦੇਣਾ। ਇਹ ਮੈਂ 5-7 ਬੰਦਿਆਂ ਮੈਨੂੰ ਇਹ ਗੱਲ ਆਖੀ ਤੇ ਮੈਂ ਨਹੀਂ ਮੰਨੀ। ਅੱਛਾ ਮੈਂ ਡੰਗਰ ਨਹੀਂ ਲੈਣੇ, ਸੋਨਾ ਨਹੀਂ ਲੈਣਾ। ਸਹੀ ਸਹੀ ਜਿਹੜੀ ਚੀਜ਼ ਹੈ ਕੋਲ ਰੱਖਣ ਵਾਲੀ, ਮਾਲ ਦਾ ਕੀ ਹੁੰਦਾ, ਮਾਲ ਚੋਰੀ ਵੀ ਲੋਕੀ ਲੈ ਜਾਂਦੇ ਨੇ। ਹਾਂਜੀ ਸਹੀ ਹੈ। ਅੱਛਾ ਤੇ ਬਾਬਾ ਜੀ ਆਪਣਾ ਜਿਸ ਤਰ੍ਹਾਂ ਸਾਡੇ ਕੋਲ ਵੀਡੀਓ ਕਲਿੱਪ ਆਇਆ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜਾ ਬਾਬਾ ਖੁਸ਼ੀਆ ਸੀ ਉਹਦੇ ਜਿਹੜੇ ਥੋੜੇ ਉਤਲੀ ਪੀੜ੍ਹੀ ਤੁਰ ਜਾਈਏ ਉਹਨਾਂ ਨੂੰ ਕੁਝ ਸਾਡੇ ਬੰਦਿਆਂ ਨੇ 1920 ਤੋਂ ਬਾਅਦ ਕਹਿ ਲਓ ਕਿ ਜਦੋਂ ਕੁਝ ਸਿੱਖ ਵੀ ਹੋ ਗਏ ਸਨ ਇਹਨਾਂ ਦੇ ਵਿੱਚੋਂ ਹੀ। ਇਹ ਕੋਈ ਤੁਸੀਂ ਗੱਲ ਸੁਣੀ ਹੈ ਜਿਹਦੀ ਨਹੀਂ। ਅੱਛਾ ਉਹਨਾਂ ਵਿੱਚੋਂ ਸਿੱਖ ਇੱਥੇ ਹਾਂ। ਜਿਹੜਾ ਸੀ ਨਾ ਜੱਗੂ ਮੋਟਾ ਉਹਨੂੰ ਆਂਦੇ ਆ, ਹਾਂ ਜੱਗੂ ਮੋਟਾ, ਅੱਛਾ ਉਹਦਾ ਮੁੰਡਾ ਇੱਕ ਪੜਦਾ ਹੁੰਦਾ ਸੀ ਹਾਂ ਸਰੂਰ। ਉਦੋਂ ਸੀਧੂ ਨੰਬਰ ਦੇ ਨਾਲ ਉਹਨੇ ਜੂੜਾ ਰੱਖਿਆ ਹੁੰਦਾ ਸੀ। ਉਹ ਜਿਹੜਾ ਪ੍ਰਤਾਪ ਸੀ ਹਾਂ। ਪ੍ਰਤਾਪ ਉਹਨੇ ਜੂੜਾ ਰੱਖਿਆ ਹੁੰਦਾ ਸੀ, ਹਾਂ ਸਾਡੇ ਬਿਲਕੁਲ ਨਾਲੋਂ ਵੱਡਾ ਸੀ। ਅਸੀਂ ਉਦੋਂ ਜਾਣੇ ਨੌਵੀਂ ਜਮਾਤ ਤੋਂ ਪੜਦਾ ਸੀ ਉਹ। ਹਾਂ। ਤੇ ਹੋਰ ਕਿਸੇ ਉਹ ਜਿਹੜਾ ਸੀ ਨੈਣੂ, ਇਹ ਤਖਾਨ ਸਨ, ਇਹਨਾਂ ਸਾਰਿਆਂ ਨੇ ਨਿੱਕੇ ਨਿੱਕੇ ਜੂੜੇ ਹਨ, ਐਸਾ ਸਾਡੇ ਮੋਬਾਈਲ ਨਹੀਂ ਹਨ ਕਟਾਏ। ਹਾਂ ਮਤਲਬ ਅੱਗੂ ਕਹਿ ਲੋ ਕਿ ਜਿਹੜਾ ਸਿੱਖੇ ਤੋਂ ਉਹ ਟੁਰ ਪਿਆ ਸੀ। ਹਾਂ 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 ਠੀਕ ਹੈ ਜੀ। ਚਲੋ ਜੀ ਇਹ ਤੇ ਗੱਲਾਂ ਹੋ ਗਈਆਂ ਇਸ ਬੰਦੇ ਦੀ ਫੈਮਿਲੀ ਤੋਂ ਸਾਰੀਆਂ। ਹਾਂ। ਠੀਕ ਹੈ। ਕਿੰਨੇ ਖੂਹ ਵੇਖੇ ਤੁਸੀਂ ਪਿੰਡ ਕਾਲਾ ਪਹਾੜ ਵਿੱਚ? ਖੂਹ ਕਿੰਨੇ ਵੇਖੇ? ਹਾਂ ਖੂਹ ਉਸ ਜ਼ਮਾਨੇ ਵਿੱਚ ਹੂੰ ਸਿੱਖਾਂ ਦੇ ਜਾਣ ਤੋਂ ਪਹਿਲਾਂ, ਹਾਂਜੀ ਸਿੱਖਾਂ ਦੇ ਜਾਣ ਤੋਂ ਪਹਿਲਾਂ ਸਾਡੇ ਪਿੰਡ 13 ਖੂਹ ਵਗਦੇ ਹਨ। 13 ਖੂਹ। ਹਾਂ। ਤੁਹਾਨੂੰ ਯਾਦ ਹੈ ਕੀ ਗੱਲਾਂ ਸਨ ਉਹਨਾਂ ਦੀਆਂ? ਉਹ ਤੇ ਸਾਨੂੰ ਵੀ ਪਤਾ ਹੈ। ਅੱਛਾ। ਖੂਹਾਂ ਦੀਆਂ ਹਾਂ। ਕੀ ਅੱਲਾ ਹਾਂ? ਹਾਂਜੀ ਆ ਲੰਮਣਾ ਦਾ ਖੂਹ, ਅੱਛਾ ਆ ਬਾਬੇ ਦੀਨੇ ਦਾ ਖੂਹ, ਹਾਂ ਆ ਬਾਬੇ ਝੂੜੇ ਦਾ ਖੂਹ, ਅੱਛਾ ਹੈ ਅੱਛਾ ਆ ਬਾਬੇ ਅੰਬਰ ਦਾ ਖੂਹ, ਹਾਂ ਹੈ ਆ ਨਵਾਂ ਖੂਹ ਹੀ ਸਾਰੇ ਟੱਬਰ ਦਾ ਸਾਂਝਾ। ਆਹੋ ਇਹ ਤਾਂ ਸਾਨੂੰ ਅੱਛਾ ਅਗਲਾ ਖੂਹ ਹੀ ਜਿਹੜਾ ਉਹ ਵੀ ਸਾਰੇ ਟੱਬਰ ਦਾ ਸਾਂਝਾ, ਉਹ ਪਰਲਾ ਜਿਹੜਾ ਖੂਹ। ਇਸੇ ਤਰ੍ਹਾਂ ਉਸ ਮੌਕੇ ਸਾਡੇ ਪਿੰਡ ਡੱਲਾ ਚੱਲਾ ਪਾ ਕੇ 20 ਸਨ। ਅੱਛਾ 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 ਅੱਛਾ। ਆਪਣੀਆਂ ਕੁਛ ਹੈ ਨਹੀਂ ਅੱਖਾਂ ਹਾਲਾਂ, ਇੱਕ ਦੋ ਮਰਕਲ ਹੈ। ਮੁੰਜੀ ਸੁੰਜੀ ਲੱਗਦੀ ਸੀ? ਮੁੰਜੀ ਉਦੋਂ ਇਸ ਤਰ੍ਹਾਂ ਦੀਆਂ ਹਾਲਾਤ ਜਿਹੜਾ ਹੋਣ ਲੱਗ ਗਈ। ਛੱਟੇ ਖੂਹਾਂ ਦੀ ਮੀਂਹ ਪੈਣਾ, ਖੂਹਾਂ ਦੀ ਵਾਈ ਸੀ। ਮੂੰਹ ਪੈਣਾ ਮੀਂਹ ਅੱਛਾ ਤੇ ਚਿੱਟੇ ਝੋਨੇ ਦਾ ਛੱਕਾ ਪੈ ਜਾਣਾ। ਅੱਛਾ ਡੇਕ ਦਾ ਪਾਣੀ ਪੈਂਦਾ ਸੀ ਜੀ। ਪੈਂਦਾ ਸੀ, ਹਾਂ ਮਾਰ ਸਲਾਬ ਆਉਂਦਾ ਸੀ, ਹਾੜ ਮਾਰ ਪੈਂਦਾ ਸੀ ਨਾ ਜਦੋਂ ਹੂੰ 2 ਵੈਲ ਸਨ ਦੇਖਦੇ। ਅੱਛਾ ਜਦੋਂ ਵਧੇਰਾ ਆਉਣਾ ਨਾ ਹਾਂ। ਉਦੋਂ ਸਾਡੀ ਆੜੀਆਂ ਨੂੰ ਜ਼ਮੀਨ ਨਹੀਂ ਸੀ, ਹਾਂ ਨਿੱਕੀ ਦੇ ਇਹਦੇ ਚ ਫਿਰ ਜਾਂਦਾ ਹੁੰਦਾ ਸੀ ਪਾਣੀ। ਤੇ ਜਦੋਂ ਥੋੜਾ ਆਉਣਾ ਪਰਲੇ ਵੈਲ ਦੀ ਬਾਗੂ ਕੋ ਜਾਣਾ। ਕਦੀ ਇਸ ਤਰ੍ਹਾਂ ਹੋਇਆ ਕਿ ਪਿੰਡ ਵੀ ਪਾਣੀ ਚੜਿਆ ਹੈ? ਪਾਣੀ ਆਇਆ ਪਿੰਡ। ਪਾਣੀ ਤੇ ਬਥੇਰੀ ਵਾਰੀ ਆਇਆ ਪਿੰਡ ਪਾਣੀ ਚ। ਆਇਆ, ਅੱਛਾ ਪਾਣੀ ਆਇਆ ਪਿੰਡ ਦੇ ਵਿੱਚ ਪਾਣੀ ਆਇਆ। ਅੱਛਾ 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 ਮੈਂ ਕਿਹਾ ਪਿੰਡ ਸਾਡੇ ਨਾ ਇੱਕ ਛੱਪੜ ਦੇ ਉੱਤੇ, ਜੀ ਜੀ ਉਹਦੇ ਵਿੱਚ ਪਾਣੀ ਸਾਡੇ ਵੇਖਿਆ, ਮੇਲਾ ਸਾਡੇ ਪਿੰਡ ਲੱਗਦਾ। ਹੂੰ ਉਹ ਮੇਲੇ ਵਾਲੇ ਦਿਨ ਚੜੀ ਪਾਣੀ ਛੱਪੜ ਜਾ ਕੇ ਜਦੋਂ ਵੀ ਮੇਲੇ ਮੇਲਾ ਹੋਏ। ਹੁੰਦਾ ਉਹਦੀ ਬਾਰਿਸ਼ ਹੋ ਜਾਂਦਾ ਹੈ, ਮੇਲੇ ਵਾਲੇ ਦਿਨ ਜ਼ਰੂਰ ਬਾਰਿਸ਼। ਜ਼ਰੂਰ ਬਾਤ ਅੱਛਾ। ਹਾਂ ਵਾਹ ਜੀ ਵਾਹ। ਇਹ ਕੋਈ ਅਸੀਂ ਤੋਂ ਆਸ ਕੀ ਨਾ। ਡੇਕ ਇੱਕ ਵੱਡੀ ਉੱਥੇ ਜਿਹੜੀ ਉਹ ਦੱਸਦੇ ਨੇ, ਉਹ ਜਿਹੜਾ ਨਿੱਕੀ ਤੁਸੀਂ ਡੇਕ ਪਿੱਛੇ ਸਾਡੇ ਉੱਥੇ ਬਜ਼ੁਰਗ ਗੱਲ ਕਰਦੇ ਪਏ ਸਨ ਉਹ ਪਿੱਛੇ ਡੇਰੇ ਤੇ ਕਿ ਇੱਕ ਤੂਫਾਨ ਆਇਆ ਸੀ ਤੇ ਸਾਰੇ ਫਿਰ ਉਹ ਵੇਖਣ ਟੁਰ ਕੇ ਬਾਬਾ ਜੀ ਨੂੰ, ਹਾਂ। ਬਾਬਾ ਕਾਸ਼ਾ ਸਰਕਾਰ ਨੂੰ ਕਿ ਉਹ ਵੇਖੀ ਜਾ ਕੇ ਬਾਬਾ ਹੈ ਜਾਂ ਹੈ ਨਹੀਂ। ਜਾਂ ਨਹੀਂ ਹੈ। ਉਹ ਫਿਰ ਜਦੋਂ ਉਹ ਹੀ ਵਿੱਚ ਬੈਠੇ ਵਾਹ ਜੀ ਉਹ ਇੱਥੇ ਬੈਠੇ ਅੰਦਾਰੇ ਜੀ, ਜਦੋਂ ਬਾਬਾ ਸ਼ਾਮ ਦਾ ਆਇਆ ਨਾ ਜੀ ਜੀ। ਤੇ ਸਾਰੇ ਆਣ ਕੇ ਵੇਖਿਆ ਨਾ ਹੂੰ ਤੇ ਬਾਬੇ ਨੇ ਕਾਰ ਮਾਰੀ ਦੁਆਲੇ, ਹਾਂ ਵਿਸ਼ਕਾਰ ਮਸੱਲਾ ਪਾ ਕੇ ਤੇ ਉੱਤੇ ਜ਼ਿਕਰ ਨਮਾਜ਼ ਨਹੀਂ ਪੜੀ। ਅੱਛਾ। ਇਸੇ ਤਰ੍ਹਾਂ ਬਹਿ ਰਹੇ ਤੇ ਅੱਲਾ ਅੱਲਾ ਕਰਦੇ ਤੇ ਆਂ।
ਉਹ ਚਲੋ ਹੁਣ ਵੀ ਮੇਲਾ ਲੱਗਦਾ ਪਿਆ ਵੇ ਹਾਂ। ਤੇ ਮੇਲੇ ਲੱਗਦੇ ਹੀ ਰਹਿਣੇ ਨੇ ਹਾਂ ਤੇ ਜਿਹੜੇ ਤੁਹਾਡੇ ਪਿੰਡ ਦੇ 47 ਤੋਂ ਪਹਿਲੇ ਜਿਹੜੇ ਦੂਸਰੇ ਲੋਕ ਸਨ, ਦੂਸਰੇ ਮਜ਼ਹਬ ਦੇ ਚਮਾਰ ਸਨ, ਹਿੰਦੂ ਜਾਤੀ ਦੇ ਲੋਕ ਸਨ, ਸਿੱਖ ਸਨ, ਉਹ ਵੀ ਬਾਬੇ ਨੂੰ ਮੰਨਦੇ ਸਨ? ਭੰਡਾਰੇ ਸਾਰੇ ਮੰਨਦੇ ਆ, ਹਾਂ। ਸਾਰਾ ਪਿੰਡ ਹੀ ਮੰਨਦਾ। ਸਾਰਾ ਪਿੰਡ ਮੰਨਦਾ ਸੀ ਤੇ ਹਿੰਦੂ ਮੱਥਾ ਟੇਕਦੇ ਹਨ ਤੇ ਹੀ ਦੁਆ ਮੰਗਦੇ ਹਾਂ ਵੈਸੇ ਵੀ ਕਿਸੇ ਅੱਲਾ ਦੇ ਫਕੀਰ ਨੇ ਕਿਹਾ ਜੀ ਫਕੀਰ ਸਾਰਿਆਂ ਦਾ ਸਾਂਝਾ ਹੈ। ਸਾਂਝ ਕੰਧ ਵੇਖੀ ਹੈ ਨਾ ਬਾਬੂ ਸਾਡੀ ਹੁਣੀ ਉਹ ਇਹਨਾਂ ਚੋਰੀਆਂ ਦੇ ਢਾਹ ਟੂਟ ਕੇ ਬਣਾਇਆ ਨਾ ਕੰਮ। ਇੱਥੇ ਉਹਨਾਂ ਆਣ ਕੇ ਤੇ ਮੋਰਾ ਕੱਢਿਆ, ਇਥੋਂ ਦੀ ਪੈਪ ਲਾ ਕੇ ਜਾਂ ਸੌਣੀ ਚ ਪਾਣੀ ਖੜਨਾ ਇਹਨਾਂ ਸੱਤਾ ਕੁਮਾਰ ਉਹਨੂੰ ਸਾਡੇ ਪਿੰਡ ਦੇ ਲੋਕਾਂ ਨੇ ਆਖਿਆ ਉਸ ਅੰਗਰੇਜ਼ ਨੂੰ ਵੀ ਇਹ ਕੰਮ ਨਾ ਕਰ, ਇਹ ਬਾਬੇ ਦਾ ਦਰਬਾਰ ਹੈ, ਅੱਛਾ ਬਾਬੇ ਦੇ ਖੂਹ 'ਚ ਪਾਣੀ ਪਾ ਕੇ ਸੱਤਾ ਕੁਮਾਰ ਤੂੰ ਪਿੰਡ ਚੋਂ ਦੀ ਪਾਣੀ ਕੱਢਣਾ, ਤੇਰੀ ਨਹੀਂ ਇਹ ਤਾਕਤ ਪੈਣੀ। ਹਾਂ ਆਖਣ ਲੱਗਾ ਜੀ ਨਹੀਂ ਇਹ ਘੁੰਮਣ ਦਾ ਕੰਮ ਹੈ, ਕੋਈ ਡੱਕ ਨਹੀਂ ਸਕਦਾ। ਬੰਦੇ ਆਖਿਆ ਜਾ ਫਿਰ ਤੇਰੀ ਮਰਜ਼ੀ, ਚਲਾ ਗਿਆ। ਅਸਾਂ ਨਹੀਂ ਕਿਹਾ ਸੁਣਿਆ ਤੇ ਉਸੇ ਗੱਲ ਕਰਨੀ ਹੈ। ਬਿਲਕੁਲ ਠੀਕ। ਜੇ ਇਹ ਕੋਈ ਤੁਹਾਡੀ ਹੋਸ਼ ਤੋਂ ਪਹਿਲੇ ਦੀ ਗੱਲ ਹੈ? ਨਹੀਂ ਹੁਣ ਹੋਸ਼ ਹੈ ਮੈਨੂੰ ਉਦੋਂ ਦੀ, ਵੇਖਿਆ ਇਹ ਵਾਕਿਆ, ਮੈਂ ਇਹ ਵਾਕਿਆ ਵੇਖਿਆ। ਵਾਕਿਆ ਦੱਸ ਦੇ। ਕਹਿ ਰਹੇ ਨੇ ਤੁਸੀਂ ਜੋ ਕੁਝ ਸੁਣਿਆ ਇਹਨਾਂ ਇਹ ਹੁਣ ਨੇ। ਦੀ ਗੱਲ ਨਹੀਂ ਹੈਗਾ। ਇਹ ਅੰਗਰੇਜ਼ ਦੌਰ ਦੇ ਬਾਬੇ ਹੋਣੀ ਉਦੋਂ ਯੰਗ ਹਨ। ਅੱਛਾ ਅੱਛਾ ਅਸੀਂ ਅੰਗਰੇਜ਼ ਦੌਰ ਦੀ ਗੱਲ ਹੈ, ਨਹੀਂ ਅੰਗਰੇਜ਼ ਦੌਰ ਦੀ ਗੱਲ ਹੈ। ਉਹ ਅੰਗਰੇਜ਼ ਦੌਰ ਦੀ ਗੱਲ। ਬ੍ਰਿਟਿਸ਼ ਹੋਣੀ ਸਾਡੀ ਸੰਨ ਦਾ ਪਦਾਰਥ ਦਾ ਮੈਨੂੰ ਪਤਾ ਨਹੀਂ ਵੀ ਕਿਹੜੇ ਸੰਨ ਦੀ ਹੈ। ਉਮਰ ਕਿੰਨੀ ਹੈ? ਉਹਦੀ ਜਦੋਂ 47 ਰੋਲੇ ਪਏ ਨੇ। ਜਦੋਂ ਹਿਟਲਰ ਦੀ ਜੰਗ ਨਹੀਂ ਹੋਈ ਹਾਂ ਬੜੇ ਸਗੀਰ ਨਾਲ, ਹਾਂ ਉਦੋਂ ਮੈਂ ਦੌੜਾ 7 ਤੋਂ ਪਿੱਛੇ 7 ਸਾਲ ਦਾ। ਤੇ ਜਦੋਂ ਉਹ ਤੁਹਾਡੇ ਪਿੰਡ ਦੇ ਲੋਕ ਇਧਰ ਉਧਰ ਗਏ ਨੂੰ ਤੁਹਾਨੂੰ ਦਾੜੀ ਮੁੱਛ ਆਇਆ ਸੀ? ਨਹੀਂ ਦਾੜੀ ਮੁੱਛ ਨਹੀਂ ਸੀ, ਹਾਂ ਉਹਦੀ ਵਾਵਾ ਗੱਭਰੂ ਸੀ। ਯੰਗ ਹਨ ਕਿ ਇੱਥੇ ਅੱਛਾ ਫਿਰ ਜੀ ਕੀ ਦੱਸੋ ਅੱਗੋਂ ਗੱਲ ਕਰੋ। ਉਹ ਫਿਰ ਨਾ ਜੋ ਉਹਨਾਂ ਨੇ ਪਾਣੀ ਉੱਤੇ ਪਾ ਕੇ ਆਪਣੀ ਮਨ ਮਰਜ਼ੀ ਕਰ ਲਈ। ਆਪਣੀ ਮਨ ਮਰਜ਼ੀ ਜਿਹੜੀ ਕਰ ਲਈ, ਹਾਂ। ਤੁਰ ਗਏ। ਹਾਂ ਤੇ ਬੰਦਿਆਂ ਵੀ ਆਖਿਆ ਤੇ ਅਸਾਂ ਵੀ ਆਖਿਆ ਕਿ ਇਹ ਕੰਮ ਤੁਹਾਡਾ ਨਹੀਂ ਚੱਲਣਾ। ਹਾਂ ਆਖਣ ਲੱਗੇ ਅਸੀਂ ਹਕੂਮਤਾਂ ਨਹੀਂ ਚਲਾ ਸਕਦੇ ਆ। ਹਾਂ ਉਹਨਾਂ ਆਖਿਆ ਜਾਓ ਫਿਰ, ਚਲੇ ਗਏ। ਕੁਦਰਤ ਰੱਬ ਦੀ ਹੈ ਜਾਂ ਅੱਲਾ ਜਾਣਦਾ, ਜੋ ਫਿਰ ਆਹ ਵੇਖਿਆ ਜਾਂ ਜੋ ਸੁਣਿਆ ਉਹੀ ਗੱਲ ਸੁਣਾਣੀ ਹੈ ਨਾ। ਬਿਲਕੁਲ ਠੀਕ। ਬਾਬੇ ਉਹਨਾਂ ਨੇ ਤਾੜਿਆ ਜਾਂ ਉਸ ਅਫਸਰ ਨੂੰ ਜਾਂ ਕਿਨਲ ਤਾੜਿਆ, ਉਹ ਬੜਾ ਤੰਗ ਹੋਇਆ। ਅੱਛਾ ਸਵੇਰ ਹੋਈ, ਹਾਂ ਉਹਨੇ ਜਿੰਨਾ ਬਲਾ ਸੀ ਨਾ ਉਹਦੇ ਨਾਲ ਹਾਂ ਸਾਰੇ ਦੀਆਂ ਅੱਖਾਂ ਲਗਾ ਜੁੱਤੀਆਂ ਲਾ ਲਓ ਹਾਂ ਛਾਉਣੀ ਚ, ਹਾਂ ਨੰਗੀ ਪੈਰੀ ਫਿਰ ਉਹ ਆਏ। ਹਾਂ ਆਣ ਕੇ ਤੇ ਜਿਨ੍ਹਾਂ ਪੈਰੀ ਪਾਈਆਂ ਜੁੱਤੀਆਂ ਉਹਨਾਂ ਨੂੰ ਡੈਰੇ ਦੀ ਹਦੂਰ ਤੋਂ ਬਾਹਰ ਜੁੱਤੀਆਂ ਲਾ ਕੇ ਤੇ ਫਿਰ ਜਾ ਕੇ ਮੱਥੇ ਟੇਕੇ। ਹਾਂ ਤੇ ਫਿਰ ਉਹ ਬਾਬੇ ਲਤਾੜਿਆ ਕਿ ਇਹ ਮੇਰੀ ਅੱਖੀ ਲੱਗਣ ਦੀ ਗੱਲ ਜੇ। ਅੱਛਾ ਬੜੇ ਸਾਰੇ ਬਜ਼ੁਰਗ ਸਨ ਜੀ। ਹੈਂ? ਸਹੀ ਹੈ। ਫਿਰ ਉਹਨਾਂ ਨੇ ਆਖਿਆ ਵੀ ਕਾਲੇ ਪਹਾੜ ਦਾ ਨਾਂ ਹੀ ਲੈਨੇ ਆ, ਪਾਣੀ ਦਾ ਨਾਂ ਲੈਨੇ ਆ, ਜ਼ਮੀਨ ਛਾਉਣੀ ਪੜਾ ਹੀ ਲੈ। ਹਾਂ ਇਹ ਗੱਲ ਸਨ 1957 ਜੀ 1957 ਦੀ ਗੱਲ ਹੈ। ਇਹ ਸੁਣਿਆ ਕਿ ਪਹਿਲਾਂ ਪਤਾ ਨਹੀਂ 65 ਦੀ ਜਦੋਂ ਜੰਗ ਲੱਗ 1957 1857 ਹਾਂਜੀ 1857 ਦੀ ਜਦੋਂ ਗੱਲ। ਜੰਗ ਲੱਗੀ ਹੈ ਪਹਿਲੀ, ਕਿਹੜੇ ਚ ਲੱਗੀ ਹੈ, ਕਿਹੜੇ ਸਾਲ ਚ? 65 ਦੀ 65 ਦੀ ਹਨਵਾਰਾ ਜੋ ਲੱਗੀ ਹੈ। ਹਾਂ 65 ਦੀ ਸਾਲ 65 ਜੀ। ਤੇ ਬੜੇ ਹਵਾਈ ਜਹਾਜ਼ ਆਉਂਦੇ ਹਨ, ਗੋਲੇ ਸੁੱਟਦੇ ਹਨ। ਜਿੱਥੇ ਹੁਣ ਵੇਲੀ ਹੈ ਨਾ ਇਹਨਾਂ ਦੀ ਦਮੜਾ ਦੀ, ਇੱਥੇ ਬਾਬੇ ਉਮਰ ਦਾ ਮਕਾਨ ਸੀ ਬੜਾ ਵੱਡਾ, ਨਾਲ ਅਲੀ ਦਾ ਬੜਾ ਮਕਾਨ ਸੀ ਤੇ ਬੜੇ ਪੱਬੇ ਮਕਾਨ ਸਨ। ਮੈਂ ਚੱਲਿਆ ਵਾਲੀ, ਉਥੋਂ ਦੀ ਉਹ ਰਾਹ ਸੀ। ਅੱਛਾ ਉੱਥੇ ਮੈਂ ਖਲੋਤਾ ਤੇ ਜਹਾਜ਼ ਆਏ ਨੇ ਜਨਾਬ, ਜ਼ਮੀਨ ਵੀ ਇਹ ਲਗਈ, ਮੈਂ ਵੀ ਡਿੱਗ ਪਿਆ ਬਾਹਰ ਨਾਲ, ਨੀਵੇਂ ਨੀਵੇਂ ਜਹਾਜ਼ ਲੰਘੇ ਨੇ ਤੇ ਉਹਨਾਂ ਦਾ ਮਕਾਨ ਬੜਾ ਵੱਡਾ ਸੀ। ਮੈਂ ਵੀ ਨੱਸ ਕੇ ਉਹਨਾਂ ਦੇ ਅੰਦਰ ਵੜ ਗਿਆ। ਜੇ ਕਿਹੜੀ ਉੱਥੇ ਗਏ ਤੇ ਉਹਨਾਂ ਨੇ ਗਾਂ ਜਾ ਕੇ ਨਾ ਇਹ ਬੰਬ ਸੁੱਟੇ ਨੇ। ਅੱਛਾ ਸੁਣਨੇ ਵਾਲਿਆਂ ਨੇ ਪਿੰਡ ਚ ਕਿਤੇ 5 ਬੰਬ ਸੁੱਟੇ ਨੇ ਉਹਨਾਂ। ਉੱਥੇ ਕਿੱਡੇ ਕਿੱਡੇ ਫਿਰ ਟੋਏ ਪੈ ਗਏ। ਪਾਣੀ ਦਾ ਸੀ ਟੋਏ ਤਾਂ ਤੁਹਾਨੂੰ ਵੇਖੇ ਹੋਣੇ ਨੇ। ਵੇਖੇ ਨੇ ਹਾਂ। ਅੱਛਾ ਫਿਰ ਵਾਪਸ ਤੁਰ ਗਏ ਨੇ, ਪਤਾ ਨਹੀਂ ਕਿਦੋਂ ਨਹੀਂ ਗਏ, ਫਿਰ ਇਦੋਂ ਨਹੀਂ ਗਏ। ਸਹੀ ਹੈ ਸਹੀ। ਪਹਿਲਵਾਨ ਹੈ ਸੀ ਆਪਣੇ ਪਿੰਡ ਚ ਕੋਈ ਕਬੱਡਰ, ਕੋਈ ਪਹਿਲਵਾਨ ਜਿਹਨੇ ਵਾਵਾ ਨਾਂ ਕਮਾਇਆ ਹੈ ਜਾਂ ਇਸ ਇਲਾਕੇ ਦੇ ਵਿੱਚ? ਕੌਡੀ ਸ਼ੌਡੀ ਖੇਡਦਾ ਹੋਵੇ, ਭਲਵਾਨੀ ਕਰਦਾ ਹੋਵੇ ਤੁਹਾਡੇ ਪਿੰਡ ਦਾ ਕੋਈ? ਸਾਡੇ ਪਿੰਡ ਦੇ ਪਹਿਲਵਾਨ ਸਨ 5-4 ਮੁੰਡੇ, ਕੌਡੀ ਖੇਡਦੇ ਹਨ। ਹਾਂ ਕੌਡੀ ਖੇਡਦੇ ਹਨ। ਉਹ ਘੁਲਣਾ ਤੇ ਘੱਟ ਸੀ, ਅੱਛਾ ਉਦੋਂ ਭਾਰ ਚੁੱਕਣ ਦਾ ਬਹੁਤਾ ਹੁੰਦਾ ਸੀ। ਅੱਛਾ ਪੱਥਰ ਚੁੱਕ ਵਜ਼ਨ ਚੁੱਕਣਾ ਵਜਨ ਚੁੱਕਦੇ, ਲੱਕੜ ਚੁਗਣੀ ਲੱਕੜ ਚੁੱਕਣੀ। ਸੁਹਾਗੇ ਜਿਹੜੇ ਹਾਂ ਜਾਂ ਫਿਰ ਇੱਕ ਹੁੰਦੀ ਉਹ ਆਇਰਨ ਜੀ ਹੁੰਦੀ ਉਹਨੂੰ ਚੁੱਕ ਐਰ ਨਾ ਹੋ, ਐਰ ਨਾ ਚੁੱਕ ਵਾਲੀ ਹੈ, ਚੁੱਕਦੇ ਉਹਨਾਂ। ਅੱਛਾ ਬਾਬਾ ਸਭੀ ਤੋਂ ਵੇਖੇ ਉਹ ਤੋਂ ਕੀ ਲੱਗੇ ਉਹ ਵੇਖਿਆ ਬਾਬਾ, ਦੇਖਿਆ ਜੀ? ਵੇਖਿਆ। ਉਹਨੇ ਆਟਾ ਮੰਗਦਿਆਂ ਆਉਣਾ ਹਾਂ ਤੇ ਆਣ ਕੇ ਨਾ ਤੇ ਐਰ ਲਾ ਕੇ ਨਾ ਅੱਡੇ ਤੋਂ ਤੇ ਫੜ ਕੇ ਲਿਆਈਆਂ ਨਹੀਂ ਕਰਨ ਦਾ। ਅੱਛਾ ਤਗੜੇ ਹਨ ਜੀ ਉਦੋਂ ਬਾਬੇ ਕੇ ਬਾਬੇ ਸਾਰੇ ਹੀ ਤਗੜੇ ਹਨ। 32 ਹੂੰ ਛੋਟ ਕੇ ਚੋਟ ਕੇ
ਆਟਾ ਮੰਗਦਿਆਂ ਆਉਣਾ ਤੇ ਲਾ ਕੇ ਨਾ ਅੱਡੇ ਤੋਂ ਐਵੇਂ ਨਹੀਂ ਕਰਨਾ ਪੈਣਾ ਬਾਲੇ ਕੱਢਣੇ। ਮਸਜਿਦਾਂ ਕਿੰਨੀਆਂ ਸਨ ਆਪਣੇ ਪਿੰਡ 'ਚ ਉਸ ਉਹ ਵੇਲੇ? ਕੋਈ ਇੱਕ ਮਸਜਿਦ ਤੇ ਨੰਬਰਦਾਰ ਵੀ ਇੱਕ ਹੀ ਸੀ? ਲੰਬੜਦਾਰ ਉਦੋਂ ਹੈ 2 ਸਨ। ਅੱਛਾ ਹਾਂ, ਠੀਕ ਹੈ। ਨਾਂ ਕੀ ਸਨ ਉਹਨਾਂ ਨਾਲ ਦੇ? ਲਿਆ ਸੀ ਇੱਕ ਅਲੀ ਨੰਬਰ ਸੀ ਜਿਹੜਾ ਮੈਂ ਵੇਖਿਆ, ਅੱਛਾ, ਇੱਕ ਮੁਸਵਾ ਸੀ। ਇੱਕ ਮੁਸਤਫਾ ਸੀ। ਵਧੀਆ ਸਲੂਕ ਕਰਨਾ ਉਹਨਾਂ ਨੇ ਦੂਸਰੇ ਲੋਕਾਂ ਨਾਲ ਵੀ, ਬਿਲਕੁਲ ਆਪਸ 'ਚ ਪੂਰਾ ਪਿਆਰ ਮੁਹੱਬਤ ਸੀ। ਹਾਂ ਕਿ ਲਿਆ ਠੀਕ ਹੈ। ਹੈ ਕਿਹਦਾ ਫੋਨ ਆਇਆ? ਉਹ ਚਮਿਆਰਾਂ ਦੀ ਜਿਹੜੀ ਗੱਲ ਤੁਸੀਂ ਪੁੱਛੀ ਹੈ ਨਾ, ਚਮਿਆਰ ਸਾਰੇ ਵਾਈ ਕਰਦੇ ਹਨ, ਹਾਂਜੀ, ਜੁੱਤੀਆਂ ਵੀ ਬਣਾਉਂਦੇ ਹਨ ਤੇ ਵਾਈ ਵੀ ਕਰਦੇ ਹਨ। ਵਾਈ ਵੀ ਕਰਦੇ ਸੀ, ਬਿਲਕੁਲ ਠੀਕ। ਉਹਨਾਂ ਦਾ ਪੂਰਾ ਆਪਣਾ ਕੰਮ ਸੀ ਨੰਬਰ। ਠੀਕ ਹੈ, ਹਾਂ, ਸਹੀ ਹੈ। ਬਾਬਾ ਜੀ ਵਿਆਹ ਸ਼ਾਹ ਖਾਦਾ ਉਸ ਦੌਰ ਦਾ? ਉਹਦਾ ਹਾਂ, ਉਹਨਾਂ ਦੇ ਇੱਥੇ ਹੁੰਦੇ ਆ ਜਾਂ ਵਿਆਹ ਤੇ ਉਹਨਾਂ ਨਾਲ ਤੁਹਾਡਾ ਮਿਲਣ ਵਰਤਨ ਆਇਆ ਸੀ? ਨਾ। ਤੁਹਾਨੂੰ ਬੁਲਾਉਂਦੇ ਕਹਾਉਂਦੇ ਨਹੀਂ ਸਨ? ਨਹੀਂ, ਹਾਂ, ਨਾ ਅਸੀਂ ਉਹਨਾਂ ਨੂੰ ਬਣਾਉਂਦੇ ਹਾਂ ਨਾ ਉਹ ਸਾਨੂੰ ਬਣਾਉਂਦੇ ਹਨ। ਅੱਛਾ ਅੱਛਾ, ਉਹ ਹਿੰਦੂ ਤਰੀਕਾ ਸੀ, ਅਸੀਂ ਮੁਸਲਮਾਨ। ਬਿਲਕੁਲ। ਪਹੁੰਚਣਾ ਉਹ ਕਿਲਾ ਰਾਹ ਵਧਾ ਰਾਹ ਬਣੀ ਮਸਜਿਦ ਇੱਕ ਹੀ ਸੀ ਨਹੀਂ, ਨਹੀਂ, ਸਾਡੀ ਇੱਕ ਤੇ ਉਹਨਾਂ ਦਾ ਕੋਈ ਆਇਆ ਸੀ ਠਾਕਰ ਦੁਆਰਾ ਜਾਂ ਮੰਦਿਰ? ਨਹੀਂ, ਕੋਈ ਨਹੀਂ, ਕੋਈ ਨਹੀਂ ਸੀ। ਕੋਈ ਨਹੀਂ, ਤੇ ਗੁਰਦੁਆਰਾ ਤੁਹਾਡੇ ਕੋਈ ਨਹੀਂ ਸੀ। ਸਾਡੇ ਬਿਨਾਂ ਨਹੀਂ। ਇਹ ਚੀਜ਼ਾਂ ਨਹੀਂ ਸੀ ਹਨ। ਲਾਮ ਤੇ ਜੋ ਪਿੰਡਾਂ 'ਚ ਆਇਆ ਸੀ ਗੁਰਦੁਆਰਾ ਤੁਹਾਡੇ ਅੱਗੇ ਪਿੱਛੇ ਸੱਜੇ ਖੱਬੇ? ਦੂਸਰੇ ਅਮੀਰ ਪਿੰਡਾਂ? ਸ਼ਾਹ ਚ ਮੈਨੂੰ ਨਹੀਂ, ਅਮੀਨ ਸ਼ਾਹ ਅਮੀਰ ਸ਼ਾਹ, ਅੱਛਾ, ਅਮੀਰ ਸ਼ਾਹ, ਅਮੀਨ ਸ਼ਾਹ ਅਮੀਰ ਸ਼ਾਹ, ਹਾਂ। ਦੇਖ ਦੇ ਕੰਡੇ ਦੀ ਪਿੰਡ ਉਹ ਪਿੰਡ ਸੀ ਬਾਮਣਾ ਦਾ, ਕਮਾਲਪੁਰ ਕਿਸ਼ਤੀਆਂ ਦੇ ਨਾਲ ਅੱਛਾ। ਲੱਗੇ। ਉੱਥੇ ਆ ਸੀ, ਅੱਛਾ। ਉੱਥੇ ਸਾਰੇ ਕੰਮ ਹੀ ਨੌ ਵਾਲਾ ਸੀ। ਮਤਲਬ ਇਹਨਾਂ ਨੇ ਵੀ ਜਾਣਾ ਆਪਣੇ ਦਿਨ ਤਿਉਹਾਰ ਤੁਹਾਡੇ ਪਿੰਡ ਦੇ ਉੱਥੇ ਜਾਣਾ ਜਾਂਦੇ ਸਨ? ਆਹੋ, ਅੱਛਾ ਅੱਛਾ, ਜਦੋਂ ਜੰਗ ਦੀ ਆਵਾਜ਼ ਲੱਗੀ ਹੋਈ ਚਮਿਆਰ ਤਰਖਾਨ ਸੁਣਾ ਸੀ ਉੱਥੇ ਤੋਂ ਗਿਆ। ਪਿੰਡ ਚ ਮੀਸ਼ਾ ਹੋ ਗਿਆ, ਹਾਂ। ਪਸਰੂਰ ਹੀ ਕਿਲੇ ਵੀ ਹੈ ਹੀ। ਹਾਂ, ਦੁਕਾਨਦਾਰੀ ਉਸ ਵੇਲੇ ਕੌਣ ਕਰਦਾ ਸੀ ਤੁਹਾਡੇ ਪਿੰਡ 'ਚ? ਸਾਡੇ ਪਿੰਡ ਵਿੱਚ ਉਦੋਂ ਦੁਕਾਨਦਾਰੀ ਜਦੋਂ ਸਿੱਖ ਇੱਥੇ ਹਨ ਨਾ, ਅੱਛਾ, ਉਦੋਂ ਇੱਕ ਬਾਬਾ ਸੀ ਖੱਤਰੀ, ਹਾਂ, ਚੇਤੂ ਉਹਦਾ ਨਾਮ, ਚੇਤੂ। ਵਾਹ ਜੀ ਵਾਹ। ਉਹਦੀ ਦੁਕਾਨ ਸੀ। ਹੂੰ ਤੇ ਜਿੱਥੇ ਹੁਣ ਖਾਨਗਾ ਨਾ ਆਪ ਉਤਲੀ ਉਤਲੀ, ਹੂੰ, ਜਿੱਥੇ ਹੁਣ ਬੈਠਕ ਪਾਈ ਇਹਨਾਂ ਨੇ, ਹਾਂ, ਕੀ ਇਹਨਾਂ ਦਾ ਨਾਂ ਤੇ ਦੇਗਾ, ਇੱਥੇ ਉਹਦੀ ਦੁਕਾਨ ਸੀ। ਹੂੰ, ਸ਼ਾਮ ਨੂੰ ਤੁਰ ਜਾਂਦਾ ਸੀ, ਪਤਾ ਨਹੀਂ ਉਹ ਉੱਥੋਂ ਦਾ ਹੀ ਕਾਜੀ ਭੜਕਦਾ ਸੀ ਕਿ ਜਾਂ ਕਰਾ ਵਾਲਾ ਦਾ ਸੀ, ਆਹਾਂ ਨਹੀਂ ਉਹਨੂੰ ਪੁੱਛਿਆ। ਸ਼ਾਮ ਨੂੰ ਤੁਰ ਜਾਂਦਾ ਸੀ ਤੇ ਸਵੇਰੇ ਆ ਜਾਂਦਾ। ਦੁਕਾਨ ਉਹਦੀ ਜਿੱਥੇ ਹਕੀਮ ਦੀ ਦੁਕਾਨ ਹੈ ਉੱਥੇ ਸੀ। ਨਹੀਂ ਨਹੀਂ, ਉੱਥੇ ਉਹਦੀ ਨਹੀਂ ਦੁਕਾਨ, ਦੁਕਾਨ ਉਹਦੀ ਇੱਥੇ ਸੀ ਜਿੱਥੇ ਇਹਨੇ ਨਹੀਂ ਡੇਰਾ ਪਾਈ ਬੈਠਕ, ਇੱਥੇ ਹੀ ਦੁਕਾਨ। ਸਾਡੀ ਗਲੀ ਜਦੋਂ ਨਿਕਲਦੇ ਨਾ ਸੀ ਸਾਹਮਣਾ ਹੀ ਉੱਥੇ ਦੁਕਾਨ ਕਿਹਦੀ ਸੀ? ਕਿਤੇ ਉੱਥੇ ਵੀ ਆ ਸੀ। ਉੱਥੇ ਦੁਕਾਨ ਸੀ ਇਹਨਾਂ ਦੀ ਚਮਿਆਰਾਂ ਦੀ। ਅੱਛਾ, ਹਾਂ, ਉਹੀ। ਚੱਬੂ ਮੋਟਾ ਸੀ ਜਿਹੜਾ ਉਹਦੀ। ਅੱਛਾ ਅੱਛਾ, ਉਹ ਕਾਹਦੀ ਦੁਕਾਨ ਸੀ? ਆ ਛੋਟੇ ਛੋਟੇ ਸੌਦੇ ਹਨ। ਅੱਛਾ, ਕਰਿਆਨੇ। ਕਰਿਆਨੇ। ਠੀਕ। ਤੇ ਬਾਬਾ ਜੀ ਤੁਹਾਨੂੰ ਸ਼ਹਿਰ ਕਿਹੜਾ ਲੱਗਦਾ ਸੀ ਉਸ ਵੇਲੇ? ਉਸ ਦੌਰ 'ਚ? ਪਸਰੂਰ ਤੇ ਕਿਲਾ ਜ਼ਿਆਦਾ ਤੁਹਾਨੂੰ ਨੇੜੇ ਪੈਂਦਾ ਸੀ ਕਿਲਾ? ਬਰਾਬਰ ਹੀ ਸਾਡਾ ਬਰਾਬਰ ਇੱਕੋ ਜਿਹਾ ਹੈ। ਅੱਛਾ ਅੱਛਾ ਅੱਛਾ, ਠੀਕ ਹੈ। ਉਹ ਤੁਹਾਡੀ ਆਪਣੀ ਮੌਜ ਜਿੱਧਰ ਮਰਜ਼ੀ ਜਾਓ। ਜਿੱਥੇ ਮਰਜ਼ੀ ਜਾਓ। ਜ਼ਿਆਦਾ ਰਜਵਾਨ ਜਿਹੜਾ ਨਾ ਉਦੋਂ ਕਿਲੇ ਨੂੰ ਉਦੋਂ ਕਿਹੜੇ ਸਾਡਾ ਬਹੁਤਾ ਰਜਵਾਨ ਕਿਲੇ ਪਸਰੂਰ ਨੂੰ ਹੋ ਗਿਆ ਹੈ। ਹੁਣ ਸਾਰੇ ਪਸੂਲ ਹੋ ਗਏ। ਪਸਰੂਰ ਨੂੰ ਅਸੀਂ ਆਪ ਉੱਥੇ ਪੜਦੇ ਰਹੇ ਕਿਲੇ। ਵਿਸਾਖੀ ਲੱਗਦੀ ਸੀ ਤੁਹਾਡੀ? ਮੈਂ ਡੇਕ ਦੇ ਕੰਢੇ ਵਿਸਾਖੀ ਲੱਗਦੀ ਸੀ। ਉਦੋਂ ਇਹਨੂੰ ਵਿਸਾਖੀ ਨਹੀਂ ਖਾਣਾ ਹੁੰਦੇ ਜਿਹੜੀ ਟੇਕ ਤੇ ਕੰਢੇ ਲੱਗਦੀ ਸੀ। ਅੱਛਾ, ਇਹਨੂੰ ਚੇਤਰ ਚੌਦਿਆਂ ਦੇ ਹੁੰਦੇ ਹਨ। ਹਾਂ, ਅੱਛਾ। ਚੇਤਰ ਚੌਦਿਆਂ ਲੱਗਦੀ ਸੀ ਤੇ ਬੜਾ ਮੇਲਾ ਲੱਗਦਾ ਸੀ। ਤੁਸੀਂ ਵੇਖੀ ਉਸ ਦੌਰ? ਵੇਖੀ ਦੱਸੋ, ਕੁਝ ਸੁਣਾਓ ਗੱਲ, ਕੀ ਰੌਣਕ ਵੇਖੀ ਤੁਸੀਂ? ਰੌਣਕਾਂ ਇਹ ਵੇਖੀਏ ਭਈ ਸਿੱਖ ਹਾਂ, ਤੇ ਮੁਸਲਮਾਨ ਸਾਰੇ ਲੋਕ ਵੇਖਣ ਆਉਂਦੇ ਹਨ ਮੇਲਾ। ਠੀਕ ਹੈ। ਪਸਰੂਰ ਦੇ ਖੱਤਰੀ ਤੇ ਖਤਰਾਣੀਆਂ ਹਾਂ, ਉਹ ਆਉਂਦੀਆਂ ਹਨ ਮੇਲਾ ਵੇਖਣ। ਹੂੰ, ਉਹਨਾਂ ਨੇ ਆਣ ਕੇ ਖਤਰੀਆਂ ਖਤਰਾਣੀਆਂ ਨੇ ਜਿਹੜੇ ਬਣੇ ਨਾ ਬਾਂਧੇ ਜੇ, ਇਹਨਾਂ ਦੇ ਪਰਲੇ ਪਾਸੇ ਪਾਣੀ ਹੁੰਦਾ ਸੀ, ਅੱਛਾ ਉਧਰ ਜਾ ਕੇ ਨਹਾਣਾ, ਅੱਛਾ, ਫਿਰਨਾ ਤੁਰਨਾ। ਹਾਂ ਹਾਂ, ਤੇ ਉਦੋਂ ਪੈਦਲ ਹੀ ਲੋਕੀ ਆਉਂਦੇ ਤੇ ਪੈਦਲ ਹੀ ਜਾਂਦੇ ਆ। ਹੁਣ ਤੇ ਸਭ ਕੋਈ ਹੈ। ਤੇ ਜਦੋਂ ਆਹ ਮੇਲਾ ਹੋ ਜਾਣਾ ਫਿਰ ਮੇਲਾ ਜਿਹੜਾ ਸੀ ਨਾ ਵਾਪਸ ਜਾਣੇ ਲੋਕ ਸ਼ੁਰੂ ਹੋ ਜਾਂਦੇ ਆ। ਅੱਛਾ ਅੱਛਾ ਅੱਛਾ, ਮੈਂ ਕਿਹਾ ਟੇਕ ਵਾਲੇ ਪੁਲ ਤੇ ਲੱਗਦਾ ਰਿਹਾ ਮੇਲਾ। ਜੀ, ਜੇ ਕੋਈ ਬੋਲਤੇ ਹਾਂ ਹਾਂ। ਗੋਏ ਸ਼ੋਏ ਵੀ ਆਂਦੇ ਉਸ ਦੌਰ ਦਾ? ਕੋਈ ਨਾ ਉਹਦਾ ਕੋਈ ਗਵਈਆ ਨਹੀਂ ਹੁੰਦਾ। ਨਕਲੀ ਜਿਹੜੇ ਨਕਲਾਂ ਲਾਉਂਦੇ ਸਨ? ਨਕਲ ਨਹੀਂ, ਉਹ ਤੇ ਭੰਗੜਾ ਹੀ ਮਾਰਨ ਵਾਲੇ ਲੋਕ ਹੁੰਦੇ। ਢੋਲ ਵੱਜਣਾ, ਭੰਗੜਾ ਮੁੰਡਿਆਂ ਨੇ ਮਾਰਨਾ, ਹਾਂ ਹਾਂ, ਸਿੱਖਾਂ ਵੀ ਬੱਕਰੇ ਸ਼ਕਰੇ ਬੋਲਣੇ ਤੇ ਭੰਗੜਾ ਮਾਰਨਾ। ਇਹ ਗੱਲ ਸੀ ਉਦੋਂ। ਜਾਂ ਲੜਾਈਆਂ ਹੋਣੀਆਂ। ਉਹ ਲੜਾਈਆਂ ਦੇ ਡਾਂਸ ਹੋ ਗਈ। ਹਾਂ, ਹਾਂ। ਡਾਂਸ ਹੋ ਗਈ। ਲੜਾਈਆਂ ਤੇ ਜੋ ਨਹੀਂ ਹੈ। ਚਲੋ ਸਹੀ ਹੈ। ਹੁਣ ਬਾਬਾ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ ਇਹਨਾਂ ਦੇ ਘਰ ਸੀ ਬਾਬੇ ਦਾ,
ਉਹ ਤੁਸੀਂ ਸਾਨੂੰ ਜਾ ਕੇ ਜਗ੍ਹਾ ਦੱਸ ਛੜੋ ਜਿੱਥੇ ਦੁਕਾਨਦਾਰੀ ਕਰਦੇ ਸਨ, ਮਤਲਬ ਉਹ ਪਲੇਸ ਉਹ ਜਗ੍ਹਾ ਚਲੋ ਉਹ ਵੀ ਆਪਣੇ। ਰਾਜ ਦਾ ਘਰ ਜਿਹੜਾ ਤੁਹਾਨੂੰ ਵਿਖਾ ਦਿਆਂਗੇ ਜੀ, ਉਹਦਾ ਘਰ ਵੀ ਵਿਖਾ ਦਿਆਂਗੇ। ਅੱਛਾ ਜੀ, ਉਹਨਾਂ ਦਾ ਜਿੱਥੇ ਬਹੁਤਾ ਰਹਿਣ ਬਹਿਣ, ਜਿੱਥੇ ਭੇਲੀ ਸੀ, ਜਿੱਥੇ ਜੁੱਤੀਆਂ ਬਣਾਉਂਦੇ ਨੇ, ਉਹ ਵੀ ਵਿਖਾ ਦਿੰਦੇ ਆ। ਲਓ ਬਸ ਜੀ, ਚਲੇ। ਬਸ ਠੀਕ ਬਹੁਤ ਹੈ। ਵਧੀਆ। ਹਾਂਜੀ, ਤੇ ਇਹ ਜਿਹੜੇ ਆਪਣੇ ਬਾਬਾ ਜੀ ਨੇ ਜਿਨ੍ਹਾਂ ਦੇ ਨਾਂ ਤੋਂ ਇਹ ਪਿੰਡ ਆਬਾਦ ਹੈ, ਉਹਨਾਂ ਦਾ ਦਰਬਾਰ ਇਨਸ਼ਾਅੱਲਾ ਆਬਾਦ ਰਹੇਗਾ। ਤੁਸੀਂ ਉਹਨਾਂ ਦੀ ਦਰਗਾਹ ਸ਼ਰੀਫ ਤੇ ਵੀ ਜਾਣਾ ਚਾਹਾਂਗੇ, ਦਰਬਾਰ ਸ਼ਰੀਫ। ਉਹ ਵੀ ਨਾਲ ਹੀ ਹੈ, ਉਹ ਵੀ ਵਿਖਾ ਲੈਣਗੇ। ਜੀ ਜੀ, ਠੀਕ ਹੈ ਫਿਰ ਬਾਬਾ ਜੀ, ਚਲੋ ਹੁਣ ਤੇ ਬਹੁਤ ਤਬਦੀਲੀਆਂ ਹੋ ਵਧੀਆ। ਗਈਆਂ ਨੇ ਮਕਾਨਾਂ ਦੀਆਂ। ਹਾਂਜੀ ਜੋ ਕੁਝ ਵੀ ਤੁਸੀਂ ਵੇਖਿਆ, ਅੱਖੀ ਡਿੱਠਾ, ਸਾਰਾ ਕੁਝ ਤੁਸੀਂ ਸਾਨੂੰ ਦੱਸਿਆ, ਹਾਂ ਤੇ ਇਹਦੇ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੇ ਇੱਕ ਗੱਲ, ਤਿਲਕ ਰਾਜ ਆਪਣਾ ਬਾਬੇ ਖੁਸ਼ੀਆ ਦਾ ਪੋਤਰਾ ਵੇ, ਹਾਂਜੀ ਉਹਦਾ ਦਿਲ ਕਰਦਾ ਕਿ ਮੈਂ ਆਪਣੇ ਬਜ਼ੁਰਗਾਂ ਦੇ ਪਿੰਡ ਜਾਵਾਂ ਆ ਕੇ ਤੇ ਅੱਛਾ ਆਓ ਭਗਤ ਪੂਰੀ ਹੋਏਗੀ ਇਨਸ਼ਾਅੱਲਾ ਹੋਏਗੀ। ਅੱਲਾਹ ਪਾਕ ਜੀ ਵਾਸਤੇ ਰਹੋ ਜੀ। ਆਏ ਅੱਛਾ, ਕਿ ਹਰ ਬੰਦਾ ਤੇ ਨਹੀਂ ਉਹਨੂੰ ਜਾਣਦਾ ਗੋਹਣ ਵੇੜੇ ਨੇ, ਹਾਂ। ਹੈ ਅਸੀਂ ਜਾਣਦੇ ਆ। ਗੱਲ ਕਰਨ ਤੋਂ ਬਾਅਦ, ਇੰਟਰਵਿਊ ਕਰਨ ਤੋਂ ਬਾਅਦ ਤੁਹਾਡਾ ਤੇ ਇਹ ਤੇ ਤੁਸੀਂ ਪਹਿਚਾਣ ਕਰਵਾਤੀ। ਠੀਕ ਹੈ ਜੀ ਬਾਬਾ ਜੀ, ਬਹੁਤ ਸ਼ੁਕਰੀਆ। ਠੀਕ ਹੈ ਸਾਹਿਬ, ਬਹੁਤ ਸ਼ੁਕਰੀਆ ਜਨਾਬ, ਤੁਸੀਂ ਸਾਡੇ ਨਾਲ ਬਹੁਤ ਅੱਛਾ ਕਾਬਰ ਕੀਤਾ, ਨਾਲ ਹੋ ਕੇ ਆਪਣੀ ਕਿਆਦਤ ਦੇ ਵਿੱਚ ਸਾਰੀ ਗੱਲਬਾਤ ਕਰਾਈ ਬਜ਼ੁਰਗਾਂ ਦੀ। ਤੇ ਅੱਛਾ ਸਰ, ਤੁਹਾਡਾ ਵੀ ਬਹੁਤ ਸ਼ੁਕਰੀਆ ਜਨਾਬ, ਬੜੀ ਮਿਹਰਬਾਨੀ। ਤੇ ਇੱਕ ਕਹਿ ਲਓ ਕਿ ਇੱਕ ਯਾਦ, ਇੱਕ ਤਾਰੀਖ ਤੁਹਾਡੇ ਪਿੰਡ ਦੀ ਕਾਲੇ ਪਹਾੜ ਦੀ ਮਹਿਫੂਜ਼ ਹੋਈ ਹੈ। ਬਿਲਕੁਲ ਸਹੀ। ਠੀਕ ਹੈ ਬਜ਼ੁਰਗੋ, ਠੀਕ ਹੈ ਓਕੇ ਵੀਰ ਜੀ, ਓਕੇ ਬਾਬਾ ਜੀ, ਠੀਕ ਹੈ ਜੀ। ਬੋਲ ਦੇ ਹਾਂ, ਬੋੜਾਂ ਦੇ। ਆ ਵੇਖੋ ਨਾ, ਆ ਵੇ ਨਾ, ਆ ਵੇ ਉਹ ਉੱਥੇ ਸੀ ਇੱਕ ਮੁੱਢ, ਅੱਛਾ, ਉਹ ਇੱਕ ਪਰਾ ਮੁੱਢ, ਠੀਕ ਹੈ। ਆ ਜਿਹੜਾ ਇਹ ਪੁਰਾਣਾ ਮੁੱਢ ਚ ਉਹ ਤੁਸੀਂ ਤਾਂ ਜਾਂਦਾ ਸੀ। ਅੱਛਾ, ਇਹ ਜਿਹੜਾ ਹੈ ਉਹ ਉਹਦੇ ਕੋਠੇ ਸੀ ਤਾਂ ਜਾਂਦਾ ਸੀ। ਵਾਹ, ਖਾਦਮ ਜੀ ਇਹ ਸਭ ਜੜਾਂ ਨੇ, ਜਿਹੜਾ ਨੇ ਉਹ ਦਰਖਤ ਹੋਵੇ ਉਹਦਾ ਪਰਾ ਨਾ ਇਹ ਸਭ ਜੜਾਂ ਲੱਗੀਆਂ ਨੇ, ਤੁਸੀਂ ਵੇਖ ਲਓ ਉਹ ਕਨੈਕਸ਼ਨ ਉਹ ਕੱਟਿਆ ਗਿਆ ਵੀ ਉਹਦੀ ਇਹ ਜੜ ਸੀ, ਇਹ ਕਹਿ ਜਾੜੇ, ਇਹ ਕਹਿ ਜਾੜੇ, ਫਿਰ ਉਹ ਜਾੜੇ, ਫਿਰ ਉਹ ਜਾੜੇ, ਅਸਲ ਪੁਰਾਣਾ ਹੋਵੇ। ਉਹ ਨਾਲਾ ਜਿਹੜਾ ਜਾਂਦਾ ਨਾਲਾ, ਨਾਲੇ ਦੇ ਉਰਲੇ ਪਾਸੇ ਕਾਂ ਕਰਕੇ ਇੱਕ ਹੋਰ ਏਡਾ ਬੋਰ ਸੀ। ਵਾਹ, ਅੱਛਾ, ਅਸਲ ਇਹ ਵੇ, ਬਾਕੀ ਸਭ ਦੀਆਂ ਜੜਾਂ ਹੀ ਨੇ, ਜੜ੍ਹਾਂ ਨੇ। ਲੇਕਿਨ ਉਹ ਵੇਖੋ ਵਿਆਹ ਜੀ, ਹੋਈ ਹੈ। ਦਰਖਤ ਬਣ ਗਏ ਜੜਾਂ ਨੇ। ਇਹ ਜੀ ਅਸਲ ਤਰੀਕ ਕਾਲੇ ਪਹਾੜ ਦੀ ਹੈ, ਹਾਂਜੀ। ਇਹ ਬਾਬਾ ਜੀ ਬੜੀ ਦੇ ਗੱਲ। ਔਰ ਇਹ ਜਿਹੜੇ ਦਰਖਤ ਬੋਲ ਹਾਂਜੀ।